अस्सलामुअलैकुम 1001वें एपीसोड च तुहानू खुशामदीद भाजी साहब। भाजी याद करो वो बीते दिन याद है निजामे शमसी कैसा लग रहा ਸਾਜੀ ਸ਼ੁਰੂ ਸਕੂਨ ਫੀਲ ਹੋ ਰਿਹਾ ਸਹੀ ਦੱਸਣਾ ਉਹ ਜਿਹੜਾ ਕੰਮ ਸੀ ਨਾ ਸਾਜ ਜੀ ਉਹਦੇ ਚ ਤੁਹਾਨੂੰ ਕਰੈਕਟਰ ਲੱਭਣੇ ਪੈਂਦੇ ਸੀ ਕਿ ਪਿੱਛੇ ਇੰਨਾ ਕੁਛ ਹੈ ਵਿੱਚ ਕਰੈਕਟਰ ਕਿੱਥੇ ਆ ਤੁਸੀਂ ਕਰੈਕਟਰ ਤੱਕ ਪਹੁੰਚ ਨਹੀਂ ਸੀ ਸਕਦੇ ਕਰੈਕਟਰ ਤੁਹਾਡੇ ਤੱਕ ਨਹੀਂ ਸੀ ਪਹੁੰਚਦਾ ਦਰਮਿਆਨ ਚ ਰੰਗੋ ਮੁxtਲਿਫ ਰੰਗ ਖਲਲ ਪੈਦਾ ਕਰ ਰਹੇ ਸੀ ਮੁxtਲਿਫ ਫਟੀਆਂ ਡਿਜ਼ਾਈਨ ਖਲਲ ਪੈਦਾ ਕਰ ਰਹੇ ਸੀ ਸਹੀ ਗੱਲ ਐ ਹੁਣ ਤੁਸੀਂ ਦੇਖਣਾ ਕੱਖ ਨਹੀਂ ਤੁਹਾਨੂੰ ਪਿੱਛੇ ਨਜ਼ਰ ਆਉਣਾ ਮਜਬੂਰਨ ਤੁਸੀਂ ਸਾਨੂੰ ਹੀ ਵੇਖਣਾ ਸਹੀ ਗੱਲ ਆਹ ਦੇਖੋ ਫਰੀਦ ਸਿੱਧਾ ਸੋਲੋ ਤੁਹਾਡੇ ਤੱਕ ਠੱਕ ਪਹੁੰਚ ਰਿਹਾ ਹਰ ਬੰਦਾ ਤੁਹਾਡੇ ਤੱਕ ਐ ਪੂਰਾ ਭਰਵਾਂ ਪਹੁੰਚ ਰਿਹਾ ਔਰ ਸਾਜੀ ਹੁਣ ਜ਼ਰਾ ਉਹ ਲੱਗਣ ਡਿਆ ਜਿਵੇਂ ਸਟਾਰਟ ਸ਼ੁਰੂ ਦੀ ਉਹ ਸਾਦਗੀ ਹਾਂ ਖੂਬਸੂਰਤੀ ਹੈ ਜੀ ਹਾਂ ਤੇ ਇਦਾਂ ਸ਼ਾਹ ਜੀ ਦੀ ਬੈਠਕ ਲੱਗਣ ਦੀ ਕਿਸਮ ਨਹੀਂ ਸਹੀ ਗੱਲ ਹੈ ਨਾ ਕਿੰਨਾ ਖੂਬਸੂਰਤ ਲੱਗ ਰਿਹਾ ਇਹ ਪਰਦੇ ਪਹਿਲੇ ਲੱਗੇ ਇਹ ਪਰਦੇ ਪਹਿਲੇ ਸੀ ਜਦੋਂ ਅਸੀਂ ਪੁਰਾਣਾ ਆਫਿਸ ਨਹੀਂ ਸੀ ਹਾਂਜੀ ਹਾਂਜੀ ਉਹਦੇ ਜਿਹੜਾ ਬਾਹਰ ਵਾਲੀ ਜਗ੍ਹਾ ਸੀ ਹਾਂਜੀ ਉਹਦੇ ਇੱਕ ਬਾਹਰ ਵਾਲੀ ਜਗ੍ਹਾ ਸੀ ਦਰਵਾਜ਼ਾ ਵੜਦੇ ਹਾਂ ਜਿਹੜੀ ਜਗ੍ਹਾ ਉਹ ਪੂਰੇ ਇੰਜ ਪੂਰੇ ਬਣਵਾਏ ਸੀ ਗੇਮ ਸ਼ੋ ਸ਼ੁਰੂ ਔਰ ਗੇਮ ਸ਼ੋ ਸ਼ੁਰੂ ਕੀਤਾ ਸੀ ਔਰ ਪੂਰੇ ਬਣਵਾਏ ਸੀ ਮਸ਼ਹਿਰੇ ਚ ਲੱਗੇ ਸੀ ਐਵੇਂ 6-7 8 6-7 ਤੇ ਜਨਾਬ ਜੀ ਇਹ ਪਰਦੇ ਪਏ ਸੀ 14 16 ਪਰਦੇ ਸੀ ਪਏ ਆਪਾਂ ਉਹ ਬਾਦਸ਼ਾਹ ਵਾਲੇ ਸੈੱਟ ਤੇ ਵੀ ਲਾਏ ਸੀ ਉੱਤੇ ਵੀ ਲਾਏ ਸੀ ਮਸ਼ਹਿਰੇ ਤੇ ਵੀ ਲਾਏ ਤੇ ਲਾਏ ਸਾਡਾ ਹੁਣ ਮਸ਼ਹਿਰਾ ਤੇ ਇਹ ਮਤਲਬ ਇਹ ਟੀ ਟਾਈਮ ਆ ਉਹ ਮਸ਼ਹਿਰਾ ਵਾ ਉਹਦੇ ਚ ਵਿੱਚ ਥੋੜੇ ਥੋੜੇ ਲੱਗੇ ਆ ਇਹ ਅਸੀਂ ਪੂਰਾ ਨਿਜ਼ਾਮ ਕਰ ਲਿਆ ਪਹਿਲੇ ਅਸੀਂ ਨੀਲੇ ਪਰਦੇ ਲੈਣ ਚੱਲੇ ਸਾਂ ਕਿ ਨੀਲੇ ਪਰਦੇ ਲਾਈਏ ਫਿਰ ਅਸੀਂ ਜਨਾਬ ਜੀ ਮੈਂ ਕਿਹਾ ਯਾਰ ਪਏ ਇੰਨੇ ਪੈਸੇ ਖਰਚੇ ਆ ਇਹਨੂੰ ਲਾਉਨੇ ਆ ਨਾਲੇ ਨੀਲਿਆਂ ਤੋਂ ਮੈਨੂੰ ਅਲਰਜੀ ਵੀ ਆ ਤੁਹਾਨੂੰ ਵੀ ਦੱਸਿਆ ਸੀ ਉਦੋਂ। ਹਾਂ ਸਾਜੀ ਨਾਲੇ ਇਹ ਸੈੱਟ ਦਾ ਹੁਣ ਰੋਬ ਜਿਹੜਾ ਨਾ ਉਹ ਵਾਲਾ ਸੱਚੀ ਮੁੱਚੀ ਫੀਲਿੰਗ ਹਾਂ ਇਹ ਹੁਣ ਤੁਸੀਂ ਦੱਸਣਾ ਦੇਖ ਨਾ ਸਿੰਪਲ ਜਿਹਾ ਲੱਗ ਰਿਹਾ ਸਾਦਾ ਲੱਗ ਰਿਹਾ ਉਹ ਜਿਸ ਚ ਮੈਨੂੰ ਨਹੀਂ ਸੀ ਸਹੀ ਲੱਗਦਾ ਪਤਾ ਨਹੀਂ ਕੀ ਗੱਲ ਆ ਕਿਉਂ ਤੁਹਾਡੀ ਜ਼ਹਾਨਤ ਨੂੰ ਸਲਾਮ ਆ ਅੱਲਾ ਕਰੈਕਟਰਾਂ ਨੂੰ ਆਵਾਮ ਤੱਕ ਪਹੁੰਚਾਉਂਦੇ ਆ 1000 ਕਿਸ਼ਤ ਗੁਜ਼ਾਰਤੀ ਤੁਸੀਂ ਇੰਨੀ ਜਲਦੀ ਕੋਈ ਨਹੀਂ ਕਰ ਸਕਦਾ ਉਹਦਾ ਤਾਂ ਯਾਰ ਇਹਨੂੰ ਮਤਲਬ ਕੀ ਆ ਮਤਲਬ ਇਹ ਆ ਇੱਕ ਮਿੰਟ ਆ ਜਾਓ ਦੇਖੋ ਗੱਲ ਇਹ ਆ ਅਸੀਂ ਕੋਈ ਪ੍ਰੋਫੈਸ਼ਨਲ ਡਿਜ਼ਾਈਨਰ ਜਾਂ ਫਲਾਣੇ ਜਾਂ ਫੈਸਲਾਬਾਦ ਵਿੱਚ ਹੈ ਹੀ ਕੋਈ ਨਹੀਂ ਫੈਸਲਾਬਾਦ 'ਚ ਮੈਂ ਕਿਸੇ ਨੂੰ ਕਹਣਾ ਯਾਰ ਇਹਦੇ ਪਿੱਛੇ ਉਹਨੇ ਸੋਹਣਾ ਮਹਿੰਦੀ ਵਾਲਾ ਸੈੱਟ ਲਾ ਜਾਣਾ ਪਿੱਛੇ ਫੁੱਲ ਜਿਹੜਾ ਹਾਂਜੀ ਮੈਂ ਇੱਕ ਨੂੰ ਕਿਹਾ ਉਹਨੇ ਕਿਹਾ ਭਾਜੀ ਦਰਮਿਆਨ 'ਚ ਇਦਾਂ ਕਰਕੇ ਨਾ ਸੈੱਟਾਂ ਤੇ ਇੰਜ ਪਰਦੇ ਸਿੱਟ ਦਿੰਦੇ ਆ ਤੇ ਲਾੜਾ ਬਾਜ਼ਨੇ ਆਹ ਇੱਕ ਹਿਸਾਬ ਦਾ ਇਹ ਉਹ ਲਾਹੌਰ ਵੀ ਮਤਲਬ ਕੁਝ ਡਿਜ਼ਾਈਨਰ ਜਿਹੜੇ ਉਹਨਾਂ ਨੂੰ ਅੱਛਾ ਆਹ ਜਗ੍ਹਾ ਨਾ ਇਹਦੇ 'ਚ ਪਾਣ ਉਹਨਾਂ ਨੂੰ ਜਿਹੜੇ ਸੱਚੀ ਮੁੱਚੀ ਵਾਲੇ ਡਿਜ਼ਾਈਨਰ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਇੰਨੇ ਕੁ ਕਲਰ ਰੱਖਣੇ ਤੇ ਕਰੈਕਟਰ ਨਿਕਲੇ ਲਾਈਟ ਇਦਾਂ ਲੱਗੇ ਸਾਡਾ ਜਿਹੜਾ ਡਿਜ਼ਾਈਨਰ ਆ ਉਹ ਨੀਲੇ ਪੀਲੇ ਕੱਥਾ ਮਰੂਨ ਭਰ ਕੇ ਹਾਲਾ ਪਿੱਛੇ ਅਸੀਂ ਵਿੱਚ ਵੈਸੇ ਮਰ ਜੰਨੇ ਆ ਕਰੈਕਟਰ ਜਦੋਂ ਅਸੀਂ ਪੈਨੇ ਸਾਡਾ ਕੁਝ ਹੁਣ ਆਹ ਮੂੰਹ ਜੋ ਕਲਰਫੁਲ ਸੈੱਟ ਤੇ ਬੈਠਾ ਹੋਵੇ ਇੱਕ ਮਿੰਟ ਵੇਖ ਲਓ ਰੰਗ ਉਹਦਾ ਸਾਫ਼ ਹੋ ਰਿਹਾ ਸਾਜ ਤੁਸੀਂ ਆਪ ਦੇਖੋ ਤਾਂ ਹਾਂ ਇਸ ਤੋਂ ਹੁਣ ਤੁਸੀਂ ਦੱਸਣਾ ਵਾ ਵੀ ਕੈਸਾ ਲੱਗ ਰਿਹਾ ਐ ਨਿਖਰ ਕੇ ਆ ਰਹੇ ਨਾ ਬਾਹਰ ਕਰੈਕਟਰ ਇਹ ਗੱਲ ਹੁਣ ਜਦੋਂ ਤੁਸੀਂ ਇੱਥੇ ਪੀਲੀ ਸ਼ਰਟ ਚਿੱਟੀ ਸ਼ਰਟ ਆਹ ਸ਼ਰਟ ਸਾਰੇ ਰੰਗ ਇਹਦੇ ਚ ਨਿਕਲਣਗੇ ਡਾਰਕ ਸ਼ੈਡ ਨਹੀਂ ਪਵੇਗੀ ਇਹਦੇ ਤੇ ਜਿਹੜੀ ਮਰਜ਼ੀ ਪਾ ਤੂੰ ਤੇਰਾ ਫੇਸ ਤੇ ਨਿਕਲੇਗਾ ਨਾ ਹਾਂ ਤਾਜੀ ਤੁਸੀਂ ਕੀਤੀ ਸੈਟਿੰਗ ਸਾਰੀ ਮੈਂ ਨਹੀਂ ਕੀਤੀ ਨਹੀਂ ਕਰਾਚੀੋਂ ਬੰਦੇ ਆਏ ਸੀਗੇ ਨਹੀਂ ਲੈਟਿੰਗ ਆ ਬਹੁਤ ਮੇਨ ਟੂ ਮੇਨ ਹੋਈ ਹਾਂ ਲੈਟ ਠੀਕ ਹੋ ਗਈ ਲੈਟ ਵੀ ਅਸੀਂ ਰਾਤੀ ਕੀਤੀ ਸਾਰੀ ਦੁਬਾਰਾ ਉਸਤਾਦ ਜੀ ਇਹੀ ਲਾਈਟ ਲੱਗੀ ਹੁੰਦੀ ਫਿਰ ਮੇਨ ਹੋ ਗਈ ਹਾਲੇ ਨਹੀਂ ਹਾਲੇ ਨੂੰ ਮੈਂ ਥੋੜਾ ਠੀਕ ਕਰਨਾ ਵਾ ਪ੍ਰੀਤ ਸਾਹਿਬ ਇਹ ਦੇਖੀ ਜ਼ਿੰਦਗੀ ਭਰ 1 ਲੱਖਵੀਂ ਐਪੀਸੋਡ ਹੋਣੀ ਹੈ ਇਹ ਠੀਕ ਹੋ ਰਿਹਾ ਹੁਣ ਯਾਰ ਇਹ ਵੀ ਤੇ ਇੱਕ ਖੇਡ ਹੀ ਹੈ ਨਾ ਹਾਂ ਠੀਕ ਹੈ ਨਾ ਆ ਦੇ ਨਾ ਹੁਣ ਆ ਦੋਵੇਂ ਝੋਨਾ ਬਾਹਰ ਨੂੰ ਆ ਗਏ ਮੈਂ ਅੰਦਰ ਨੂੰ ਕਰਨੀਆਂ ਹਲੇ ਅਸ ਮੈਂ ਹਰ ਸ਼ੈ ਇਹਨਾਂ ਦੇ ਮੂੰਹ ਤੇ ਕਰਦਾ ਵਾਂ ਮੈਂ ਕੋ ਕੇ ਕੁਝ ਨਹੀਂ ਕਰਦਾ ਪ੍ਰੀਤ ਸਾਹਿਬ ਤੁਸੀਂ ਵੇਖਣਾ ਵਾ ਸਾਲ ਕੁ ਬਾਅਦ ਨਾ ਭਰਿਆ ਹੋਣਾ ਪਰਦਾ ਵੀ ਚੀਜ਼ਾਂ ਨਾਲ ਲੈਟਾਂ ਨਾਲ ਉੱਥੇ ਮੋਰ ਦੇ ਪੰਖ ਲੱਗੇ ਤੇ ਦੁਪੱਟੇ ਅਗਲੇ ਸਾਲ ਪਤਾ ਖੜਾ ਕੀਤਾ ਬਾਬਾ ਪਹਿਲੇ ਮੈਂ ਸੋਚਿਆ ਸੀ ਬਾਬਾ ਜੀ ਕਿ ਸਾਰੇ ਪਰਦੇ ਪੁਰਦੇ ਕੱਢਦਾ ਬਾਹਰ ਸੱਚੀ ਤੁਹਾਨੂੰ ਦੱਸਣ ਲੱਗਾ ਤੁਸੀਂ ਦੱਸਣਾ ਆਈਡੀਆ ਅਗਰ ਤੁਹਾਨੂੰ ਅੱਛਾ ਲੱਗੇ ਤੇ ਮੈਂ ਸਹੀ ਸੋਚਿਆ ਸੀ ਇਹ ਪਰਦੇ ਪੁਰਦੇ ਸਾਰੇ ਲਾ ਦਾਂ ਜਿਹੜੀ ਪਿੱਛੇ ਜੈਨੂਇਨ ਦੀਵਾਰ ਹੈ ਨਾ ਜਿੱਥੇ ਬਾਰੀ ਲੱਗੀ ਹੈ ਉਹਨੂੰ ਅੱਛਾ ਜਿਹਾ ਆਰਟਿਸਟਿਕ ਪੇਂਟਰ ਬੁਲਾ ਕੇ ਉਹਦੇ ਕੋਲੋਂ ਉਹਨੂੰ ਡਰਾਇੰਗ ਰੂਮ ਟੈਪ ਬਣਵਾ ਲਵਾਂ ਠੀਕ ਹੈ ਜੀ ਦੀਵਾਰਾਂ ਦੇ ਹੀ ਸੈੱਟ ਸੂਟ ਤੋਂ ਇਲਾਵਾ ਪੇਂਟ ਦੀਵਾਰਾਂ ਦੇ ਹੀ ਕਰ ਦੇਵੇ ਔਰ ਬਣਾ ਦੇਵੇ ਔਰ ਉੱਤੇ ਤੁਸੀਂ ਆਪਣੇ ਡਰਾਇੰਗ ਰੂਮ ਟੈਪ ਘਰ 'ਚ ਜਿਵੇਂ ਬੈਠੇ ਉਸ ਤੋਂ ਬਾਅਦ ਤੁਸੀਂ ਇਹਨੂੰ ਚੁੱਕ ਕੇ ਨਾ ਤੇ ਇੱਥੇ ਇੰਜ ਸੋਫੇ ਲਾ ਲਓ ਦਰਮਿਆਨ ਇੱਕ ਸੋਫਾ ਹੀ ਦੱਸੋਵੇ ਗੈਸਟ ਵੀ ਆਵੇ ਲੇਕਿਨ ਉਹਦੇ ਨਾਲ ਜਿਹੜੀ ਬੈਠਕ ਦੀ ਫੀਲ ਹੈ ਨਾ ਜਿਹੜੀ ਬੈਠੇ ਸੀ ਦਾ ਅੱਜ ਜਿਹੜਾ ਹੁਣ ਤੋਂ ਬੈਠਾ ਉਹਦੇ ਇਦਾਂ ਸੋਫੇ ਤੇ ਨਹੀਂ ਬਹਿ ਸਕਦਾ ਨਹੀਂ ਕਦੇ ਵੀ ਨਹੀਂ ਹਾਂ ਉਹ ਮੁੱਕ ਜਾਣੀ ਸੀ ਸਹੀ ਗੱਲ ਇਹ ਰੌਲਾ ਇਹ ਆ ਜੋ ਮਰਜ਼ੀ ਕਾ ਲਓ ਤੁਸੀਂ ਸੋਫੇ ਤੇ ਨਹੀਂ ਬਹਿ ਸਕਦੇ
ਉਸਤਾਦ ਜੀ ਦਾ ਨਾ ਮੈਂ ਹਿਸਾਬ ਲਾਇਆ, ਉਸਤਾਦ ਜੀ ਨੇ 3-4 ਉੱਚੀ ਲਾ ਥੋੜਾ ਹਿਸਾਬ ਮੇਰਾ। ਮਤਲਬ ਹੈ ਨਾ ਉਸਤਾਦ ਜੀ 3-4 ਕੁਲੀਏ ਲਾਉਂਦੇ ਆ, ਉਹ ਜਿਹੜੇ ਗਲਤ ਹੋ ਜਾਂਦੇ ਆ ਉਹ ਕਿਸੇ ਹੋਰ ਤੇ ਪਾ ਦਿੰਦੇ, ਸਹੀ ਜਿਹੜਾ ਉਹ ਆਪਣੇ ਤੇ ਲੈ ਲੈਂਦੇ। ਹਾਂ ਮੇਰੀ नहीं ਗੱਲ नहीं गलत मैं किसी से भी नहीं पाਉਂਦਾ, मैं ਤੇ ਆਪ कहना मैं इंसान को बेहतर टू बेहतर होना ਦੀ ਤਲਾਸ਼ 'ਚ ਜਾਣਾ ਚਾਹੀਦਾ। ਉਸਤਾਦ ਜੀ ਤੁਹਾਡੇ ਠਹਿਰਾਓ ਹੈ ਹੀ ਨਹੀਂ। ਹਾਂ ਇਹ ਤੂੰ ਗੱਲ ਬਿਲਕੁਲ ਸਹੀ ਕੀਤੀ। ਸਹੀ ਗੱਲ ਉਸਤਾਦ ਜੀ। ਥੋੜਾ ਟਾਈਮ ਹੋਣਾ ਵਾ ਉਸਤਾਦ ਜੀ ਨੇ ਇੱਥੇ ਛੋਟੀ ਜਿਹੀ ਇੱਕ ਬੱਕਰੀ ਬੰਨੀ ਨਾਲ ਕੂਲਰ ਪਿਆ ਹੋਣਾ ਔਰ ਇਹ ਸੈੱਟ ਦੀ ਡਿਮਾਂਡ ਆ, ਇੱਥੇ ਬੱਕਰੀ ਬੈਠੀ ਹੋਵੇ ਯਾਰ। ਥੋੜੇ ਪੱਠੇ ਪਏ ਹੋਣ। ਯਾਰ ਇਹ ਕਿੱਥੇ ਗੱਲ ਜੀ ਸਰ। ਹਾਂ। ਔਰ ਇੱਧਰ ਸ਼ੇਰ ਹੋਵੇ, ਬੱਕਰੀ ਤੇ ਸ਼ੇਰ ਇੱਕੋ ਕਾਟ, ਬਲਕਿ ਸ਼ੇਰ ਤੇ ਬੈਠਾ ਹੀ ਹੈ, ਬੱਕਰੀ ਇੱਥੇ ਬਾਓ ਬਸ। ਆ ਛੋਟੀ ਵੱਡੀ ਹੋ ਜਾਣੀ ਤੇ ਬਾਂਸ ਪਿਆ ਹੋਣਾ। ਪਿੱਛੇ ਊਂਟ ਖਲੋਤਾ ਹੋਵੇ ਐਨ ਮੂੰਹ ਕਰਕੇ ਹਨਾ, ਪਿੱਛੋਂ ਐਨ ਹਾਥੀ ਦੀ ਸੁੰਡ ਆ ਕੇ ਥੋੜਾ ਮੈਨੂੰ ਐ ਕਰਦਾ ਹੋਵੇ। ਪਿੱਛੋਂ ਆ ਪਰਦਾ ਚੁੱਕਿਓ 5-7 ਬਾਬੇ ਬੈਠੇ ਹੋ, ਕਿੰਨਾ ਰਾਗਾ ਜਾਨੀ ਸ਼ੋ। ਲਓ ਜੀ ਭਾਜੀ ਅਗਲੀ ਗੱਲ ਇਹ ਆ ਕਿ ਇੱਕ ਮਗਰਮੱਛ ਐਸ ਰੁੱਖ ਪਿਆ ਹੋਵੇ, ਇੱਕ ਐਸ ਰੁੱਖ ਵਿਚਕਾਰ ਮਾਈਕ ਪਿਆ। ਮਗਰਮੱਛ ਤੇ ਲੱਕ ਤੇ ਮਾਈਕ ਰੱਖਿਆ ਵਾ, ਉਹਨੂੰ ਮਾਵਾ ਹਿੱਲਣਾ ਨਹੀਂ ਹੋਏ, ਹਿੱਲਣਾ ਨਹੀਂ, ਮਾਈਕ ਡੇਗ ਪੈਣਾ। ਹਾਂ ਕਸਮੇ ਜਾਂ ਵੀ ਹੋ ਸਕਦਾ ਛੋਟਾ ਨਿਉਲਾ ਫੜ ਕੇ ਬੈਠਾ ਮਾਇਕ ਹੈ। ਆਹੋ ਉਹ ਨਹੀਂ ਹੁੰਦੇ ਤੇ ਕੁੱਤੇ ਬਿੱਲੇ ਦੇ। ਹੁਣ ਸੈਟਲ ਨੂੰ ਇਹਦਾ ਰਹਿ ਗਿਆ ਵਾ ਥੋੜਾ ਜਿਹਾ ਕਾਰਪੇਟ। ਫਰੀਦ ਸਾਹਿਬ ਉਸਤਾਦ ਜੀ ਜਦੋਂ ਡਾਕਟਰ ਨਸਰੁੱਲਾ ਤੋਂ ਥੋੜਾ ਜਿਹਾ ਦੂਰ ਹੁੰਦੇ ਆ ਨਾ, ਤੈਨੂੰ ਪਤਾ ਫਿਰ ਇਹ ਚੀਜ਼ਾਂ। ਨਹੀਂ ਮੈਂ ਡਾਕਟਰ ਨੁਸਰਤ ਸਾਹਿਬ ਤੇ ਉਹ ਤੇ ਕਾਬਲੇ ਇੱਜ਼ਤ ਨੇ ਸਾਰਾ। ਹਾਂ ਉਹ ਬਹੁਤ ਲੋਕ ਪੁੱਛ ਰਹੇ ਨੇ ਕਿ ਜਿਹੜੇ ਮੋਹਰਿਆਂ ਵਾਲੇ ਹਕੀਮ ਸਾਹਿਬ ਨੇ ਉਹਨਾਂ ਦਾ ਨੰਬਰ ਦੇ ਦਿਓ। ਉਹ ਜਿਹੜੇ ਉਹਨਾਂ ਦਾ ਉਹ ਭਾਜੀ ਮੈਂ 1 ਮਿੰਟ ਉਹਨਾਂ ਕੋਲ ਇਜਾਜ਼ਤ ਲੈ ਲਵਾਂ, ਤੁਹਾਡੇ ਸਾਹਮਣੇ ਬਹੁਤ ਲੋਕ ਪੁੱਛਦੇ ਨੇ। ਪੁੱਛੋ ਜੀ ਪੁੱਛੋ। ਠਹਿਰ ਜੋ ਜੀ 1 ਮਿੰਟ। ਮੋਹਰੇ ਸਈਆਂ ਮੋਹਰੇ ਵਾਲੇ ਹਕੀਮ ਮੋਹਰੇ ਪੀਆ ਮੋਹਰੇ। ਲਓ ਜੀ ਤੁਹਾਡੇ ਸਾਹਮਣੇ ਮੈਂ ਪੁੱਛ ਲੈਣੇ, ਕਿਉਂਕਿ ਮੈਂ ਫਿਰ ਨੰਬਰ ਉਹਨਾਂ ਦਾ ਦੇ ਦਾਂਗਾ ਤੁਹਾਨੂੰ ਜਿੰਨੇ ਜਿੰਨੇ ਮੰਗਿਆ। ਔਰ ਫਿਰ ਮੈਂ ਕੁਛ ਸਲਾਮ ਅਲੈਕੁਮ ਜੀ ਭਾਜੀ। ਭਾਜੀ ਮੈਂ ਸਜਾਦ ਜਾਨੀ ਅਰਜ਼ ਕਰ ਰਿਹਾ ਫੈਸਲਾਬਾਦੋਂ। ਕੀ ਹਾਲ ਜੀ? ਸ਼ੁਕਰ ਅੱਲਾ ਦਾ। ਅੱਛਾ ਭੈਣ ਮੈਂ ਆਪਣੇ ਪ੍ਰੋਗਰਾਮ 'ਚ ਕੋਈ ਤੁਹਾਡਾ ਜ਼ਿਕਰ 1-2 ਵਾਰੀ ਕੀਤਾ ਸੀ ਤੇ ਉਹ ਬਹੁਤ ਸਾਰੇ ਲੋਕ ਤੁਹਾਡਾ ਨੰਬਰ ਮੰਗ ਰਹੇ ਨੇ, ਨੰਬਰ ਦੇ ਦਾਂ ਤੁਹਾਡਾ? ਜੀ ਸਰ ਤੁਸੀਂ ਮੇਰਾ ਨੰਬਰ ਦਿਓ। ਇਹੀ ਦੇ ਦਾਂ ਜਾਂ ਕੋਈ ਹੋਰ ਦੇ ਦਾਂ? ਹਾਂਜੀ ਇਹ ਵਾਲਾ ਨੰਬਰ ਦੇ ਦਿਓ ਤੁਸੀਂ ਭਾਈ। ਚਲੋ ਠੀਕ ਆ, ਇਹੀ ਮੈਂ ਆਏ ਵੀ ਨੇ ਮਰੀਜ਼, ਆਏ ਵੀ ਨੇ ਮੇਰੇ ਕੋਲ, ਪਹੁੰਚੇ ਵੀ ਨੇ ਕੋਈ। ਮੇਰਾ ਨਾਂ ਲਿਆ ਉਹਨਾਂ ਨੇ? ਹਾਂਜੀ ਕਹਿੰਦੇ ਜੀ ਅਸੀਂ ਪ੍ਰੋਗਰਾਮ ਦੇਖਿਆ ਸੀ, ਲੇਕਿਨ ਸਾਨੂੰ ਇੰਨਾ ਦੱਸਿਆ ਸੀ ਉੱਥੇ ਰਹਿਮਾਨੀਆਂ ਮੇਲਾ ਕੋਈ ਪਹੁੰਚ ਕੇ ਮੇਰੇ ਕੋਲ ਪਹੁੰਚੇ ਨੇ ਕੋਈ ਬੰਦੇ। ਨਹੀਂ ਨਹੀਂ ਉਹ ਫਿਰ ਮੈਂ ਨੰਬਰ ਦੇ ਦੇਣਾ ਨਾ ਤਾਂ ਕਿ ਕਿਤੇ ਗਲਤ ਨਾ ਹੋਰ ਆਸੇ-ਪਾਸੇ ਚਲੇ ਜਾਣ ਇੱਧਰ ਉੱਧਰ। ਜੀ ਤੁਸੀਂ ਮੇਰਾ ਨੰਬਰ ਦੇ ਦਿਓ ਉਹਨਾਂ ਕੋਲ। ਜੀ ਵਹਾਬ ਭਾਈ ਹੁੰਦੇ ਨੇ। ਵਹਾਬ ਭਾਈ। ਹਾਂਜੀ ਓਕੇ ਭਾਜੀ ਓਕੇ, ਥੈਂਕ ਯੂ ਸਰ, ਥੈਂਕ ਯੂ। ਸਭ ਕਹਿ ਰਿਹਾ ਜੀ। ਅੱਲਾ ਦਾ ਕਰਮ ਭਾਜੀ। ਚਲੋ ਅੱਲਾ ਖੈਰ ਕਰੇ। Okay. ਠੀਕ ਹੋ ਗਿਆ ਸਰ ਬਾਅਦ। ਓਕੇ ਓਕੇ। ਲਓ ਜੀ ਭਾਜੀ ਇਹ ਨੰਬਰ ਪਾਣੀ ਲਿਖ ਦਿਓ ਜੀ ਥੱਲੇ। ਹਾਏ ਹਾਏ। ਆ ਨੰਬਰ ਨੋਟ ਵੀ ਕਰ ਲਓ ਭਾਜੀ। 0343 1938 248। 248 ਹਾਂ 200 200 ਹਾਂ 0343 19382 48। ਕਿਹੜਾ ਨੰਬਰ ਹੋਇਆ? ਆਪਾਂ ਨੇ ਥੱਲੇ ਲਿਖਿਆ ਵੀ ਆ ਰਿਹਾ ਨਾ, ਉੱਥੋਂ ਮੇਰੇ ਵੱਲ ਨਾ ਜਾਇਓ, ਥੱਲੇ ਲਿਖਿਆ ਵੀ ਆ ਰਿਹਾ ਇਹਨਾਂ ਨੂੰ। ਅੱਛਾ ਮੈਂ ਇੱਕ ਗੱਲ ਦੱਸ ਰਿਹਾ, ਜ਼ੀਨ ਇਹ ਨਹੀਂ ਬਣਾ ਕੇ ਲੈ ਕੇ ਜਾਣਾ ਕਿ ਜਾਨੀ ਭਾਈ ਨੇ ਕਿਹਾ। ਤੇ ਕੋਈ ਵੀ ਦੁਨੀਆ ਦਾ ਡਾਕਟਰ, ਕੋਈ ਵੀ ਹਕੀਮ, ਕੋਈ ਵੀ ਹਰ ਕਿਸੇ ਨੂੰ ਹਰ ਕਿਸੇ ਤੋਂ ਸ਼ਿਫਾ ਨਹੀਂ ਮਿਲਦੀ। ਅੱਲਾ ਨੇ ਵੰਡ ਕੇ ਰੱਖੀ, ਕਿਸੇ ਨੂੰ ਉੱਥੋਂ ਮਿਲ ਜਾਂਦੀ, ਕਿਸੇ ਨੂੰ ਉੱਥੋਂ ਮਿਲ ਜਾਂਦੀ। ਕभी इस नगर कभी उस नगर का मैं जिंदगी तेरा शुक्रिया मैं कहाँ कहाँ से भटक गया। ਠੀਕ ਹੈ ਜੀ। ਤੇ ਮੈਂ ਜਦੋਂ ਇਹਨਾਂ ਕੋਲ ਗਿਆ ਸੀ ਨਾ, ਜਦੋਂ ਮੈਨੂੰ ਪ੍ਰੋਬਲਮ ਸੀ ਤੇ ਮੈਂ ਖੱਪ ਕੇ ਇਹਨਾਂ ਕੋਲ ਗਿਆ ਸੀ ਤਾਂ ਮੈਨੂੰ ਅੱਲਾ ਨੇ 15-20 ਦਿਨ ਸ਼ਿਫਾ ਦੇ ਦਿੱਤੀ ਸੀ। ਹੋ ਸਕਦਾ ਤੁਹਾਨੂੰ ਕਿਤੇ ਹੋਰ ਰੱਖੀ ਹੋਵੇ ਅੱਲਾ ਨੇ ਸ਼ਿਫਾ ਤੁਹਾਡੇ, ਜਾਂ ਅੱਲਾ ਨੇ ਤੁਹਾਨੂੰ ਇਮਤਿਹਾਨ 'ਚ ਸਾਰੀ ਜ਼ਿੰਦਗੀ ਰੱਖਣਾ ਹੋਵੇ। ਇਹ ਵੀ ਜ਼ਿਹਨ 'ਚ ਰੱਖ ਕੇ ਜਾਣਾ ਕਿ ਦੁਆ ਕਰਕੇ ਜਾਣਾ ਕਿ ਯਾ ਅੱਲਾ ਇੱਥੋਂ ਸ਼ਿਫਾ ਦੇ ਦੇ ਤੁਹਾਨੂੰ। ਹਾਂ ਲੇਕਿਨ ਇਹ ਨਹੀਂ ਕਿ ਆ ਕੇ ਮੈਨੂੰ ਗਾਲਾਂ ਕੱਢੀ ਜੋ ਤੁਸੀਂ। ਮੈਂ ਤੁਹਾਨੂੰ ਪਹਿਲੇ ਦੱਸਦਾ ਜੇ ਮੈਨੂੰ ਉੱਥੋਂ ਆਰਾਮ ਆਇਆ ਸੀ, ਹਕੀਕਤ ਆ। ਬਹੁਤ ਸਾਰੇ ਐਸੇ ਵੀ ਹੋਣਗੇ ਜਿਹੜੇ ਕਹਿਣਗੇ ਭਾਵੇਂ ਅਸੀਂ ਗਏ ਤਾਂ ਸਾਨੂੰ ਨਹੀਂ ਫਰਕ ਪਿਆ। ਇਹ ਵੀ ਹੋ ਸਕਦਾ। ਹਰ ਡਾਕਟਰ ਕੋ, ਹਰ ਹਕੀਮ ਕੋ, ਹਰ ਕਿਸੇ ਕੋ ਹਰ ਚ ਨਹੀਂ ਹੁੰਦਾ ਸਿਸਟਮ। ਲਓ ਜੀ ਇਹ ਮੈਂ ਦੇਤਾ ਭੈਣ, ਠੀਕ ਹੈ ਜੀ। मोहरे ਇਹਦੇ ਥੰਬਨੇਲ ਤੇ ਲਾ देना, मोहरे के हकीम का नंबर इस शो में है। ਹਾਂ ਸਭ ਪਤਾ। मोहरों वाले। लेकिन अल्लाह पाक शिफा देवे। बड़े बड़े लोग ने मेरी वालदा इन्ने सालों तो ये बीमारी ऐसी फरीद खान ਓਏ ਹੋਏ मोहरा आए नहीं, ਮੋਰੇ ਹੁੰਦੇ ਕਿੱਥੇ? मोहरे ਹੁੰਦੇ ਆ। ਮੱਥੇ ਦੇ ਇੱਥੇ ਤੁਹਾਡੇ ਤੇ ਦੀਵਾਰਾਂ 'ਚ ਹੀ ਹੁੰਦੇ ਆ ਸਿਰਫ। नहीं 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 मोहरा एक ते मोहरा ਹੁੰਦਾ ਨਾ ਜਿਹੜਾ ਕਹਿੰਦਾ ਯਾਰ इसको मोहरा बना, ਹਾਂਜੀ ਹਾਂਜੀ है ना, ਹਾਂ टाउट टैप ਹਾਂਜੀ ਹਾਂਜੀ ਜਿਹਨੂੰ ਅੱਗੇ ਲਾਈਦਾ। ਜਿਹਨੂੰ ਅੱਗੇ ਲਾਈਦਾ ਮੋਹਰਾ। ਹਾਂਜੀ ਹਾਂ ਜਿਹਨੂੰ ਮੋਹਰੀ ਇਹਨੂੰ ਪਾ ਦਿਓ। ਇੱਕ ਮੋਹਰਾ ਹੁੰਦਾ ਵਾ ਜਿਹੜਾ बैक बोन ਦੇ ਵਿੱਚ मोहरे संगली रीढ़ की हड्डी के दरमियान में
ਹਾਂ ਆ ਇੱਥੇ ਹਾਂ ਇੱਥੇ ਦੀ ਹੱਡੀ ਆ ਗਈ। ਆਪ ਪਿੱਛੇ ਹੁੰਦੀ ਰੀੜ ਦੀ ਹੱਡੀ ਆ ਭਾਈਜਾਨ ਇਧਰ ਰੀਡ ਚ ਤੇ ਮੈਂ ਉਸ ਤੋਂ ਅੱਜ ਸਹੀ ਮਾਰ ਦਿੱਤੀ ਜੇ ਇਹ ਹੁੰਦਾ ਮੋਹਰਾ। ਤੁਸੀਂ ਕਿਹਾ ਸੀ ਇੱਥੇ ਹੁੰਦੀ ਸੰਗਲੀ, ਇਹ ਸਾਈਡਾਂ ਦੇ ਇੰਜ ਕਰਕੇ ਇੰਜ ਦੋ ਇੰਜ ਕੇਕੜੇ ਬਣੇ ਹੁੰਦੇ, ਉਹਨਾਂ ਚੋਂ ਕੋਈ ਇਧਰ ਕੇ ਪੱਠਾ ਥੱਲੇ ਆ ਜਾਂਦਾ ਵਾ, ਕੋਈ ਪੱਠਾ ਦੋਵਾਂ ਮੋਹਰਿਆਂ ਦੇ ਵਿੱਚ ਆ ਜਾਂਦਾ ਵਾ। ਹਾਂਜੀ ਹਾਂਜੀ ਪੱਠਿਆਂ ਦੀ ਗੇਮ ਹੁੰਦੀ ਡਿਸਕਾਂ ਵੀ ਹੁੰਦੀਆਂ ਵਿੱਚ ਔਰ ਮੋਹਰੇ ਦੀ ਦਰਦ ਸਾਜੀ ਜਿੱਥੇ ਪੱਠੇ ਆਏ ਹੁੰਦੇ ਨੇ ਉੱਥੇ ਕਦੀ ਦਰਦ ਨਹੀਂ ਹੋਏਗੀ, ਦਰਦ ਇੱਥੇ ਹੋਏਗੀ। ਇੰਜ ਪਿੱਛੇ ਦਰਦ ਜਾਏਗੀ ਇੱਥੇ ਤੱਕ ਆ ਜਾਏਗੀ। ਓਏ ਹੋਏ ਹੋਏ ਜਿਹਨੂੰ ਮੋਹਰੇ ਦੀ ਦਰਦ ਹੁੰਦੀ ਨਾ ਉਹਦੇ ਆ ਜਿਹੜੀ ਆ ਨਹੀਂ ਬੈਕ ਸਾਈਡ ਥਾਈ ਦੀ ਇੱਥੇ ਦਰਦ ਹੁੰਦੀ ਹੈ, ਇੱਧਰ ਨੂੰ ਆਏਗੀ 4 ਘੰਟੇ ਬਾਅਦ ਇੱਧਰੋਂ ਬਿਲਕੁਲ ਠੀਕ ਹੋ ਜਾਏਗਾ, ਇੱਧਰ ਨੂੰ ਆ ਜਾਏਗੀ ਔਰ ਇੰਜ ਹੋ ਜਾਏਗਾ ਔਰ ਇੰਜ ਹੋ ਜਾਏਗਾ। ਇਹ ਨਿਜ਼ਾਮ ਇਹਦਾ ਮੋਹਰੇ ਉਸਤਾਦ ਜੀ ਹੁੰਦੀ ਕਾਹਦੇ ਨਾਲ ਆ? ਇਹ ਜੀ ਦਵਾਈ ਨਾਲ ਹੁੰਦੀ ਹੈ। ਲੇਕਿਨ ਸਰ ਮੈਂ ਤੁਹਾਨੂੰ ਦੱਸਦਾ, ਅਗਰ ਤੇ ਕੋਈ ਹੋਇਆ ਨਾ ਪਹਿਲੇ ਐਕਸ-ਰੇ ਕਰਾਉਣਗੇ, ਉਸ ਤੋਂ ਬਾਅਦ ਦੇਖਣਗੇ ਤੇ ਉਹ ਤੁਹਾਨੂੰ ਦਵਾਈ ਦੇਣਗੇ। ਇਨਸ਼ਾਅੱਲਾ ਤੁਸੀਂ ਅਗਰ ਪਰਹੇਜ਼ ਪੂਰਾ ਕਰੋਗੇ, ਜਿੱਦਾਂ ਉਹ ਕਹਿਣਗੇ ਉਦਾਂ ਕਰੋਗੇ, ਜੋ ਪਕਾ ਕੇ ਖਾਣ ਨੂੰ ਜੋ ਵੀ ਦਵਾਈ ਉਹ 5 7 8 ਨਿਜ਼ਾਮ ਕਰਦੇ ਨੇ। ਯਾਨੀ ਉਹਦੇ 'ਚ ਇਹ ਹੁੰਦਾ ਕਿ ਤੁਸੀਂ ਸਾਰੀ ਦਿਹਾੜੀ ਉਹ ਦਵਾਈ ਖਾਣੀ, ਉਹਨਾਂ ਦੀ ਉਹ ਇਦਾਂ ਦਾ ਸੈਟਅਪ ਉਹਨਾਂ ਦਾ, ਉਹ ਤੁਸੀਂ 10 15 ਦਿਨ ਕਰ ਲੈਣਾ। ਜਿੱਤੋਂ ਪਰਹੇਜ਼ ਕਰਨ ਸਰ, ਪਰਹੇਜ਼ ਦਵਾਈ ਨਾਲੋਂ ਕਿਤੇ ਬਿਹਤਰ ਆ। ਆਹੋ ਜੀ ਦਵਾਈ ਸਪੋਰਟ ਕਰਦੀ ਆ ਲੇਕਿਨ ਪਰਹੇਜ਼ ਸਾਜੀ ਜਿੰਨੀਆਂ ਬਿਮਾਰੀਆਂ ਤੁਹਾਨੂੰ ਸੀ ਲੋਕਾਂ ਤੁਹਾਡੇ ਕੋਲ ਡਾਕਟਰਾਂ ਦੇ ਚਾਰਟ ਨਾ ਸ਼ਡਿਊਲ ਨਹੀਂ ਸਹੀ ਗੱਲ ਹੈ। ਪਰਹੇਜ਼ ਦੇ ਦਿਨਾਂ ਦੇ ਵਿੱਚ ਤੁਸੀਂ ਹੋਰ ਕੋਈ ਕੰਮ ਨਹੀਂ ਕਰਨਾ ਵੀ ਤੁਸੀਂ ਮਤਲਬ ਭਾਰ ਚੁੱਕ ਲਿਆ, ਪੁੱਠੇ ਹੋ ਗਏ, ਸਿੱਧੇ ਹੋ ਗਏ। ਜੀ ਟੀਵੀ ਚਲਾ ਲਿਆ। ਟੀਵੀ ਮੋਹਰਾ ਕਿਹੜਾ ਇੱਥੇ ਹੁੰਦਾ, ਨਹੀਂ ਟੀਵੀ ਚਲਾ ਲਿਆ। ਟੀਵੀ ਚਲਾ ਕੇ ਬੰਦਾ ਪਿਆ ਹੀ ਰਹਿੰਦਾ ਇੱਕ ਪਾਸੇ, ਉਹਦਾ ਮਤਲਬ ਇਹ ਵਾ। ਯਾ ਮੈਂ ਤੁਹਾਨੂੰ ਦੱਸਦਾ ਵਾਂ, ਓਏ ਲਾ ਮੋਹਰੇ ਦਾ ਇੱਕ ਇਲਾਜ ਆ। ਅੱਛਾ ਜੀ ਹਾਂਜੀ ਕੀ ਉਸਤਾਦ ਜੀ 4-5 ਜਿਹੜੇ ਅਥਰੇ ਟੈਪ ਮੁੰਡੇ ਨਹੀਂ ਹੁੰਦੇ ਮਹੱਲੇ ਦੇ, 4 ਇਕੱਠੇ ਕਰਕੇ ਉਹਨਾਂ ਨੂੰ ਚਾਰਾਂ ਨੂੰ ਮਾਵਾਂ ਭੈਣਾਂ ਦੀ ਗਾਲਾਂ ਕੱਢ ਦੋ, ਉਹ ਤੁਹਾਨੂੰ ਮਧੋਲਣਗੇ, ਚੁੱਕ ਚੁੱਕ ਕੇ ਮਾਰਨਗੇ। ਉਸ ਤੋਂ ਬਾਅਦ ਉੱਠ ਕੇ 50% ਤੁਹਾਡੇ ਆਰੀਆ ਪਾ ਲਾ ਹੈ, ਜਾਂ ਤਾਂ ਤੁਸੀਂ ਉਹਨਾਂ ਨੂੰ ਜੱਫੀਆਂ ਪਾਉਣ ਲੱਗ ਪਏ ਉੱਠ ਕੇ, ਤੇ ਜਾਂ ਫਿਰ ਉਹ ਤੁਸੀਂ ਉੱਤੇ ਪਏ ਰਹੋ। ਹਾਂ ਨਾਲੇ ਨਹੀਂ ਤਾਂ ਥੋੜੀ ਲੈ ਕੇ ਨਾ, ਥੋੜੀ ਜਿਹੜੀ ਅੱਗੋਂ ਇੰਜ ਕਰਕੇ ਇੱਕ ਸਾਈਡ ਹੁੰਦੀ ਉਹਨੂੰ ਇੰਜ ਕਿਸੇ ਨੂੰ ਕੋ ਕੇ ਕੱਚ ਕੇ ਠਾ ਮੋਰੇ ਦੇ ਉੱਤੇ ਮਾਰ। ਹਾਂ ਤਾਜੀ ਕਿ ਕੁਰਸੀ ਮਿਲੀ ਹੈ, ਕਹਿੰਦੇ ਜਿਹੜੀ ਕੁਰਸੀ ਤੇ ਪੈਂਦਾ ਬੰਦਾ ਕਰਦਾ ਉਹਦੇ ਨਾਲ ਮੋਰੇ ਸਹੀ ਹੋ ਜਾਂਦੇ। ਨਹੀਂ ਉਹਦੇ ਨਾਲ ਹਾਲਾਤ ਠੀਕ ਹੋ ਜਾਂਦੇ। ਇਹ ਜਿਹੜੇ ਹਕੀਮ ਸਾਹਿਬ ਨੇ, ਮੈਂ ਤਾਂ ਦੱਸਦਾ ਬਾਬਾ ਜੀ, ਇਹ ਜਿਹੜੇ ਹਕੀਮ ਸਾਹਿਬ ਨੇ ਨਾ, ਇਹ ਹਕੀਮ ਸਾਹਿਬ ਤੁਹਾਨੂੰ ਦੇਸੀ ਦਵਾਈ ਵੀ ਦਿੰਦੇ ਨੇ, ਇੱਕ ਐਸਾ ਨਿਜ਼ਾਮ ਉਹ ਦਿੰਦੇ ਨੇ ਖਾਣ ਨੂੰ। ਮੈਂ ਤੁਹਾਨੂੰ ਦੱਸਦਾ ਬਾਬਾ ਸੱਚੀ, ਇਹਨਾਂ ਨੇ ਤੁਹਾਨੂੰ ਨਾ ਮਟਨ ਦੇ ਨਾਲ ਇੱਕ ਨਿਜ਼ਾਮ ਦੱਸਣਾ ਵਾ। ਅਗਰ ਤੇ ਤੁਹਾਡਾ ਉਹੀ ਰੌਲਾ ਆ ਜਿਹੜਾ ਮੈਨੂੰ ਸੀ, ਇਹਨਾਂ ਨੇ ਕੋਈ ਤੁਹਾਨੂੰ ਜਾਦੂ ਦੇਣਾ ਵਾ, ਉਹ ਤੁਸੀਂ ਮਟਨ ਦੇ ਵਿੱਚ ਪਾ ਕੇ ਨਾ ਭੁੰਨ ਕੇ ਤੇ ਉਹ ਖਾਣਾ ਮਟਨ 'ਚ। ਇਹ ਮਟਨ ਚ ਹਾਂ ਇਹ ਮਟਨ ਮਟਨ ਕੇ ਨਾ ਚੱਲ। ਹਾਂ ਤੇ ਔਰ ਉਹ ਮੈਂ ਉਹਦਾ ਹਿਸਾਬ ਲਾਇਆ ਕਿ ਉਹ ਤੁਸੀਂ ਨਾ 3-4 ਮਹੀਨੇ ਬਾਅਦ ਸਰਦੀਆਂ ਜਦੋਂ ਆਉਣ ਨਾ, ਸਰਦੀਆਂ 'ਚ 2 ਵਾਰੀ ਤੁਸੀਂ ਉਹ ਵੈਸੇ ਵੀ ਖਾ ਲਿਆ ਕਰੋ। ਔਰ ਉਹ ਦੋਵੇਂ ਚੀਜ਼ਾਂ ਹੀ ਕੁਦਰਤੀ ਨੇ, ਜਿਹੜੀਆਂ ਉਹਨਾਂ ਨੇ ਕਹਿਣਾ ਨਾ ਕਿ ਇਹਦੇ ਵਿੱਚ ਚੀਜ਼ ਪਾਉਣੀ ਹੈ ਮਟਨ 'ਚ, ਹਾਂਜੀ ਉਹ ਵੀ ਕੁਦਰਤੀ ਚੀਜ਼ ਆ। ਆਹਾ ਬਿਲਕੁਲ ਨਬਾਤਾਤ। ਹਾਂਜੀ ਉਹ ਵੀ ਕੁਦਰਤੀ ਆ, ਪੌਦਾ ਵਾ ਕੋਈ। ਔਰ ਉਹ ਤੁਸੀਂ ਵੈਸੇ ਵੀ ਪਾ ਜੀ ਐ ਤੁਹਾਡਾ ਲੱਕ ਸ਼ੱਕ ਇਹ ਉਹ 28 ਹੋ ਜਾਏਗਾ। ਮਟਨ ਦਾ ਸੁਣ ਕੇ ਤਾਂ ਮੇਰੇ ਵੀ ਉਹ ਹਲਕੇ ਯਾਰ ਉਹਨਾਂ ਨੇ ਜਿੰਨੀਆਂ ਦਵਾਈਆਂ ਖਾ ਚੁੱਕੇ ਨੇ, ਉਹਨਾਂ ਦਾ ਤਜਰਬਾ ਆਪਣੇ ਜਿਸਮ ਦੇ ਹਿਸਾਬ ਨਾਲ ਬਹੁਤ ਲੈ ਲਿਆ। ਹੁਣ ਤਾਕਤ ਜਿਹੜੀ ਨਹੀਂ ਸੀ ਹੁੰਦੀ, ਉਦੋਂ ਉਹਨੂੰ ਜਾ ਕੇ ਹਕੀਮਾਂ ਨੂੰ ਕਹਿਣਾ ਹਕੀਮ ਸਾਹਿਬ ਮੈਨੂੰ ਆਹ ਬਣਾ ਦਿਓ, ਉਹ ਬਣਾ ਦਿਓ। ਹੁਣ ਜਾ ਕੇ ਸਟੇਬਲ ਹੋਏ ਨੇ ਤੇ ਫਿਰ ਉਦਾਂ ਹੀ। ਬਿਮਾਰੀਆਂ ਦੀ ਉਹ ਪੀਲੀ ਕਿਤਾਬ ਆ ਜਿਹਦੇ ਤੇ ਸਾਰੇ ਨੰਬਰ ਨਹੀਂ ਲਿਖੇ ਹੁੰਦੇ। ਯਾਰ ਗੱਲ ਇਹ ਆ ਉਸਤਾਦ ਕਿ ਇੱਕ ਮੈਨੂੰ ਪਤਾ ਲੱਗ ਜਾਂਦਾ ਯਾਰ, ਮੈਂ ਦੱਸ ਦਿੰਦਾ ਵਾਂ। ਹੁਣ ਮੈਨੂੰ ਕਈ ਬੰਦੇ ਕਹਿੰਦੇ ਨੇ ਕਿ ਜੀ ਸਾਡੀ ਆ ਚੀਜ਼ ਦਾ ਦੱਸ ਦਿਓ, ਸਾਡੀ ਆ ਚੀਜ਼ ਦਾ ਦੱਸ ਦਿਓ, ਪੈਸੇ ਦਿੰਦੇ ਨੇ ਯਾਰ। ਤੇ ਤੁਸੀਂ ਦੱਸਿਆ ਤੈਨੂੰ ਪਤਾ ਮੈਂ ਗੱਲ 40-50 ਹਜ਼ਾਰ ਰੁਪਈਆ ਇੱਕ ਪ੍ਰੋਗਰਾਮ ਦਾ ਸਾਨੂੰ ਮਿਲਦਾ, ਮੈਂ ਇੱਥੇ ਫਲੈਕਸ ਲਾ ਦੇਵਾਂ ਰੰਗ ਕੋਰਾ ਕਰਨ ਵਾਲੀ ਕਰੀਮ 2 ਲੱਖ ਰੁਪਈਆ ਮਹੀਨੇ ਦਾ ਆਰਾਮ ਨਾਲ ਦੇਈ ਜਾਣਾ ਉਹਨਾਂ ਨੇ। 2 ਲੱਖ ਵਾਲੇ ਦੀ ਇੱਧਰ ਇੱਕ ਲਾ ਦੇਵਾਂ ਫਲਾਣੇ ਦੀ ਕੀਮ, 2-3 ਲੱਖ ਰੁਪਈਆ ਮੈਂ ਮੂੰਹੋਂ ਕਹਿ ਦੇਵਾਂ ਆ ਚੀਜ਼ ਇਸਤੇਮਾਲ ਕਰੋ। ਭੈਣ ਮੈਂ 10-15-20 ਲੱਖ ਰੁਪਈਆ ਕਮਾਈ ਯਾਰ, ਮੈਂ ਨਹੀਂ ਕਰ, ਮੈਂ ਉਹ ਦੱਸਣਾ ਵਾ ਭੈਣ ਜਿਹੜਾ ਮੈਂ ਯੂਜ਼ ਕਰਦਾ। ਮੈਂ ਆਪਣਾ ਅਚਾਰ ਦੱਸਿਆ, ਸ਼ੈਂਪੂ ਦੱਸਿਆ, ਹਰਾਮ ਹੋਵੇ ਮੈਂ ਉਸ ਤੋਂ ਇਲਾਵਾ ਕਦੀ ਕੋਈ ਸ਼ੈਂਪੂ ਉਹ ਨਾ ਹੋਵੇ ਤੇ ਮੈਂ ਕੋਈ ਲਾ ਲਵਾਂ, ਲੇਕਿਨ ਉਹ ਹੋਵੇ ਤੇ ਮੈਂ ਸ਼ੈਂਪੂ ਹੋਰ ਲਾਇਆ ਹੋਵੇ, ਔਰ ਉਹਦੀ ਵਜ੍ਹਾ ਨਾਲ ਮੇਰੇ ਵਾਲ ਬਚੇ ਨੇ ਅੱਜ ਤੱਕ। ਏਦਾਂ ਹੀ ਅੱਲਾ ਕੋ ਜਾਓਗੇ ਯਾਰ, ਮੈਂ ਸਾਰਾ ਗੰਜ ਪੈ ਗਿਆ ਸੀ। ਤੁਸੀਂ ਭਾਜੀ ਲੈਣਾ ਲਵੋ ਨਾ ਲਵੋ ਨਾ ਲਵੋ, ਲੇਕਿਨ ਮੇਰੀ ਜੈਨੂਇਨ ਗੱਲ ਇਹ ਹੈ ਉਹ ਸ਼ੈਂਪੂ ਦੀ ਵਜ੍ਹਾ ਨਾਲ ਅੱਲਾ ਨੇ ਮੇਰੇ ਵਾਲ ਬਚਾਏ ਨੇ। ਤੁਸੀਂ ਇੱਥੇ ਫਲੈਕਸਾਂ ਲਾਵੋ, ਮੇਰੇ ਭਰਾ ਦੀ ਵੀ ਸ਼ਾਹਦ ਪੰਪ ਵਰਕਸ, ਉਹਨਾਂ ਕਜ਼ਨ ਮੇਰੇ ਦੀ ਵੀ ਲਾਣੀ ਜੇ। ਅਚਾਰ ਮੈਂ ਆਪ ਖਾਣਾ, ਕਹਿੰਦੇ ਥੋੜੀ ਡੇਲੀ ਖਾਣਾ। ਤੁਸੀਂ ਖਾਂਦੇ ਉਹ ਮੈਂ ਦੱਸਦਾ, ਉਹਦਾ ਮੈਂ ਕੋਈ ਪੈਸਾ ਲੈਣਾ, ਤੁਸੀਂ ਮੰਗਾ ਲਓ, ਆ ਥੱਲੇ ਚੱਲਣ ਦੇ ਆ, ਤੁਸੀਂ ਮੰਗਾਓ, ਤੁਹਾਨੂੰ ਪਸੰਦ ਆਵੇ ਅਗਲੀ ਵਾਰ ਮੰਗਾ ਲਓ, ਨਾ ਪਸੰਦ ਆਵੇ ਰਹਿਣ ਦਿਓ। ਸ਼ੈਂਪੂ ਜਿਹੜਾ ਤੁਸੀਂ ਕਰ ਲੈਂਦੇ ਹੁਣ, ਇੰਨੇ ਦਿਨ ਹੋ ਗਏ ਨਹੀਂ ਮੈਂ ਦੱਸਾਂ ਬੜਾ ਕੀ ਹੋ ਗਿਆ ਤੈਨੂੰ? 2-3 ਸੈੱਟ ਲੰਘ ਗਏ। ਆਹੋ ਠੀਕ ਆ।
ਸ਼ੈਂਪੂ ਜਿਹੜਾ ਵਾ ਉਹ ਤੁਸੀਂ ਮੰਗਾ ਲਓ, ਆ ਥੱਲੇ ਚੱਲਦਾ ਪਿਆ ਵਾ, ਮੈਨੂੰ ਤੇ ਕੋਈ ਨਹੀਂ, ਮੈਂ ਨਹੀਂ ਸਾਡਾ ਲੈਣਾ ਦੇਣਾ। ਅੱਲਾ ਮਾਫੀ ਦੇਵੇ, ਲੇਕਿਨ ਤੁਸੀਂ ਉਹਨੂੰ 12 ਤੋਂ 14 ਸਾਲ ਰੋਜ਼ ਲਾਓ। ਆ ਲੋ ਯਾਰ ਕੁਝ 1200 ਬੋਤਲ ਤੇ ਵਿਕੇ ਨਾ। ਆਹੋ, ਮਤਲਬ ਉਹ ਸਲੋਲੀ ਵਰਕ ਕਰਦਾ ਵਾ। ਬਹੁਤਾ ਸਲੋ ਨਹੀਂ। ਅੱਛਾ ਫਿਰ ਨਹੀਂ ਮਤਲਬ ਤੁਸੀਂ ਉਹਨੂੰ ਕਹਿ ਲਓ ਯਾਰ, ਤੁਸੀਂ 100 ਡੇਜ਼ ਕਹਿ ਲਓ, 3 ਮਹੀਨੇ। ਛੱਡਣਾ ਨਹੀਂ ਉਸਤਾਦ ਜੀ। 3 ਮਹੀਨੇ ਤੁਸੀਂ ਉਹਨੂੰ ਡੇਲੀ ਦੂਜੇ ਦਿਨ ਤੁਸੀਂ ਉਹਨੂੰ ਯੂਜ਼ ਕਰੋ, ਲਾ ਕੇ ਤੁਸੀਂ ਆਪ ਦੱਸ। ਲੇਕਿਨ ਲਾਉਣਾ ਉਹਨੇ ਆ ਜਿਹਦੇ ਨਾਰਮਲ ਵਾਲ ਕਿਸੇ ਵਜ੍ਹਾ ਤੋਂ ਡਿੱਗਦੇ ਹੋਣ। ਹੁਣ ਪੂਰਾ ਬਾਓ ਅਜਦਾਦ ਗੰਜਾ ਹੋਵੇ ਆਹੋ ਹੈ ਤੇ ਮੇਰਾ ਸ਼ੈਂਪੂ ਲਾ ਕੇ ਮੁੜ ਕੇ ਕਵੇ ਲਾਓ ਜੀ ਝੂਠਾ। ਨਹੀਂ ਲਾਈਕ ਮੇਰੇ ਦਾਦਕੇ ਜਿਹੜੇ ਨਾ ਉਹਨਾਂ ਦੇ ਵਾਲ ਨਹੀਂ ਡਿੱਗਦੇ, ਯਾਨੀ ਉਹ ਗੰਜ ਪਾਉਣਾ ਸਾਡੇ ਮੇਰੇ ਦਾਦਕਿਆਂ 'ਚ ਨਹੀਂਗਾ, ਨਾਨਕਿਆਂ 'ਚ ਹੈਗਾ, ਦਾਦਕਿਆਂ 'ਚ ਨਹੀਂਗਾ। ਦਾਦੇ ਮੇਰੇ ਦੇ ਮਾਸ਼ਾਅੱਲਾ ਚਿੱਟੇ ਵਾਲ ਸੀ ਤੇ ਪਫ ਪੂਰਾ ਸੀ ਐ ਕਰ, ਆਹਾ ਯਾਨੀ ਪੂਰਾ ਇੰਜ ਕਰਕੇ ਵਾਹੁੰਦੇ ਸੀ ਵਾਲਾ ਸਾਹਿਬ। ਸਾਡੀਆਂ ਅੱਗੋਂ ਖੁਰਾਕਾਂ ਨਿਜ਼ਾਮ ਹੋ ਗਿਆ ਸੈਟਅਪ, ਉਹ ਮੇਰੇ ਵਿੱਚ ਵਿਰਲੇ ਹੋਣ ਲੱਗ ਪਏ। ਇਹ ਨਹੀਂ ਹੁੰਦਾ ਕਿ ਇੱਥੋਂ ਸ਼ੁਰੂ ਹੋ ਗਏ। ਉਹ ਜਿਹੜੇ ਇਦਾਂ ਦੇ ਬੰਦੇ ਤੇ ਜਿਨ੍ਹਾਂ ਦੇ ਹਾਲਾਤ, ਨੀਂਦ, ਖੁਰਾਕ ਕਿਸੇ ਵਜ੍ਹਾ ਤੋਂ ਡਿੱਗ ਰਹੇ ਨੇ, ਉਹਨਾਂ ਦੇ ਵਾਲ ਡਿੱਗਣੇ ਭਾਵੇਂ ਰੁਕ ਜਾਣ। 70 80 ਔਰਤਾਂ ਦੇ ਤੇ 100% ਰੋਕ ਦਿੰਦਾ ਨਾ ਉਹ। ਹਾਂਜੀ, ਰੋਕ ਦਿੰਦਾ ਉਹ ਔਰਤ ਦੇ ਵਾਲ ਨਹੀਂ ਡਿੱਗਣਗੇ ਬੜੀ ਗੱਲ। ਜੀ। ਤੇ ਬੰਦਿਆਂ ਦੇ 70-80% ਬੰਦਿਆਂ ਨੂੰ ਬਿਮਾਰੀ ਹੁੰਦੀ ਨੇ, ਖਲੋਤੇ ਇੰਜ ਨਹੀਂ ਕਰੀ ਜਾਣਾ, ਉਹ ਫਿਰ ਟੁੱਟ ਜਾਂਦੇ ਵਿੱਚੋਂ ਕਈ। ਅੱਛਾ, ਉਹ ਹੁਣ ਸ਼ੈਂਪੂ ਜਿਹੜਾ ਵਾ ਉਹ ਤੁਸੀਂ ਕਹਿੰਦੇ ਤੇ 100 ਦਿਨ ਲਾਉਣਾ। ਤੇ ਮੈਂ ਉਹਦਾ ਮੈਂ ਦੱਸਿਆ ਨਾ ਤੁਹਾਨੂੰ। ਇੱਕ ਬੰਦਾ ਮੈਨੂੰ ਕਹੇ 20 ਲੱਖ ਰੁਪਏ ਲਾ ਲਾ, ਮੈਂ ਹੈਰਾਨ ਹੁੰਦਾ ਯਾਰ। ਮੈਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਕਿ ਯਾਰ ਐਡਾ ਵੱਡਾ ਆਰਟਿਸਟ ਨੇ, ਕ੍ਰਿਕਟਰ ਆ ਜਾਂ ਕੋਈ ਰੈਸਲਰ ਆ ਜਾਂ ਕੋਈ ਐਕਟਰ ਆ ਜਾਂ ਕੋਈ ਸਿੰਗਰ ਆ, ਯਾਰ ਉਹ ਮਤਲਬ ਕਿ 70-80 ਲੱਖ ਰੁਪਈਆ ਜਾਂ ਕਰੋੜ ਰੁਪਈਆ ਲੈ ਕੇ ਨਾ ਉਹਨੇ ਉਹਨੂੰ ਕਦੀ ਯੂਜ਼ ਕੀਤਾ ਚੀਜ਼ ਨੂੰ, ਨਾ ਉਹਨੇ ਕਦੀ ਕੀਤਾ, ਉਹ ਬੜੀ ਸੋਹਣੀ ਬਹਿ ਕੇ ਮਸ਼ਹੂਰੀ ਦੇ ਰਹੇ ਹੁੰਦੇ ਨੇ। ਹਾਂ ਇਹ ਫਰੀਦ ਸਾਹਿਬ, ਤੁਹਾਡੇ ਹਿਸਾਬ ਦੇ ਨਾਲ ਇਹ ਮਤਲਬ ਇਹ ਠੀਕ ਹੈ, ਗਲਤ ਬਿਆਨ ਨਹੀਂ? ਨਹੀਂ ਜੀ, ਗਲਤ ਬਿਆਨ ਬਿਜ਼ਨਸ ਉਸਤਾਦ ਜੀ। ਨਹੀਂ, ਬਿਜ਼ਨਸ ਤੇ ਹੈਗਾ ਵਾ। ਨਹੀਂ, ਲੇਕਿਨ ਉਸਤਾਦ ਜੀ ਜੇ ਉਹ ਉਸ ਬੰਦੇ ਦਾ ਸਿਰਫ ਨਾਮ ਵੀ ਕੰਡਿਆ ਵਾ ਤੇ ਉਹ ਹਾਂ ਨਹੀਂ, ਉਹਦਾ ਹਾਂ use ਤੁਸੀਂ ਕਰਨਾ ਜ਼ਰੂਰੀ ਵੀ ਨਹੀਂ। ਅਗਰ ਜੈਨੂਇਨ, ਮੈਂ ਬੜੇ ਨਿਜ਼ਾਮ ਵੀ ਦੇਖੇ ਮਸ਼ਹੂਰੀਆਂ ਦਿੰਦੇ ਉਧਰ ਗਲਤ ਵੀ ਚੀਜ਼ਾਂ ਦੀਆਂ, ਮਤਲਬ ਗਲਤ ਮੁਰਾਦ ਹੈ ਕਿ ਉਹ ਕੋਈ ਥੋੜੀ ਦੇਰ ਬਾਅਦ ਉਹ ਬਾਅਦ ਚ ਨਜ਼ਰ ਹੀ ਨਹੀਂ ਆਇਆ ਕਿੱਥੇ ਗਈ ਉਹ ਪ੍ਰੋਡਕਟ। ਤੇ ਜਦੋਂ ਆਈ ਸੀ ਉਦੋਂ ਹਾਲਾ ਪਾਤੀ ਪੂਰੀ ਦੁਨੀਆ 'ਚ ਉਹਨਾਂ ਨੇ। ਠੀਕ ਹੈ ਜੀ। ਤੇ ਦੂਸਰੀ ਗੱਲ ਇਹ, ਹਾਂ ਅਗਰ ਕੋਈ ਚੀਜ਼ ਐਸੀ ਹੋਵੇ ਕਿ ਜਿਹੜੀ ਵਾਕਈ ਫਾਇਦਾਮੰਦ ਹੋਵੇ, ਸਾਰਾ ਸੈਟਅਪ ਹੋਵੇ, ਤੇ ਉਹਦੇ ਪੈਸੇ ਜ਼ਰੂਰ ਲੈਣੇ। ਉਦਾਂ ਹੀ ਬੰਦਾ ਕਹਿ ਦੇਵੇ ਯਾਰ ਮੇਰੇ ਵੀਰਾਂ ਦਾ ਫਾਇਦਾ ਹੋ ਜਾਵੇ। ਆ ਮੈਂ ਹੁਣ ਟੀਮ ਦਾ ਦੱਸਿਆ, ਹਰਾਮ ਹੈ ਮੈਂ ਕਿਸੇ ਕੋ ਜਾਂ ਨਾ ਮੈਨੂੰ ਕਿਸੇ ਨੇ ਕਹਿਣਾ ਹੀ ਆ ਕਿ ਭਾਈ ਨਾ ਸੀ ਚਲੋ ਤੁਹਾਨੂੰ ਮਿਹਰਬਾਨੀ ਭੇਜ ਦੇਣਾ। ਨਹੀਂ, ਅੱਛੀ ਗੱਲ ਆ। ਇਹ ਸਦਕਾ ਜਾਰੀਆ ਵਾ। ਡਾਕਟਰ ਨਸਰੁੱਲਾ ਸਾਹਿਬ ਕੋ ਇੰਨੇ ਲੋਕ, ਆਰਿਫ ਮਾਨ ਸਾਹਿਬ ਕੋ ਇੰਨੇ ਲੋਕ ਗਏ, ਇਹਨਾਂ ਨੂੰ ਅੱਲਾ ਨੇ ਸ਼ਿਫਾ ਦਿੱਤੀ। ਤੇ ਕੀ ਹੈ ਯਾਰ, ਕੀ ਆ? ਕਦੀ ਨਾ ਕਦੀ ਤਾਂ ਉਹਨਾਂ ਦੇ ਜ਼ਿਹਨ ਚ ਆਏਗਾ ਨਾ ਕਿ ਯਾਰ ਇਹਨੂੰ ਕੋਈ ਦੁਆ ਦੇ ਦਈਏ, ਨਾਲ ਥੋੜਾ ਕੈਸ਼ ਵੀ ਟੈਪ ਲਾ ਕੇ। ਹਾਂਜੀ ਇਹ ਯਾਰ ਇੱਕ ਵਾਲਦਾ ਦੀ ਹੁਣੇ, ਮੇਰੀ ਕੋਈ ਮਾਂ ਵਾ ਵਿਚਾਰੀ, ਉਹਦੇ 4 ਪੁੱਤਰ ਨੇ, ਕਮਾਉਂਦੇ ਨੇ, ਉਹਨਾਂ ਨੂੰ ਮੇਰੀ ਮਾਂ ਨੂੰ ਵਿਚਾਰੇ ਨੂੰ ਮੋਹਰਿਆਂ ਦਾ ਮਸਲਾ ਵਾ। ਅਗਰ ਉਥੋਂ ਆਰਾਮ ਆ ਜਾਂਦਾ ਤੇ ਉਹ 2-4 ਲੱਖ ਰੁਪਇਆ ਕੀ ਮਰ ਚੱਲੇ। ਨਹੀਂ, ਸਹੀ ਗੱਲ ਆ। ਤੁਸੀਂ YouTube ਤੇ ਝੋਲੀ ਦਾ ਨਿਜ਼ਾਮ ਸ਼ੁਰੂ ਕਰੋ, ਝੋਲੀ ਫੇਰੋ। ਮੈਂ ਡਾਕਟਰ ਆਰਿਫ ਮਾਨ ਸਾਹਿਬ ਕੋ ਭੇਜਦਾ ਕਿ ਬੰਦੇ ਦੀ ਸਕਿਨ, ਹਰ ਬੰਦਾ ਕਹੇ ਉਹ ਯਾਰ ਪਰੇ ਕਰ, ਉਹ ਯਾਰ ਇਹਦਾ ਮੂੰਹ ਉਹ ਇੱਕਦਮ ਉਹ ਤੋਂ ਠੀਕ ਹੋ ਜਾਵੇ। ਤੇ ਉਹ ਕੀ ਜੇ ਲੱਖ ਰੁਪਈਆ ਲਿਫਾਫੇ 'ਚ ਬਾਹਰ ਬੂਆ ਖੜਕਾ ਕੇ ਫੜਾ ਕੇ ਕਹਿਵੇਂ ਜਾਨੀ ਭਾਈ ਦੇ ਦੇਣਾ, ਤੇ ਕੀ ਉਹਦਾ ਕੋਈ ਮਰ ਚੱਲਾ? ਨਹੀਂ, ਕੁਛ ਨਹੀਂ। ਇਹ ਡਾਕਟਰ ਆਰਮਾਨ ਸਾਹਿਬ ਉਹਨਾਂ ਦਾ ਵੀ 100 ਡੇ ਦਾ ਜਿਹੜਾ ਵਾ ਸਿਸਟਮ। ਨਹੀਂ ਇਹ ਲਾਤ ਬਦਾਸ ਆ ਸੁਣਿਓ ਜੀ, ਤਾਜੀ ਇਹ ਡਾਕਟਰ ਸੋਸੀ ਕੋ ਜਾ ਕੇ ਵੀ ਮੈਨੂੰ ਨਾ ਮੋਢਿਆਂ ਦਾ ਉਹ ਖਾਣ ਓਏ ਡਾਕਟਰ ਸੋਸੇ ਬਰਗਰ ਵਾਲਾ ਵਾ। ਅੱਛਾ ਉੱਥੇ ਬੈਠਾ ਲਾਈਨ 'ਚ ਲਾ ਕੇ ਪਰਚੀ ਲੈ ਕੇ, ਪਰਚੀ ਦਿੰਦੇ ਪਹਿਲੇ, ਪਰਚੀ ਲੈ ਕੇ ਬੈਠਾ ਵੀ ਮੇਰੀ ਕਿਦੋਂ ਵਾਰੀ ਆਉਣੀ ਦੱਸ। ਉਸਤਾਦ ਜੀ ਮੈਡੀਕਲ ਸਟੋਰ ਬਣਾ ਲਿਆ ਡਾਕਟਰ ਸੋਸੇ ਦੇ ਨਾਲ। ਆਹੋ ਇਹ ਤਾਜੀ ਇੰਨਾ ਬਿਮਾਰ ਹੁੰਦਾ, ਇਹਨੇ ਛੋਟੀ ਕਾਪੀ ਲਵਾਈ ਡਾਕਟਰ। ਉਹ ਨਿੱਕੀ, ਹਾਂਜੀ, ਉਹ ਜਿਹੜੀ ਕੱਢ ਕੇ ਆ ਰਹੇ ਕਿਤੇ ਲੱਗਦਾ ਯਾਰ ਉਹ ਵੀ ਕੀ ਦੌਰ ਹੁੰਦਾ ਸੀ ਹਨਾ। ਤੇ ਲਿਆਦਾ ਪਾਣ ਗੱਲ ਇਹ ਆ ਕਿ ਉਹ ਸੈਟਅਪ ਜਿਹੜਾ ਨਾ, ਉਹ ਅੱਲਾਹ ਪਾਕ ਤੁਹਾਨੂੰ ਸ਼ਿਫਾ ਦੇਵੇ। ਮੈਨੂੰ ਕੁਝ ਨਹੀਂ ਚਾਹੀਦਾ। ਉਹ ਜਿੱਦਾਂ ਨਹੀਂ ਕਹਿੰਦੇ ਨਹੀਂ ਭਾਈ ਸਾਨੂੰ ਕੁਝ ਨਹੀਂ ਚਾਹੀਦਾ, ਤੁਸੀਂ ਆਹ ਕਰ ਲਓ। ਉਹ ਤੈਨੂੰ ਉਹ ਨੁੱਕਰ ਤੇ ਇੱਕ ਗੱਲਾਂ ਵੀ ਰੱਖਿਆ ਹੁੰਦਾ ਕਿ ਆਪਣੀ ਖੁਸ਼ੀ ਨਾਲ ਜੋ ਮਰਜ਼ੀ, ਆਪਣੀ ਖੁਸ਼ੀ ਨਾਲ ਜੋ ਮੈਂ ਇੱਥੇ ਰੱਖ ਦੇਣਾ। ਇੱਕ ਮੈਂ ਬਾਹਰ ਲਾਉਣਾ ਗੇਟ ਦੇ ਨਾਲ, ਵੱਡਾ ਕੋਈ ਨਾ 2 ਕਮਨ ਦਾ ਗੱਲਾਂ ਤਾਂ ਕਿ ਚੁੱਕਿਆ ਨਾ ਜਾਏ, ਉਹਨੂੰ ਸੰਗਲ ਪਾ ਕੇ ਉਹਨੂੰ ਬਾਹਰ ਲਾਉਣੇ ਆ। अच्छा कि ये अपनी खुशी से जद्दार। हाँ ना अपनी खुशी आए ना अपनी खुशी से कड्डे। हाँ अच्छा बंदा खुशी नाल 10 रुपये पा के 10 रुपये पाए होगे ये खुशी ना आहो एडा खुश हो मतलब खुशी हाँ बहुत 10 रुपये सुट के थोड़े लो जी ये खुशी ना मैं पता कि मेरा नाम ज्यादा की है हूँ मैं डॉक्टर आरिफ मान साहब को जाना वा उन्हें लेंदे पैसे मैं तो कहना वा हाँ चलो रुपया मेरी आ बचत है या मैं उन्होंने राती फोन किया मैं क्या मेरे ना मैं पता नहीं 2-3 दिन हेठ उपर वो ड्राई फ्रूट थोड़ा जिहा खा लिया ते वो मेरे ना थोड़ा स्किन हो जाए तो मैं उन्होंने मैसेज किया वा जाना भी नहीं तस्वीर भेजी है अपनी हसीन गल्लां दी ते उन्होंने मैंने दवाई लिखती बस मैनू इन्ना मैनू बचदा वा
ਨਹੀਂ ਤੇ ਆਹ ਹੁਣ ਜਿਹੜੇ ਮੋਰੇ ਵਾਲੇ ਕੀਮ ਆ, ਇਹਨਾਂ ਕੋਲ 2-3 ਹੋਰ ਵੀ ਬੜੇ ਅੱਛੇ ਨੁਸਖੇ ਨੇ, ਉਹ ਮੈਂ ਕਿਸੇ ਨੂੰ ਜਾਵਾਂਗਾ ਮੈਂ ਕਵਾਂਗਾ ਵੀ ਉਹ ਤੇ ਦਿਓ ਬਸ। ਲੈ ਆ ਖੱਟਣਾ ਮੈਂ ਇਹਨਾਂ ਨੇ ਤਸਵੀਰਾਂ ਭੇਜੀਆਂ ਵੀ ਇਹਦੀ ਦਵਾਈ ਦੇ ਦਿਓ, ਕਹਿੰਦਾ ਇਹ ਦਵਾਈ ਲਈ ਆ ਗਈਆਂ ਨੇ, ਹੁਣ ਚੁੰਮੀਆਂ ਵਾਲੀ ਭੇਜੋ। ਨਹੀਂ ਡਾਕਟਰ ਯਾਰ, ਉਹ ਵਿਚਾਰੇ ਅਮਰੀਕਾ ਚਲੇ ਗਏ ਨੇ, ਅਮਰੀਕਾ ਨੇ ਹੁਣ ਆਪਣੇ ਬੇਟਿਆਂ ਦੇ ਕੋਲ। ਕੌਣ ਜੀ? ਅਰਫਮਾਨ ਸਾਹਿਬ। ਅੱਛਾ। ਤੇ ਮੈਂ ਜਦੋਂ ਉਹਨਾਂ ਕੋਲ ਕਰਾ ਕੇ ਗਿਆ ਸੀ ਨਾ, ਜਦੋਂ ਉਹਨਾਂ ਨੇ ਲੇਜ਼ਰ ਵਾਲਾ ਕੀਤਾ ਸੀ ਉਹ ਪਿੱਛੇ ਜੇ, ਜੀ ਤੇ ਉਹ ਅਮਰੀਕਾ ਤੋਂ ਮੈਸੇਜ ਉਹਨਾਂ ਦੇ ਆਉਂਦੇ ਰਹੇ ਕਿ ਕੀ ਹਾਲ ਜਾਨੇ ਨੂੰ ਪੁੱਛ, ਆਪਣੇ ਉਹ ਮੁੰਡੇ ਨੇ ਕਹਿੰਦੇ ਕਿ ਉਹਨੂੰ ਪੁੱਛੋ ਸਜਾਦ ਨੂੰ ਕਿ ਵੀ ਤਬੀਅਤ ਠੀਕ ਆ, ਤੇ ਮੈਂ ਕਿਹਾ ਜੀ ਕਾਫੀ ਫਰਕ ਪੈ ਗਿਆ। ਅਰਮਾਨ ਸਾਹਿਬ ਕੋ ਦਵਾਈ ਲਈ ਹੈ ਤੇ ਉਹਨਾਂ ਨੂੰ ਕਹਿੰਦੇ ਨਹੀਂ ਫਿਰ ਬੱਬੂ ਮਾਨ ਆਹੋ ਬੱਬੂ ਮਾਨ। ਉਸਤਾਦ ਨੂੰ ਕੰਨ ਵਾਲਾ ਡਾਕਟਰ ਵੀ ਲੱਭੋ ਨਾ, ਕੋ ਕੰਨ ਗਲੇ ਵਾਲਾ ਸਾਡੇ ਬਾਰੇ। ਨੱਕਨ ਗਲੇ ਵਾਲਾ? ਆਹੋ ਨੱਕ ਗਲ। ਤੂੰ ਮੈਨੂੰ ਪਹਿਲੇ ਦੱਸਦਾ। ਉਹਨਾਂ ਨੂੰ ਪਹਿਲਾਂ ਵੀ ਨਹੀਂ ਸੀ। ਲੈ ਉਹ ਕਮਲਿਆ, ਇਹ ਤੇ ਉਹ ਵੀ ਬਿਮਾਰੀਆਂ ਭੁਗਤ ਬੈਠੇ ਜਿਹੜੀਆਂ ਇਹਨਾਂ ਨੂੰ ਹੋਈਆਂ ਵੀ ਨਹੀਂ। ਜਿਹੜਾ ਮਰਜ਼ੀ ਪੁੱਛ। ਬਾਬਾ, ਤੁਹਾਨੂੰ ਕਿਸੇ ਕਿਸਮ ਦਾ ਕੁਝ ਮਸਲਾ, ਕੋਈ ਚੀਜ਼ ਚਾਹੀਦੀ ਹੋਵੇ, ਕੋਈ ਦਵਾਈ ਟੈਬ, ਤੁਹਾਨੂੰ ਮੇਰਾ ਪਤਾ ਹੀ ਨਹੀਂ ਹਲੇ। ਹਾਂ ਮੈਂ ਤੁਹਾਨੂੰ ਘੋੜੇ ਵਰਗਾ ਕਰ ਦਿਆਂਗਾ। ਅੱਛਾ ਜੀ। ਆਪ ਭਾਵੇਂ ਨਹੀਂ, ਹਾਂ ਤੁਹਾਨੂੰ ਕਰ ਦਿਆਂਗੇ। ਹਾਂਜੀ। ਔਰ ਦੂਜੀ ਇਹਦੇ 'ਚ ਵੀ ਕੋਈ ਉਹ ਇਹਨੂੰ ਬਜ਼ਾਇਕਾ ਨਹੀਂ ਹੈਗਾ ਕਹਿਣ 'ਚ ਕਿ ਮੈਂ ਤੁਹਾਨੂੰ ਖੋਤੇ ਵਰਗਾ ਕਰ ਦਿਆਂਗਾ। ਉਹ ਵੀ ਘੋੜੇ ਨਾਲੋਂ ਬਹੁਤੀ ਮਾਰ ਖਾਂਦਾ ਉਹ ਸਵੇਰ ਤੋਂ ਰਾਤ ਤੱਕ। ਖੋਤਾ ਕੇ ਐਵੇਂ ਚੀਜ਼ ਦਾ ਤੁਸੀਂ ਤਾਂ ਉਹਨੂੰ ਐਵੇਂ ਬਦਨਾਮ ਕੀਤਾ ਵਿਚਾਰੇ ਨੂੰ। ਆ ਦੇਖ ਲਓ। ਹਾਂ, ਸਾਨੂੰ ਖੋਤਿਆਂ ਨੂੰ ਆਣੇ ਯਾਰ, ਖੋਤਿਆਂ ਨੂੰ ਕੰਮ ਕਰਦਾ ਕਹਿੰਦੇ ਨਹੀਂ ਅਸੀਂ। ਹਾਂ ਲੇਕਿਨ ਉਹ ਇੱਕ ਉਹ ਬਦਤਮੀਜ਼ ਹੈ ਨਾ, ਉਹ ਘੋੜੇ ਨਹੀਂ ਤੁਸੀਂ ਕੀਤਾ बदतमीज, वो गधा है। ਅਹਿਮਕ ਹੈ। नहीं अहमक नहीं, उसका नाम गधा है, उसका नाम गधा है बस। ਕਿਹੜੀ ਖੋਤੇ ਚ ਤੋਂ ਐਸੀ ਹਰਕਤ ਦੇਖੀ ਜਿਹੜਾ ਉਹਨੂੰ ਮਸ਼ਹੂਰ ਕੀਤਾ ਨਜਾਇਜ਼ ਹੈ ਵੀ? ਉਹ ਉਸਤਾਦ ਜੀ ਚਲੋ ਕੀ ਕਰਦਾ ਉਹ? ਲੈ ਲੱਤ ਮਾਰਦਾ। ਤੇ ਉਹ ਕੌਣ ਨਹੀਂ, ਉਹ ਘੋੜਾ ਵੀ ਮਾਰਦਾ। ਨਹੀਂ ਘੋੜਾ ਜਿਹੜਾ ਮਾਰਦਾ ਘੋੜਾ। ਤੇ ਉਹ ਜਿਹੜੀ ਗੂੰ ਗੂੰ ਕਰਦਾ, ਉਹਦੀ ਬੋਲਣਾ, ਉਹਦੀ ਬੋਲ ਰੱਬ ਨੇ ਉਹਨੂੰ ਦਿੱਤਾ, ਉਹਦਾ ਬੋਲਦਾ। ਹੁਣ ਇੰਜ ਕਰਦਾ ਵਾ। ਲੇਟਦਾ ਕਿਦਾਂ? ਹਾਂ ਆ ਜੀ। ਇਹਦੇ ਚ ਬੇਵਕੂਫੀ ਕੀ ਹੈ? ਉਹ ਤਾਂ ਲੋਕਾਂ ਦੇ ਧੀ ਪੁੱਤ ਘੋੜਾ ਵੀ ਕਰਦਾ ਵਾ। ਨਹੀਂ ਇੱਕ ਕੰਮ ਜਿਹੜਾ ਖੋਤਾ ਕਿਤੇ ਵੀ ਕਿਸੇ ਦੂਸਰੀ ਗਲੀ 'ਚ ਵੀ ਦੂਸਰਾ ਖੋਤਾ ਖਲੋਤਾ ਨਾ, ਉਹਨੂੰ ਪਤਾ ਲੱਗ ਗਿਆ, ਉਹ ਉੱਥੇ ਕਹੇਗਾ, ਉਧਰੋਂ ਉਹ ਵੀ ਕਹੇਗਾ। ਅੱਛਾ, ਤੂੰ ਯਾਨੀ ਕਿ ਕਿਸੇ ਬੰਦੇ ਨਾਲ ਗਲੀ 'ਚ ਖਲੋਤਾ ਗੱਲ ਕਰਦਾ ਵੇ ਤੇ ਤੂੰ ਇਨਸਾਨ ਆ, ਉਹ ਦੂਰ ਖਲੋ ਤੇ ਕਿਸੇ ਨਾਲ ਕਨਵਰਸੇਸ਼ਨ ਕਰਦਾ ਵੇ ਤੇ ਉਹ ਖੋਤਾ ਵਾ। ਲੇਕਿਨ ਕਨਵਰਸੇਸ਼ਨ ਆ, ਉਹ ਬਹਿ ਕੇ ਆਪਸ ਚ ਕਰਨ, ਉਹ ਦੋਵੇਂ ਮੇਰੀ ਗੱਲ ਇੱਕ ਮਿੰਟ ਉਸਤਾਦ ਜੀ, ਨਹੀਂ ਉਹ ਗੱਲ ਕਰਨ, ਉਹ ਕਵੇ ਹਾਂ ਇਹ ਤੇ ਕਨਵਰਸੇ, ਉਹ ਦੂਸਰੀ ਗਲੀ 'ਚ ਖਲੋਤਾ, ਉਥੋਂ ਸ਼ੁਰੂ ਹੋ ਜਾਂਦਾ। ਇਹ ਬਦਤਮੀਜ਼ੀ ਆ। ਵਾਇਆ ਉਹਨਾਂ ਨੂੰ ਰੱਬ ਨੇ ਨਹੀਂ, ਸਾਡੇ ਕੋਲ ਤੇ ਫੋਨ, ਉਹਨਾਂ ਕੋਲ ਫੋਨ ਨਹੀਂ, ਉਹਨਾਂ ਨੇ ਉਦਾਂ ਹੀ ਆਵਾਜ਼ ਪਹੁੰਚਾਉਣੀ। ਉਹ ਯਾਰ ਰੱਬ ਨੇ ਸਾਰੇ ਇਖਤਿਆਰ। ਅੱਛਾ ਮੇਰੀ ਗੱਲ ਸੁਣੋ, ਮੈਂ ਤੈਨੂੰ ਦੱਸਾਂ, ਉਹ ਅਸਲ 'ਚ ਬੋਰ ਹੋ ਜਾਂਦਾ। ਤੂੰ ਇਦਾਂ ਕਰਿਆ ਕਰ ਨਾ, ਤੂੰ ਉਸ ਤੋਂ ਪਹਿਲੇ ਉਹਦੇ ਨਾਲ ਖਲੋ ਕੇ ਤੂੰ ਇਹ ਹੈ ਮਿੰਟ ਉਹਦੇ ਨਾਲ ਬਹਿ ਕਰ ਲਿਆ ਕਰ। ਉਹ ਜੇ ਉਧਰ ਕਰ ਗਿਆ ਤੇ ਗੱਲ ਕਰੀ। ਮੈਂ ਉਹਦੇ ਨਾਲ ਕੰਮ, ਮੇਰੀ ਬੋਲਚਾਲ ਹੀ ਨਹੀਂ ਉਹਦੇ ਨਾਲ। ਇਹੀ ਤਾਂ ਗੱਲ ਆ, ਜਿਹਦੇ ਨਾਲ ਹੈਗੀ ਉਹਦੇ ਨਾਲ ਕਰ। ਖੋਤਾ ਕਹਿਣਾ ਕੀ ਆ? ਉਹ ਖੋਤਿਆ ਇਹ ਕੀ ਹੈ? ਬੇਵਕੂਫ ਬੰਦੇ ਨੂੰ ਖੋਤਾ ਕਿਉਂ ਕਹਿੰਦੇ? ਖੋਤੇ 'ਚ ਕੀ ਬੇਵਕੂਫੀ ਆ? ਸਾਜੀ ਨੱਕ ਵੱਲੋਂ ਪਾਣੀ ਪੀ ਲੈਂਦਾ ਵਾ। ਹਾਂ ਨੱਕ ਲੋ ਉਹ ਚੱਲ ਓਏ, ਮੈਂ ਅਕਸਰ ਵੇਖਿਆ, ਉਸ ਤੋਂ ਬਾਅਦ ਜਦੋਂ ਮੰਡੀ ਜਾਂਦਾ ਆ ਮਰਿਆ ਹੁੰਦਾ ਤੇ ਆਉਣ ਲੱਗਿਆ ਉਹ ਦੁਕਾਨਾਂ ਢਾਹ ਕੇ ਲੰਘਦਾ ਹੁੰਦਾ। ਹਾਂਜੀ ਠੀਕ ਆ ਜੀ। ਹਾਂਜੀ। ਇਹ ਹਿੱਸ ਜਿਹੜੀ ਖੋਤੇ ਨਾਲ ਬਹੁਤ ਇਨਸਾਨਾਂ 'ਚ ਪਾਈ ਜਾਂਦੀ ਇਸ ਗੱਲੋਂ। ਇੱਧਰ ਪਾਈ ਜਾਂਦੇ ਹਾਂ, ਤੂੰ ਜਦੋਂ ਤੂੰ ਘਰੋਂ ਇੱਥੇ ਆਉਣਾ ਹੁੰਦਾ ਤੈਨੂੰ ਮੌਤ ਨਹੀਂ ਪਈ। ਬਹੁਤ ਡਿੱਗਦਾ ਹੁੰਦਾ। ਹੁਣ ਖੋਤਿਆਂ ਨੂੰ ਕਹਿਣਾ ਚਾਹੀਦਾ, ਓਏ ਬਾਸ। ਤਾਜੀ ਇੰਨਾ ਕੁ ਪਾਣੀ ਵੇਖ ਕੇ ਮਾਲਕ ਨੂੰ ਭੁੱਲ ਜਾਂਦਾ, ਉਹ ਪਿੱਛੇ ਭੱਜਣ ਦਿਆ ਹੁੰਦਾ, ਪੜਿਆ ਨਹੀਂ ਜਾਂਦੀ ਰੀਤ। ਤੇ ਤੂੰ ਵੀ ਤੇ ਮਾਲਕ ਨੂੰ ਭੁੱਲ ਜਾਂਦਾ ਵਾ। ਨਹੀਂ ਘੋੜੇ, ਚੱਲ ਨਾ ਕਰ ਨਾ ਕਰ। ਘੋੜੇ 'ਚ ਤੇ ਖੋਤੇ 'ਚ ਬੜਾ ਵੱਡਾ ਡਿਫਰੈਂਸ ਇਹ ਆ, ਘੋੜੇ ਦੀ ਰਫ਼ਤਾਰ ਜਿਹੜੀ ਅਜ਼ਲਾਂ ਤੋਂ ਹਜ਼ਾਰਾਂ ਸਾਲਾਂ ਤੋਂ ਦੱਸੀ ਜਾਂਦੀ ਉਹ ਭਾਈ ਬੇਵਕੂਫੀ ਤੇ ਰਹਿ, ਮੇਰਾ ਕੰਟੈਂਟ ਨਾ ਚੇਂਜ ਕਰ। ਖੋਤੇ ਨੂੰ ਬੇਵਕੂਫ ਦੀ ਨਾਲ ਤਸ਼ਬੀਹ ਕਿਉਂ ਦਿੱਤੀ ਜਾਂਦੀ ਹੈ? ਘੋੜਾ ਕਦੀ ਵੇਖਿਆ ਉਹਨੇ ਏਦਾਂ ਕੀਤਾ ਹੋਵੇ? ਕਰਦਾ ਵਾ, ਹਾਂ ਕਰਦਾ। ਉਹ ਕਿਤੇ ਮੁਸ਼ਕਲ ਪਵੇ ਤੇ ਕਰਦਾ। ਅੱਛਾ, ਤੇ ਖੋਤਾ ਮਤਲਬ ਆਮ ਸਾਲਗਿਰਾਹ ਵਾਲੇ ਦਿਨ ਵੀ ਕਰਦਾ? ਯਾਰ ਕੁੜੀ ਸਾਲਾਂ ਲੈ ਕੇ ਜਾਣੀ ਆ, ਕੋਈ ਨਹੀਂ ਕਰਦਾ, ਨਹੀਂ ਇਹ ਤਾਂ ਕੋਲੋਂ ਕਰ ਰਹੇ ਨੇ। ਉਹ ਮੈਂ ਦੱਸਦਾ ਭਾਈ, ਮੈਂ ਐਡਾ ਨਿੱਕਾ ਵਿਚਾਰਾ ਜਾਨਵਰ, ਐਡਾ ਪਿਆਰਾ, ਸਿਰ ਸੁੱਟ ਕੇ ਜਿਉ ਲੱਗਾ ਸੋਟੀਆਂ ਮਾਲਕ ਦੀਆਂ ਖਾਂਦਾ, ਉਹਨੂੰ ਤੁਸੀਂ ਸਾਡੀ ਕੌਮ ਦਾ ਇਹ ਤੇ ਗੱਲ ਅਸੀਂ ਕ੍ਰੈਡਿਟ ਹੀ ਨਹੀਂ ਦਿੰਦੇ। ਉਹ ਕੋਨੇ ਦਾ ਤਬਕਾ ਇਮਤਿਆਜ਼ ਬਣਾ ਦਈਏ ਹੁਣ। ਆ ਗਲੀ 'ਚ ਕੁੱਤਾ ਤੁਰਿਆ ਜਾਂਦਾ, ਪਿੰਨੀ ਫੜ ਲੈਂਦਾ ਉਹਨੂੰ, ਉਹਦੀ ਨਹੀਂ ਤੁਸੀਂ ਉਹ ਇੰਨਾ ਬੇਸ ਨਹੀਂ ਹੁੰਦਾ ਜਿੰਨਾ ਤੁਸੀਂ ਖੋਤੇ ਨੂੰ ਕਰਦੇ। ਤੁਹਾਡੇ 7-7 ਬੱਚੇ ਖੋਤਾ ਪਾਲਦਾ ਹੈ। ਹਾਂਜੀ। ਆ ਲਓ ਖੋਤਾ ਕਿ ਆ ਜਿਹੜੇ ਖੋਤਾ ਰੇੜੀਆਂ ਵਾਲੇ ਨਹੀਂ, ਜਾਂ ਖੋਤੇ ਰੇੜੀ ਤੇ ਸਬਜ਼ੀ ਵੇਚਦੇ ਨੇ, ਜਾਂ ਖੋਤੇ ਰੇੜੀ ਦਾ ਕੰਮ ਕਰਦੇ ਨੇ, ਮਿੱਟੀ ਢੋਂਦੇ ਨੇ, ਇਹ ਤੁਸੀਂ ਕਿਸ ਲਾ ਉਹ ਬੰਦਾ, ਉਹ ਖੋਤਾ ਵਿਚਾਰਾ ਆਪ ਉਹਨੇ 100-150 ਦੇ ਪੱਠੇ ਖਾਣੇ ਆ, ਤੁਹਾਨੂੰ 3-3 ਹਜ਼ਾਰ ਦੀ ਦਿਹਾੜੀ ਲਵਾ ਕੇ ਦਿੰਦਾ, ਔਰ ਤੁਸੀਂ ਉਹਦਾ ਕੀ ਕੋ ਕਰਦੇ? ਖੋਤਾ, ਉਹਨੂੰ ਬਦਨਾਮ ਕਰਤਾ। ਅੱਛਾ ਮੈਂ ਦੱਸਦਾ ਯਾਰ ਵੀ ਖੋਤਾ ਕਾਹਤੋਂ ਕਿਹਾ ਜਾਂਦਾ। ਖੋਤੇ ਤੇ ਜਿਹੜਾ ਮਰਜ਼ੀ ਵਜਨ ਪਾ ਦੋ,
ਘੋੜਾ ਜਿਹੜਾ ਉਹਨੂੰ ਪਤਾ ਹੁੰਦਾ ਕਿ ਮੈਂ ਇੱਥੇ ਡਾਂਸ ਕਰਨਾ ਵਾ, ਇੱਥੇ ਮੈਂ ਅਗਲੀ ਲੱਤਾਂ ਚੁੱਕਣੀਆਂ ਵਾ, ਇੱਥੇ ਹੁਣ ਮੇਰਾ ਹੋਰ ਹਿਸਾਬ ਆ ਰੇਸ ਵਾਲਾ ਵਾ। ਖੋਤਾ ਇੱਕੋ ਹੀ ਆ, ਉਹਨੇ ਸਿਰਫ ਬਜਰੀ ਚੁੱਕਣਾ, ਇਹਦੇ ਵਿੱਚ ਤੁਹਾਨੂੰ ਬੇਵਕੂਫ ਕਿਹਾ ਜਾਂਦਾ ਵਾ। ਹਾਂ ਤੇ ਵਜ਼ਨ ਆਪ ਚੁੱਕਦਾ ਜਾਂ ਤੁਸੀਂ ਚੁਕਾਉਂਦੇ ਹੋ? ਇਹ ਮੁੰਡਾ 200 ਚੁਕਾਉਂਦਾ। ਤੇ ਫਿਰ ਬੇਵਕੂਫ ਤੇਰਾ ਦੋਸਤ ਆ, ਲੌਜੀਕ ਆ ਭਾਈ। ਖੋਤਾ ਨਹੀਂ ਜਾ ਕੇ ਚੁੱਕ ਲੈਂਦਾ। ਖੋਤਾ ਉੱਥੇ ਖੜਾ ਰਹਿੰਦਾ ਵਾ, ਜਦੋਂ ਹਲਕਾ ਜਿਹਾ ਵਜਨ ਜ਼ਿਆਦਾ ਪਊ ਅੱਗੋਂ ਚੁੱਕਿਆ ਜਾਂਦਾ ਹੈ। ਮਿੱਠੇ ਨੇ ਵੈਸੇ ਗੱਲ ਮੋਟੀਵੇਟਿਵ ਇਹਦੇ ਨਹੀਂ ਚ ਕੀਤੀ। ਖੋਤੇ ਦਾ ਕੀ ਕਸੂਰ ਆ ਵੀ ਜਦੋਂ ਵਜ਼ਨ ਪਿੱਛੇ ਜ਼ਿਆਦਾ ਪਿਆ ਖੋਤਾ ਚੁੱਕਿਆ ਗਿਆ, ਚ ਖੋਤੇ ਦਾ ਕਸੂਰ ਆ? ਅੱਗੋਂ ਹਰਕਤ ਕਰੇ, ਕੀ ਅੱਗੋਂ ਕਰੇ? ਤਲਖਾ ਕਰੇ, ਬਹਿਸ ਕਰੇ। ਅੱਛਾ ਇਸ ਤੋਂ ਬੇਵਕੂਫ ਹੋ? ਨਹੀਂ ਉਹ ਨਹੀਂ ਤੁਹਾਨੂੰ ਜਿਹੜੀ ਗੱਲ ਪਿੱਛੇ ਮੁਕਾ ਜਦੋਂ ਉਹ ਚੁੱਕਿਆ ਜਾਂਦਾ ਅਦਾਰਿਆਂ ਨੂੰ ਫੋਨ ਕਰੇ। ਉਹ ਭਾਈ ਨਹੀਂ ਇਹ ਤੁਸੀਂ ਬਕਵਾਸ ਕਰ ਰਹੇ ਹੋ, ਮੈਂ ਤੁਹਾਨੂੰ ਲੌਜੀਕਲੀ ਗੱਲ ਕਰ ਰਿਹਾ। ਤੁਸੀਂ ਹਰ ਗੱਲ ਕਾਮੇਡੀ ਚ ਹਰ ਗੱਲ ਭਾਂਡੇ ਮੈਂ ਲੌਜੀਕ ਨਾਲ ਗੱਲ ਕੀਤੀ, ਬਾਕੀ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਮੈਨੂੰ ਖੋਤੇ ਦੀ ਦਲੀਲ ਦਿਓ ਵੀ ਇਹਨਾਂ ਉਹਨੂੰ ਜ਼ਲੀਲ ਕਿਉਂ ਕੀਤਾ ਜਾਂਦਾ। ਉਹ ਖੋਤਿਆ, ਉਹ ਖੋਤਾ ਹੀ ਹੈ ਨਾ, ਉਹ ਖੋਤੇ ਵਾਲੀਆਂ ਹਰਕਤਾਂ, ਉਹ ਖੋਤੇ ਵਾਂਗੂ ਇੰਜ ਕਰਦਾ। ਯਾਰ ਖੋਤਾ ਕੀ ਹੈ ਯਾਰ? ਯਾਰ ਮੇਰੀ ਗੱਲ ਸੁਣੋ, ਉਹਨੂੰ ਬੇਵਕੂਫੀ ਨਾਲ ਕਿਉਂ ਮਿਲਾਇਆ ਜਾਂਦਾ? ਉਹ ਮੈਂ ਇੱਕ ਇੱਕ ਘੋੜਾ ਮਿੰਟ ਆ ਜਾਓ ਭਾਜੀ, ਇੱਕ ਮਿੰਟ ਜੀ। ਤਾਂ ਜੀ ਉਹਨੂੰ 2 ਕਿਲੋ ਤੂਰੀ ਦਾ ਨਾ ਪਾਓ, ਹਾਂ। ਪਾਈਆ ਖਾਂਦਾ, ਬਾਕੀ ਸਾਰਾ ਥੱਲੇ ਡੋਲ ਦਿੰਦਾ। ਹਾਂ ਇਹ ਘੋੜਾ ਵੀ ਰੋਲਦਾ। ਜਿੰਨੇ ਵੀ ਜਾਨਵਰ ਆ ਉਹ ਤੇ ਤਮੀਜ਼ ਦੇ ਨਾਲ ਖਾਂਦੇ। ਨਹੀਂ ਹਾਂ ਉਹਨੂੰ ਇਦਾਂ ਹੁੰਦਾ ਇਹਨੂੰ ਉਹਦੇ ਚ ਉਹ ਚ ਨਹੀਂ ਪਾਉਂਦੇ, ਉਹਨੂੰ ਪੂਰਾ ਇੱਕ ਚੀਜ਼ ਪਾਉਂਦੇ, ਉਹਦੇ ਚ ਉਹਦਾ ਮੂੰਹ ਹੁੰਦਾ, ਉਹਦੇ ਚੋਂ ਖਾਂਦਾ ਆਰਾਮ ਨਾਲ। ਉਸਤਾਦ ਇੱਕ ਮਿੰਟ ਬੱਕਰੇ ਇਦਾਂ ਦੇ ਕਈ ਬੱਕਰੇ ਐਸੇ ਖਾਂਦੇ ਘੱਟ ਤੇ ਘਮਾਉਂਦੇ ਬਹੁਤਾ ਵਾ। ਉਹਨਾਂ ਦੀ ਤਰਬੀਅਤ ਨਹੀਂ ਨਹੀਂ। ਇਹ ਤਾਂ ਮੈਂ ਵੇਖਿਆ। ਇੱਕ ਮਿੰਟ ਮੇਰੀ ਗੱਲ ਸੁਣ। ਘੋੜੇ ਨੂੰ ਸੈਂਸ ਹੁੰਦੀ ਆ, ਤੁਸੀਂ ਡਾਂਸ ਵਾਸਤੇ ਘੋੜਾ ਖਿਜਾਉਂਦੇ ਨਹੀਂ। ਖੋਤੇ ਨੂੰ ਸੈਂਸ ਨਹੀਂ ਹੁੰਦੀ? ਖੋਤੇ ਨੂੰ ਨਹੀਂ ਹੁੰਦੀ। ਖੋਤਾ ਤੁਸੀਂ ਡਾਂਸ ਵਾਸਤੇ ਅੱਜ ਤੱਕ ਕੋਈ ਖਿਜਿਆ ਦੇਖਿਆ ਤੁਸੀਂ ਗਜਾਇਆ ਹੀ ਨਹੀਂ। ਹਾਏ ਹਾਏ ਜਦੋਂ ਖਿਜਣਾ ਹੀ ਨਹੀਂ ਹੈਗੇ ਨੇ ਖੋਤੇ ਡਾਂਸ ਕਰਨ ਵਾਲੇ। ਅੱਛਾ ਜੀ ਕਲਾਸੀਕਲ। ਹੈ ਨਹੀਂ, ਬਾਕੀ ਤੁਸੀਂ ਕਲਾਸੀਕਲ ਨਹੀਂ, ਕਲਾਸੀਕਲ ਜਿਹੜਾ ਨਹੀਂ ਯਾਰ। ਦੇਖਿਆ ਵੀ ਪਹਿਲਾਂ ਖੋਤੇ ਨੂੰ ਤੁਸੀਂ ਸਿਖਾ ਦਿਓ, ਖੋਤਾ ਸਿੱਖ ਜਾਏਗਾ। ਹੁਣ ਤੁਸੀਂ ਉਹਨੂੰ ਸਿਖਾਉਂਦੇ ਨਹੀਂ, ਉਹਨੂੰ ਵਿਚਾਰਿਆਂ ਨੂੰ ਜਿਉਂ ਜੰਮਿਆ ਤੇ ਜਿਉਂ ਰੇੜੀ ਅੱਗੇ ਬਾਇਆ, ਉਹਨੂੰ ਮਿੱਟੀ ਉੱਤੇ ਲੱਦੀ ਆ, ਉੱਤੇ ਸਾਰਾ ਕੁਝ ਲੱਦਾ। ਸਿਆਣਾ ਭੈਣਾ ਤੂੰ ਖੋਤਾ ਪਾਲ। ਮੈਂ ਕਹਿੰਦਾ ਤੂੰ ਔਰ ਤੈਨੂੰ ਦੱਸੇਗਾ ਕਿ ਵੀ ਇਹਨਾਂ ਤੇਰੇ ਸਕੇ ਭਰਾ ਤੇਰਾ ਖਿਆਲ ਨਹੀਂ ਰੱਖਣਗੇ। ਹਾਂ ਅੱਖਾਂ ਖੋਲਣਗੇ ਤੇਰੀਆਂ। ਖੋਤਾ ਰੱਖਿਆ ਸੀ ਉਸਤਾਦ ਜੀ, ਇਹਦੇ ਭਰਾ ਦਾ ਹੱਥ ਖਾ ਗਿਆ ਸੱਚੀ ਮੁੱਚੀ। ਤੇ ਇਹ ਭਰਾ ਦਾ ਹੱਕ ਖਾ ਗਿਆ। ਉਂਗਲੀ ਖਾ ਗਿਆ। ਦੱਸੋ ਇਹ ਤੋਂ ਵੱਡਾ ਕਿਹੜਾ ਬਦਤਮੀਜ਼ ਬੇਵਕੂਫ ਆ। ਉਹਨੂੰ ਨਹੀਂ ਕਿਹਨੇ ਏਦਾਂ ਖਾ ਜਾਂਦੇ ਤੇ ਘੋੜੇ ਤੇ ਲੱਤੀ ਮਾਰ ਕੇ ਬੰਦਾ ਮਾਰ ਦਿੰਦੇ, ਊਂਠ ਇੰਜ ਕਰਕੇ ਬੰਦਾ ਚੁੱਕ ਲੈਂਦਾ। ਤਾਂ ਤੁਹਾਡੀ ਆ ਕੁੱਤੇ ਕੀ ਕਰਦੇ ਫਿਰਦੇ ਆ, ਹਾਥੀ ਜਿਹੜੇ ਉਹ ਮਾਰ ਦਿੰਦੇ ਬੰਦੇ ਨੂੰ। ਇਹਨੂੰ ਛੱਡ ਦੇ। ਕੋਈ ਦਲੀਲ ਜਿਹੜੀ ਸਿਰਫ ਖੋਤੇ ਦੇ ਫਿੱਟ ਹੁੰਦੀ ਹੋਵੇ, ਹੋਰ ਕੋਈ ਜਾਨਵਰ ਨਾ ਕਰਦਾ। ਯਾਰ ਖੋਤੇ ਤੇ ਕਦੀ ਤੁਸੀਂ ਸ਼ਿਕਾਰ ਕਰਨ ਗਏ, ਘੋੜੇ ਤੇ ਬਦਲਾ ਲੈਣ ਵੀ ਜਾਓ। ਯਾਰ ਉਹ ਜਾਨਵਰ ਇਦਾਂ ਬੱਕਰੇ ਤੇ ਗਿਆ ਕਦੀ, ਮੁਰਗੀ ਤੇ ਗਿਆ ਕਦੀ, ਤੇ ਉਹ ਸਾਰੇ ਪਾਗਲ ਆ। ਖੋਤੇ ਕੋਲ ਨਹੀਂ ਯਾਰ ਉਹ ਘੋੜਾ ਉਸ ਕੰਮ ਵਾਸਤੇ ਬਣਿਆ ਵਾ, ਉਹ ਕਰਦਾ। ਮੈਂ ਤਾਂ- ਹੁਣ ਕੁੱਤੇ ਤੇ ਕਿਉਂ ਨਹੀਂ ਗਿਆ ਤੂੰ ਬਹਿ ਕੇ ਸ਼ਿਕਾਰ ਕਰਨ? ਇਹਦਾ ਮਤਲਬ ਉਹ ਵੀ ਬੇਵਕੂਫ ਆ। ਦਲੀਲ ਦਲੀਲ ਇਹ ਵਾ ਕਿ ਘੋੜਾ ਦਲੀਲ ਬਹੁਤ ਸਾਰੀਆਂ ਗੱਲਾਂ ਘੋੜਾ ਅਕਲ ਰੱਖਦਾ ਥੋੜੀ ਜਿਹੀ। ਹਾਂ ਹਾਂ ਖੋਤਾ ਜਿਹੜਾ ਨਾ ਉਹਨੂੰ ਤੁਸੀਂ ਸਿਰਫ ਸੋਟੀ ਨਾਲ ਚਲਾਓਗੇ ਤੇ ਚੱਲੇਗਾ। ਘੋੜਾ ਇੱਕ ਵਾਰੀ ਸਿਖਾ ਦਿੱਤਾ ਜਾਵੇ ਨਾ ਤੇ ਘੋੜਾ ਜਿਹੜਾ ਨਹੀਂ ਭੈਣ, ਹਰ ਘੋੜਾ ਇਦਾਂ ਦਾ ਨਹੀਂ ਤਾਜੀ ਹੁੰਦਾ, ਮੈਂ- ਹਰ ਖੋਤਾ ਵੀ ਇਦਾਂ ਦਾ ਨਹੀਂ ਹੁੰਦਾ। ਇਹ ਕੋਈ ਦਲੀਲ ਨਹੀਂ। ਤਾਜੀ ਕੋਈ ਦਲੀਲ ਦਿਓ ਮੈਂ- ਜਿਹਨੂੰ ਮੰਨਦਾ। ਮੈਂ- ਇਹ ਗੱਲ ਫਰੀਦ ਦੀ ਸੁਣ ਯਾਰ ਇਹ ਗੱਲ ਸਮਝ ਨਹੀਂ ਰਹੇ। ਤੁਸੀਂ ਆਪ ਕਹਿੰਦੇ ਘੋੜਾ ਨੇਜ਼ੇਬਾਜ਼ੀ ਦੇ ਵਿੱਚ ਤੁਸੀਂ ਕਦੀ ਖੋਤੇ ਨੂੰ ਲੈ ਕੇ ਜਾਣਾ। ਖੋਤਾ ਯਾਰ ਅੱਲਾ ਦੇ ਬੰਦੇ, ਉਹਦਾ ਇੱਕ ਕੱਦ ਕਾਠ, ਉਹਦਾ ਇੱਕ ਚੀਜ਼ ਆ ਨੇਜ਼ੇਬਾਜ਼ੀ ਚ। ਤਾਜੀ ਮੰਨ ਲਓ ਉਹ ਬਣਿਆ ਉਹਦੇ ਵਾਸਤੇ ਆ, ਜਿਸ ਕੰਮ ਵਾਸਤੇ। ਹੁਣ ਅੱਛਾ ਹੁਣ ਘੋੜੇ ਜੇਗਾ ਉੱਥੇ ਬਾਕੀ ਸਾਰੇ ਜਾਨਵਰ ਫਰਕ ਆ। ਖੱਚਰ ਤੇ ਕਿਉਂ ਨਹੀਂ ਜਾਂਦੇ? ਉਹ ਘੋੜਾ ਯਾਰ ਇੱਕ ਕੋਈ ਚੀਜ਼ ਆ, ਖੋਤੇ ਦਾ ਆਪਣਾ ਇੱਕ ਹਿਸਾਬ ਆ। ਤੁਸੀਂ ਉਹਦੀਆਂ ਉਹ ਜਿਹੜੇ ਉਹਦੇ ਵਰਕਿੰਗ ਆ ਉਹਨੂੰ ਕਿਉਂ ਆਪਸ ਚ ਕਰਾ ਰਹੇ? ਤੁਸੀਂ ਉਹਦੀ ਨੇਚਰ ਦੱਸੋ ਵੀ ਉਹ ਕਿੱਥੋਂ ਬੇਵਕੂਫ। ਆ ਮੈਂ ਦੱਸਦਾ ਕਲੂ। ਅੱਛਾ ਹੁਣ ਘੋੜੇ ਤੇ ਬਹਿ ਕੇ ਨੇਜ਼ੇ ਪਾਉਂਦੀਆਂ ਲੱਤਾਂ, ਉਹ ਨੀਵਾਂ ਹੁੰਦਾ, ਉਹਦੀਆਂ ਲੱਤਾਂ ਲੱਗ ਜਾਣਗੀਆਂ। ਨਹੀਂ ਮੇਰੀ ਸੁਣੋ ਤੇ ਸਹੀ ਨਾ ਅਗਲੇ ਦੀ ਗੱਲ। ਬੱਕਰੀ ਆ ਨਾ, ਬੱਕਰੀ ਨੂੰ ਚਾਰੇ ਖੋਰੇ ਇੱਕ ਉਹਦੇ ਤੇ ਖਿਲਾਰ ਕੇ ਸਿਖਾਇਆ ਜਾਂਦਾ, ਬੱਕਰੀ ਉਹ ਸਿੱਖ ਜਾਂਦੀ। ਕੁੱਤਾ ਆ, ਕੁੱਤੇ ਨੂੰ ਸੁੰਘਣਾ ਸਿਖਾਇਆ ਜਾਂਦਾ, ਉਹ ਬੰਦਾ ਚੋਰ ਲੱਭ ਲੈਂਦੀ, ਲੱਭ ਲੈਂਦਾ। ਘੋੜਾ ਵਾ, ਘੋੜੇ ਨੂੰ ਨੱਚਣਾ ਟੱਪਣਾ, ਘੋੜੇ ਨੂੰ ਐਕਸ਼ਨ ਉਹ ਸਾਰਾ। ਹਾਥੀ ਤੱਕ ਨੂੰ ਵੀ। ਖੋਤਾ ਤੁਸੀਂ ਕਦੇ ਨਹੀਂ ਵੇਖੋਗੇ ਕਿ ਖੋਤੇ ਨੇ ਕੋਈ ਆਈਟਮ ਕੀਤਾ ਵਾ ਤੇ ਖੋਤੇ ਨੂੰ ਸਿਖਾਇਆ। ਮਗਰਮੱਛ ਵੀ ਨਹੀਂ ਕੋਈ ਆਈਟਮ ਕਰਦਾ ਤੇ ਫਿਰ ਮਗਰਮੱਛ ਵੀ ਬੇਵਕੂਫ ਆ ਨਾ। ਅਸੀਂ ਜਾਂ ਜਿਹੜੇ ਆਈਟਮ ਨਹੀਂ ਕਰਦੇ ਬੇਵਕੂਫ ਨੇ। ਹਾਂਜੀ ਤੇ ਇਹਦਾ ਮਤਲਬ ਆਈਟਮ ਖੋਤੇ ਨੂੰ ਸਿਖਾਓ, ਸਿੱਖ ਜਾਏਗਾ। ਖੋਤੇ ਬੜਾ ਬੜਾ ਕੰਮ ਕਰਦੇ ਆ ਯਾਰ। ਤੁਸੀਂ ਮੈਂ ਖੋਤਾ ਲਿਆ ਦੇਣਾ, ਉਹਨੂੰ ਸਿਖਾਉਣਾ ਜੇ ਹੈ। ਇਹ ਕਿਤੇ ਪੈਸੇ ਮਿਲੇ ਆ ਵੀ ਇਹ ਖੋਤਾ ਪ੍ਰਮੋਟ ਕਰਨਾ। ਘੋੜਾ ਤੁਸੀਂ ਫਿਲਮਾਂ ਦੇਖਿਆ ਵਾ, ਦੁਸ਼ਮਣ ਤੋਂ ਪਛਾਣਦਾ, ਮਾਲਕ ਦੇ ਮਰਨ ਤੋਂ ਬਾਅਦ ਘੋੜਾ ਬਦਲਾ ਲਿਆ ਕਹਿੰਦਾ। ਖੋਤਾ ਕਦੇ ਗਿਆ ਕਰਿਆ? ਓਏ ਯਾਰ ਖੋਤੇ ਨੂੰ ਉਹਨਾਂ ਨੇ ਰੱਖਿਆ ਨਹੀਂ ਫਿਲਮ 'ਚ। ਖੋਤੇ ਨੂੰ ਰੱਖਣ ਤੇ ਫੇਰ ਆ, ਖੋਤੇ ਨੂੰ ਤੇ ਬਦਨਾਮ ਕੀਤਾ ਪਿਆ ਪਹਿਲਾਂ ਹੀ। ਖੋਤਾ ਕਦੇ ਗਿਆ ਗੱਲਾਂ ਮੰਡੀ ਕਿ ਮਾਲਕ ਜਾਬਰੀਆਂ 3 ਬੋਰੀਆਂ ਰੱਖਦੇ ਮੈਂ ਜੀ ਖੋਤਾ ਤੇ ਹੈ ਹੀ ਜੀ, ਖੋਤਾ ਸਾਰਾ ਗੱਲਾਂ ਮੰਡੀ ਪਾਣ ਹੋਈ ਜਾਂਦੇ ਨੇ। ਆ ਮੇਰਾ ਖੋਤਾ ਲੈ ਲਓ ਜੀ। ਤਾਜੀ ਮੀਸਣਾ ਜਾਨਵਰ ਆ, ਮੰਨ ਲਓ ਤੁਸੀਂ। ਇੱਕ ਨਾ ਹੋ ਜਾਂਦਾ। ਇਹ ਹੁਣ ਕੰਮ ਤੇ ਜਾਣਾ ਹੋਵੇ ਨਾ, ਖੋਤੀ ਨੂੰ ਵੇਖ ਕੇ ਆਪਣੀ ਲੱਤ ਨੂੰ ਵਿੰਗੀ ਕਰ ਲੈਣਾ, ਛੁੱਟੀਆਂ ਕਰੇ। ਯਾਰ ਜਦੋਂ ਦੱਸੋ ਇਹਦੇ ਕੋ ਖੋਤੇ ਦਾ ਕੋਈ ਰਿਕਾਰਡ ਅੱਛਾ ਨਹੀਂ ਜੀ। ਇਹਦੇ ਘਰ ਇਹਨੇ ਜਿਹੜਾ ਖੋਤਾ ਰੱਖਿਆ ਤੇ ਉਹਨੂੰ ਸਹੀ ਨਹੀਂ ਹਾਂਜੀ ਮੈਸੇਜ ਕਰ ਦੇਗਾ ਕਿ ਮੇਰੀਆਂ ਅੱਖਾਂ ਨੂੰ ਮਸਲਾ ਬਣਿਆ। ਮਾਲਕ ਉਤਰਿਆ ਵਾ ਦੁਕਾਨ ਤੋਂ ਸਿਗਟਾਂ ਲੈ ਰਿਹਾ, ਖੋਤੀ ਨੰਗੀ ਆ ਲਾਗੋਂ। ਉਹਨੇ ਨਹੀਂ ਵੇਖਿਆ ਮਾਲਕ ਕਿੱਥੇ ਤਾਜੀ ਪਿੱਛੇ ਹੀ ਨੱਸ ਗਈ। ਉਸਤਾਦ ਜੀ ਜਿੱਧਰ ਨੂੰ ਦੇਖੋ ਘੋੜਾ ਅੱਛੀ ਜੌਬ ਕਰ ਰਿਹਾ ਵਾ, ਇਹਦਾ ਮਤਲਬ ਆ ਉਹ ਕਾਬਲ ਆ। ਉਹਦੇ ਹਿਸਾਬ ਖੋਤੇ ਨਾਲ ਜੋ ਹੋ ਰਿਹਾ ਉਹਦੀ ਚਿੱਟੇ ਰੰਗ ਦੇ ਖੋਤੇ ਹੁੰਦੇ ਵੇਖੇ ਕਦੀ? ਚਿੱਟੇ ਰੰਗ ਦੇ, ਲੇਕਿਨ ਮੈਂ ਤੇ ਮੈਂ ਜੱਫੀ ਪਾ ਕੇ ਕਿੰਨੇ ਸੋਹਣੇ ਲੱਗਦੇ ਆ। ਬਹੁਤ ਸੋਹਣੇ।
ਓ ਯਾਰ ਤੁਸੀਂ ਇਸ ਗੱਲ ਨੂੰ ਇਸ ਲੌਜੀਕ ਨੂੰ ਡਿਨਾਈ ਕਰੋ। ਮੈਂ ਮਾਦਰ ਦੇ ਇੱਕ ਮਿੰਟ ਮਿੱਠਾ ਜੀ ਕਿ ਖੋਤਾ ਸਿਖਾਇਆ ਕੋਈ ਵੀ ਆਈਟਮ ਤੁਸੀਂ ਅੱਜ ਤੱਕ ਦੱਸੋ ਖੋਤੇ ਨੂੰ ਕਦੀ ਕਿਸੇ ਪਲੇਟਫਾਰਮ ਤੇ ਤੁਸੀਂ ਵੇਖਿਆ ਜੇ ਤੁਹਾਡੇ ਕੋਲ YouTube ਆ Google ਆ ਜੀ। ਕੱਢੋ ਕਿ ਖੋਤਾ ਜੀ। ਸੁਣ ਲਓ ਨਾ ਸਾਹ ਜੀ ਖੋਤੇ ਨੇ ਮੂੰਹ ਦੇ ਨਾਲ ਚਮਚ ਨਾਲ ਇੰਜ ਗੇਮ ਤਾਂ ਸੁੱਟੀ ਹੋਵੇ ਬੋਲਣਾ ਦੱਸ ਕੁੱਤਾ ਕਰ ਲੈਂਦਾ ਗੇਮ ਆਈਟਮ ਬਿੱਲੀ ਕਰ ਲੈਂਦੀ। ਹੁਣ ਤੂੰ ਕਹਿੰਦਾ ਵੀ ਜਿੰਨਾ ਜਾਨਵਰਾਂ 'ਚ ਲਹਿਦਾ ਕੈਟਾਗਰੀਆਂ ਸਾਰੀਆਂ ਖੋਤੇ 'ਚ ਹੋਣੀਆਂ ਚਾਹੀਦੀਆਂ। ਨਹੀਂ ਮੈਂ ਕਹਿ ਰਿਹਾ ਉਹਨੂੰ ਸਿਖਾਉਣ ਨਾਲ ਸਿੱਖਣਾ ਚਾਹੀਦਾ। ਉਸ ਜਾਨਵਰ ਦੀ ਉਹ ਕੈਟਾਗਰੀ ਹੈ ਉਹ ਉਸ ਕੰਮ ਕਰਦਾ ਤੁਹਾਨੂੰ ਪਤਾ ਨਹੀਂ ਕਿਹੜੇ ਤੁਸੀਂ ਯਾਰ ਮੈਂ ਫਿਲਮ 'ਚ ਦੇਖਿਆ ਘੋੜਾ ਰੋਇਆ ਹੀਰੋ ਦੀ ਮਾਂ ਨੇ ਕਿਹਾ ਸੁਲਤਾਨ ਮੇਰੇ ਬੱਚੇ ਦਾ ਕਾਤਲ ਕੌਣ ਹੈ ਘੋੜੇ ਨੇ ਦੱਸਿਆ ਘੋੜਾ ਇਹ ਕਰਕੇ ਉਹਦੇ ਕੋਲ ਨਹੀਂ ਉਹ ਤੇ ਫਿਰ ਖੋਤਾ- ਉਹ ਤੇ ਕਬੂਤਰ ਵੀ ਸੁਲਤਾਨ ਰਾਏ ਸਾਹਿਬ ਨੂੰ ਕਾਤਲ ਕੋ ਲੈ ਕੇ ਗਿਆ ਸੀ। ਕਬੂਤਰ ਖਿੱਚਦਾ ਨਹੀਂ ਕਬੂਤਰ ਸੈਂਸਰੀ ਦੱਸਦਾ ਨਹੀਂ ਉਹ ਇੱਕ ਮਿੰਟ ਉਸਤਾਦ ਜੀ ਉਹਨੇ ਕਿਦਾਂ ਇਹ ਕਰਕੇ ਕਿਦਾਂ ਦੱਸਿਆ ਸੁਲਤਾਨ ਮੇਰਾ ਹੁਣ ਦੱਸਿਆ ਦੱਸਦਾ ਉਸਤਾਦ ਜੀ ਨਹੀਂ ਉਹਨੇ ਕਿਹਾ ਇਹ ਨਹੀਂ ਆ ਵੇਖੋ ਉਸਤਾਦ ਜੀ ਨਹੀਂ ਨੂਰੀ ਐਡਾ ਕੁ ਤੋਤਾ ਹੁੰਦਾ ਫਰੀਦ ਸਾਹਿਬ, ਐਡਾ ਕੁ ਤੋਤਾ ਜੋ ਉਹਨੂੰ ਕਹੋ ਬੋਲਦਾ। ਹਾਂਜੀ ਖੋਤਾ ਉਹੀ ਉਹ ਤੇਰੇ ਵਾਲੀ ਗੱਲ। ਅਸੀਂ ਇਹ ਲੌਜੀਕ ਇਹਨਾਂ ਨੂੰ ਪਤਾ ਵਾ ਕਿ ਇਹੀ ਯਾਰ ਖੋਤਾ ਆਪਣੇ ਮਾਲਕ ਦੀ ਨਹੀਂ ਮੰਨਦਾ ਐਡੀ ਕਿ ਚਿੜੀ ਹੁੰਦੀ ਉਹ ਕਿਉਂ ਨਹੀਂ ਬੋਲਦੀ। ਐਡਾ ਕਿ ਕਬੂਤਰ ਹੁੰਦਾ ਉਹ ਕਿਹੜੇ ਤੋਤੇ ਵਾਂਗ ਬੋਲਦਾ। ਉਹ ਯਾਰ ਉਹਦੀ ਉਹ ਕੈਟਾਗਰੀ ਆ ਉਹਦੇ ਚ ਉਹ ਅੱਲਾ ਨੇ ਇੱਕ ਰੱਖੀ ਉਹ ਚੋ ਰੱਖੀ ਇਦਾਂ ਦੇ। ਅੱਛਾ ਹੁਣ ਇੱਕ ਮਿਸਾਲ ਆ ਮੈਂ ਤੈਨੂੰ ਕਹਿੰਦਾ ਵੀ ਕੁੱਤਾ ਜਿਹੜਾ ਇਹ ਬੇਵਕੂਫ ਆ ਕਿਉਂਕਿ ਇਹ ਖੋਤੇ ਵਾਂਗੂ ਜਾਂਦਾ ਨਹੀਂ ਇਹ ਖੋਤੇ ਵਾਂਗੂ ਭਾਰ ਨਹੀਂ ਚੁੱਕਦਾ ਤੇ ਇਹਦਾ ਮਤਲਬ ਕੁੱਤਾ ਬੇਵਕੂਫ ਆ। ਤੁਸੀਂ ਗੱਲ ਕੋਈ ਵੀ ਦਲੀਲ ਨਹੀਂ ਤੇ ਸਮਝ ਰਿਹਾ। ਮੈਂ ਦੱਸਦਾ ਤੁਸੀਂ ਵੀ ਨਹੀਂ ਰਹੇ ਕਿ ਅਸੀਂ ਮੈਂ ਕਹਿਣਾ ਚਾਹ ਰਿਹਾ ਵਾਂ ਕਿ ਅਸੀਂ ਸਾਰੇ ਜਾਨਵਰਾਂ ਨੂੰ ਕੰਪੈਰੀਟਿਵਲੀ ਵੇਖੀਏ ਨਾ ਤੇ ਕੁਛ ਨਾ ਕੁਛ ਸਿੱਖਣ ਦੀ ਸਲਾਹੀਅਤ ਤੇ ਰੱਖਦੇ। ਖੋਤੇ 'ਚ ਵੀ ਹੈ ਖੋਤਾ ਤਰੀਕ ਇਸਲਾਮ ਮਤਲਬ ਸਾਰੀ ਦਿਹਾੜੀ ਸਵੇਰ ਤੋਂ ਰਾਤ ਤੱਕ ਆਪ ਹੀ ਮੁੜਦਾ ਵਾ ਉਹਦੇ ਵਾਲੀ ਗੱਲ। ਉਹ ਕਿਹੜਾ ਕਾਊਂਟਰ ਖੋਤਾ ਵੇਖ ਲੈ ਆਈਟੀ ਦਾ ਤੂੰ ਆਫਿਸਰ ਕਿਹੜਾ ਘੋੜਾ ਵੇਖਿਆ ਐਨਕ ਲਾ ਕੇ ਬਿੱਲ ਕੱਟਣ ਦੇ ਆ ਯਾਰ ਤੁਸੀਂ ਖੋਤਾ ਦਾ ਜਾਣਦੇ। ਉਹ ਖੋਤਾ ਹਮੇਸ਼ਾ ਹੀ ਖੋਤਾ ਰਿਹਾ ਯਕੀਨ ਮੰਨੋ ਮੈਂ ਕਿੰਨੀ ਵਾਰ ਹਾਂ ਇਹ ਤੁਹਾਡੇ ਦਿਮਾਗ 'ਚ ਪਾ ਦਿੱਤਾ ਗਿਆ। ਮਾਲਕ ਅੱਜ ਨੇ- ਦੇ ਸ਼ੋਅ 'ਚ ਤੁਸੀਂ ਖੋਤੇ ਨੂੰ ਇਹਤਰਾਮ ਦੇ ਨਾਲ ਅੱਜ ਤੋਂ ਬਾਅਦ ਭਾਈ ਸਾਹਿਬ 80 ਕਮ ਸੇ ਕਮ ਖੋਤੇ ਨੂੰ ਡੀਗ੍ਰੇਡ ਨਹੀਂ ਕਰਨਾ। ਖੋਤਾ ਭਾਜੀ ਖੋਤਾ ਉਸਤਾਦ ਜੀ ਹੈ ਖੋਤਾ ਭਾਜੀ ਕਿਹਾ ਗੜੀ ਖੋਤਾ ਭਾਜੀ ਕਹਿ ਲੋ ਘੋੜਾ ਭਾਜੀ ਕਿਤੇ ਤਾਂ ਜੀ ਜਿੰਨੇ ਵੀ ਜਾਨਵਰ ਆ ਕੋਈ ਥੱਲੇ ਨਹੀਂ ਬਹਿੰਦਾ। ਇਹਦਾ ਜਦੋਂ ਦਿਲ ਕਰਦਾ ਵਾ ਬਦਨ ਬੋਤਾ ਐਵੇਂ ਕਹੂਗਾ ਖਾਲੀ ਰੇੜੀ ਤੇ ਥੱਲੇ ਬਹਿ ਜਾਂਦਾ ਇਹਦਾ। ਇਹ ਕਿਸੇ ਖੋਰ ਖੋਤੇ ਨੂੰ ਜਾਣਦਾ ਵਾ। ਯਾਰ ਮਾਲਕ ਸਖਤੀ ਨੇ ਕਹਿ ਕੇ ਜਦੋਂ ਖੜੇ ਫੇਰ ਵੀ ਢਿੱਲਾ ਢਿੱਲਾ ਤੁਰ ਹੀ ਜਾਂਦਾ ਵਾ ਅੱਜ ਕਦੀ ਕਿਉਂ ਪਿੱਛੇ ਖੜੇ ਤੁਸੀਂ ਦੇਖਿਆ ਹੋਣਾ ਕਿਸਮੇ ਜਾ ਫੜਦਾ ਵਿੱਚ ਕਿਤੇ ਖੰਬੇ ਤੇ ਵੱਜੂਗਾ ਰੇੜੀ 'ਚ ਵੱਜੂਗਾ ਮਾਲਕ ਸਿਰ ਤੇ ਜਾਨਵਰ ਆ ਯਾਰ ਐ ਨਾਲੇ ਮਲੀ ਤੇ ਘੋੜੇ ਕਈ ਵਾਰੀ ਜਦੋਂ ਟਾਂਗੇ ਚੱਲਦੇ ਸੀ ਬੜੇ ਘੋੜੇ ਫਿੱਪਰ ਕੇ ਪਤਾ ਨਹੀਂ ਕਿੱਧਰ ਵੜ ਜਾਂਦੇ ਸੀ। ਭਾਈਜਾਨ ਸੁਣੋ ਦੱਸੋ ਇੱਕ ਦਿਮਾਗ ਦਲੀਲ ਹੋਰ ਕਦੀ ਦੇਖਿਆ- ਇੱਕ ਦਲੀਲ ਹੋਰ ਮਿੱਠਾ ਜੀ ਆ ਘੋੜੇ ਦੇ ਕਦੀ ਵੇਖਿਆ ਖੋਤੇ ਦੇ ਲੱਗੇ ਹੁੰਦੇ ਕਾ ਕੁੱਪੇ ਇਹ ਜਾ ਰਿਹਾ ਖੋਤਾ ਠੀਕ ਘੋੜੇ ਹੈ ਦੇ ਲੱਗੇ ਹੁੰਦੇ ਘੋੜੇ ਦੇ ਨਹੀਂ ਲੱਗੇ ਹੁੰਦੇ ਜ਼ਿੰਦਗੀ ਤੁਹਾਡੇ ਉਸਤਾਦ ਜੀ ਬਗੈਰਤ ਜੀ ਘੋੜਾ ਉਹ ਜਿਹੜਾ ਉਹ ਸਾਜ਼ ਹੁੰਦਾ ਪੂਰਾ ਘੋੜੇ ਦਾ ਵੀ ਲੱਗਾ ਹੁੰਦਾ ਵਾ। ਉਹ ਬਦਤਮੀਜ਼ ਨਿਕਲ ਆਵੇ ਜਿਹੜਾ ਉਹਦੇ ਲਾਉਂਦੇ ਉਹ ਫਿਰ ਕੋਈ ਵੀ ਨਿਕਲ ਸਕਦਾ ਹੁਣ ਤੇਰੇ ਭੈਣ ਭਰਾਵਾਂ ਚੋਂ ਨਹੀਂ ਨਿਕਲਿਆ ਤੂੰ। ਅੱਛਾ ਮੇਰੇ ਨਾਲ ਨਹੀਂ ਕਾਲ ਕਰਨਾ ਆਪਣਾ ਛੱਡ ਇਹ ਜਾਨਵਰਾਂ ਦਾ ਭੂੰਡਾ ਹੈ। ਅੱਲਾ ਆਹੋ ਅੱਲਾ ਅਕਸਰ ਵੇਖੀ ਤੂੰ ਵਾਗ ਇੱਧਰ ਦੀ ਉਹ ਖਿੱਚੂਗਾ ਜਾਊਗੇ ਨਹੀਂ ਇੱਧਰ ਖੋਤੀ ਖੜੀ ਹੁੰਦੀ ਹੈ ਉਹਦਾ ਦੇਨ ਐ ਨੂੰ ਹੁੰਦਾ ਵਾ ਨਹੀਂ ਤੇ ਐ ਇਸ਼ਾਰਾ ਹੀ ਕਰਦੇ ਮੁੜ ਯਾਰ ਇਹਦਾ ਮਤਲਬ ਹੈ ਕਿ ਉਹ ਆ ਰੋਮਾਂਟਿਕ ਆ ਹਾਂਜੀ ਹੁਸਨ ਪਸੰਦ ਆ ਖੋਤੀ ਅੱਗੇ ਪਿੱਛੇ ਕਰਦਾ ਨੇ ਖੋਤਾ ਬਹੁਤ ਗਲਤ ਪਿਆਰ ਕਰਦਾ ਈ। ਤੂੰ ਕਿਤੇ ਕੋਈ ਮਾਨ ਸਿੰਘ ਖੋਤਾ ਵੇਖ ਲੈ ਨਹੀਂ ਕਦੇ ਸੁਣਿਆ ਵਾ ਮੇਰੇ ਭਰਾ ਦੀ ਮਹਿੰਦੀ 6 ਖੋਤੇ ਲੈ ਕੇ ਆਉਣੇ ਨਹੀਂ ਖੋਤਾ ਫਜ਼ੂਲ ਜਾਨਵਰ ਆ ਕਿਹਨੂੰ ਲੈ ਕੇ ਆਉਣਾ ਚਾਹ ਭਰਾ ਦੀ ਮਿਲਦੀ ਹੈ ਜੋ ਕਿਹਨੂੰ ਲੈ ਕੇ ਆਉਣਾ ਘੋੜੇ ਕੋ ਹਾਰਸ ਕੋ ਕਿਉਂ ਨੱਚਦਾ- ਜ਼ੈਬਰੇ ਕਿਉਂ ਨਹੀਂ ਲੈ ਕੇ ਆਉਂਦੇ ਉਹ ਚ ਹਿੱਸ ਨਹੀਂ ਹੈ ਨਾ ਤੇ ਫਿਰ ਹਾਥੀ ਕਿਉਂ ਨਹੀਂ ਲੈ ਕੇ ਆਉਂਦੇ 6 ਨੱਚਣ ਲਈ ਉਹ ਚ ਵੀ ਹਿੱਸ ਨਹੀਂ ਹੈ ਤੇ ਫਿਰ ਖੋਤੇ 'ਚ ਵੀ ਨਹੀਂ ਆਇਆ ਇਹ 'ਚ ਉਹਦਾ ਕੀ ਕਸੂਰ ਆ ਉਹ ਯਾਰ ਕੋਈ ਗੱਲ ਬੰਦੇ ਦਾ ਪੁੱਤਾਂ ਨਹੀਂ ਮਿਲਦਾ ਭਰਾ ਜੀ ਮੇਰੇ ਕੋਲ ਕਾਜੀ ਗੱਲ ਪਤਾ ਕੀ ਹੈ ਤੁਸੀਂ ਉਹਦੀ ਬੇਵਕੂਫੀ ਦੱਸੋ ਬੇਵਕੂਫੀ ਕੋਈ ਹੁਣ ਸੁਣੋਗੇ ਕਿ ਨਹੀਂ ਹਾਂ ਜੇਲਮ ਆਪਾਂ ਜਾਣਦੇ ਸੀ ਉਹ ਹਾਂ ਤੇ ਉੱਥੇ ਜਦੋਂ ਤੁਸੀਂ ਜਾਂਦੇ ਰਹਿੰਦੇ ਆ ਖੋਤਿਆਂ ਦੇ ਡੱਬਿੰਗ ਕਰਨ ਡੇ ਸੀ ਉਹ ਆਪਾਂ ਗੱਲਾਂ ਦੇ ਵਿੱਚ ਗੱਡੀ 'ਚ ਯਾਦ ਹੈ ਨਾ ਤੁਸੀਂ ਉੱਥੇ ਕਦੀ ਕਿਸੇ ਕੁੱਤੇ ਨੂੰ ਖਲੋਤਾ ਨਹੀਂ ਵੇ ਘੋੜੇ ਨੂੰ ਕਿਸੇ ਊਂਠ ਨੂੰ ਕਿਸੇ ਹੋਰ ਜਾਨਵਰ ਨੂੰ ਨਹੀਂ ਵੇਖਿਆ ਖੋਤਾ ਇਹ ਹਿਸਾਬ ਦਾ ਕਿੱਥੇ ਖਲੋਤਾ ਨਾ? ਸੜਕ ਦੇ ਵਿਚਕਾਰ ਹਾਈਵੇ ਤੇ ਖਲੋਤਾ ਵਾ ਖੋਤਾ। ਉਹਨੂੰ ਨਹੀਂ ਲੱਥੀ ਚੜੀ ਨਾਲ ਉਹਨੂੰ ਐਡਾ ਜਾਹਲ ਜਾਨਵਰ ਆ ਨਾ ਉਹ ਤੇ ਬੇਕਰਤੂਤਾ ਹੈ। ਅੱਛਾ ਤੂੰ ਵੀ ਉਸੇ ਸੜਕ ਤੇ ਆ ਰਿਹਾ ਉਹ ਵੀ ਉਸੇ ਸੜਕ ਤੇ ਖਲੋਤਾ ਤੇ ਤੂੰ ਅਕਲਮੰਦ ਆ ਤੇ ਉਹ ਬੇਵਕੂਫ ਆ ਉਹ ਯਾਰ ਮੈਂ ਜਾ ਰਿਹਾ ਮੈਂ ਸਫ਼ਰ ਕਰ ਰਿਹਾ ਮੈਂ ਉਹ ਵੀ ਜਾ ਰਿਹਾ ਯਾਰ ਉਹ ਖਲੋਤਾ ਵਾ ਤੂੰ ਵੀ ਸੜਕ ਤੇ ਖਲੋਤਾ ਨਹੀਂ ਉਹ ਭਾਈ ਖਲੋਤਾ ਵਾ ਉਸਤਾਦ ਜੀ ਮੈਂ ਤੁਹਾਨੂੰ ਕਹਿਣ ਦੇ ਖਲੋਤਾ ਨਹੀਂ ਤੂੰ ਸੜਕ ਤੇ ਖਲੋ ਨਹੀਂ ਜਾਂਦਾ ਕਿਤੇ ਚਾਹ ਪੀ ਖਲੋ ਨਹੀਂ ਜਾਂਦਾ ਤੇ ਮੈਂ ਖਲੋਣਾ ਉਹ ਖਲੋ ਗਿਆ ਤੇ ਚ ਬੇਵਕੂਫੀ ਆ ਉਹ ਖਲੋਤਾ ਆਪਣਾ ਉਹ ਜਾਨਵਰ ਆ ਉਹਨੂੰ ਕੀ ਪਤਾ ਵੀ ਇਹ ਉਹ ਸੜਕ ਕਿਹੜਾ ਉਹਦਾ ਦਵਾਉਣਾ ਖੋਤੇ ਨੂੰ ਉਹਨੂੰ ਦੱਸ ਦਿਓ ਕਿਹੜੀਆਂ ਸਲਾਮੀਆਂ ਪਾਉਣੀਆਂ ਇਹ ਖੋਤਿਆਂ ਦੀ ਤਹਿਰੀਕ ਸ਼ੁਰੂ ਹੋ ਗਈ ਮੈਨੂੰ ਲੱਗਦਾ ਹੁਣੇ ਕੋਈ ਮਕਾਮ ਦਵਾ ਉਸਤਾਦ ਜੀ ਉਹਨੂੰ ਜੰਗਲ ਦਾ ਬਾਦਸ਼ਾਹ ਲਵਾ ਦਈਏ ਕੀ ਕਹਿੰਦੇ ਉਹ ਕੋਈ ਜਾਨਵਰ ਨਹੀਂ ਇਦਾਂ ਕਰਦਾ ਉਹ ਜਦ ਤੁਰਿਆ ਜਾਂਦਾ ਹੀ ਗੰਦ ਪਾਉਂਦਾ ਰਹਿੰਦਾ ਤਾਂ ਇਹਨਾਂ ਕਿਤੇ ਖੋਤੇ ਨੂੰ ਉਹਨਾਂ ਦੇ ਨਾਂ ਦੇ ਟਾਵਰ ਬਣਾਉਣਾ ਹੀ ਅੰਡਰਪਾਸ ਬਿਲਕੁਲ ਬਣਾ ਦਿੱਤਾ ਬਾਕੀ ਜਾਨਵਰਾਂ ਦਾ ਮਤਲਬ ਕਿ ਲੈਟਰਿਨ ਨਾ ਬਣੀਆਂ ਹੁੰਦੀਆਂ ਕੁੱਤਾ ਵੀ ਹੈ ਨਾ ਉਹ ਆਪਣੀ ਜਗ੍ਹਾ ਸਾਫ਼ ਕਰਕੇ ਪੈਂਦਾ
ਖੋਤਾ ਵੀ ਕਰਦਾ ਵਾ, ਵੱਖਰੀ ਗੱਲ ਆ, ਤੂੰ ਟਾਈਮ ਨਾਲ ਨਹੀਂ ਜਾਂਦਾ। ਉਹ ਸਾਡਾ ਤੇ ਨਹੀਂ ਕਰਦਾ। ਇਹ ਮੇਰੇ ਕੋਲ ਲਿਖਾ ਲੈਣੇ ਕਿਤੇ ਖੋਤੇ ਦਾ ਚੈਨਲ ਬਣਾਉਣਾ ਇਹਨਾਂ ਨੇ, ਅੱਜ ਖੋਤਾ ਆਫੀਸ਼ੀਅਲ ਹੋ ਜਾਣੀ ਇੱਥੇ ਸਾਰੇ ਕੱਲ ਖੋਤੇ ਬੈਠੇ ਹੋਣੇ ਆ। नहीं ये कोई दलील नहीं की भी वो सड़क के दरमियान च खलोता सेल छुट के उन्हें पूछो गड्डी सैर तो उनको भाई क्या हुआ। क्यों परेशान हो? हाँ वो पता नहीं किस बेचारे चक्कर च खड़ा। ਨਾਲ खोता पे हकूक की जंग जायज जानी के साथ। नहीं नहीं ये नहीं गल लेकिन उन्होंने एवं कुत्तियां ਨੂੰ ਵੀ ਬੜਾ ਜ਼ਲੀਲ ਕੀਤਾ। ਮੈਂ ਕਈ ਵਾਰੀ ਉਹਨਾਂ ਦੇ ਹੱਕ 'ਚ ਆਵਾਜ਼ ਚੁੱਕੀ हाँ जी। ਯਾਰ ਏਡਾ ਵਫਾਦਾਰ ਜਾਨਵਰ ਤੇ ਤੁਸੀਂ ਗਾਲ ਉਹਨੂੰ ਯੂਜ਼ ਕਰਦੇ ਕੁੱਤਾ ਗਾਲ ਬਣਾਈ ਬਾਹਰ 150 ਕੁਝ ਕਿਹੜੀ ਐਸੀ ਚੀਜ਼ ਹੈ ਭਾਜੀ ਕੁੱਤਾ ਕਹਦੇ ਬੜੀ ਮਗਰਮੱਛ ਕਹੋ ਮਗਰਮੱਛ ਮੁਨਾਫਕ ਜਾਨਵਰ ਹੈ, ਫੜ ਕੇ ਦਗੜ 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 ਸਾਰਾ ਉਹਨੂੰ ਕਹੋ डियर डॉग कह लिया करिए। ਯਾਰ ਜਿਹੜਾ ਸੱਪ ਅਸਲ 'ਚ ਇਨਸਾਨਾਂ 'ਚ ਰਹਿਣ ਵਾਲਾ ਹਰ ਜਾਨਦਾਰ ਜਿਹੜਾ ਦੂਸਰਾ ਨਾ ਇਹ ਅਸ਼ਰਫੁਲ ਮਖਲੂਕਾਤ ਦੇ ਕੰਪੈਰੀਟਿਵਲੀ ਇਹ ਬੇਵਕੂਫੀ ਹੈ। ਲੇਕਿਨ ਦਰਜੇ ਨੇ ਕੁਝ ਜਾਨਵਰ ਐਸੇ ਰੱਬ ਨੇ ਇਨਸਾਨਾਂ ਨੂੰ ਦਿੱਤਾ ਕਿ ਇਹਨਾਂ ਨੂੰ ਯੂਜ਼ ਕਰੋ, ਇਹਨਾਂ ਕੋ ਕੰਮ ਲਵੋ, ਇਹਨਾਂ ਨੂੰ ਖਵਾਓ ਪਿਆਓ, ਇਹਨਾਂ ਦੇ ਨਾਲ ਵੀ ਹੁਸਨ ਸਲੂਕ ਕਰੋ। ਓ ਯਾਰ ਕਿਹੜਾ ਹੁਸਨੇ ਸਲੂਕ, ਖੋਤਾ ਜੱਫੀ ਪਾ ਕੇ ਸੌਂ ਜਿਆ ਕਰੀ ਅਸੀਂ ਖੋਤੇ ਨੂੰ, ਮੱਥਾ ਚੁੰਮ ਕੇ ਖੋਤੇ ਨੂੰ ਕਹੀਏ ਚੱਲ ਮੇਰਾ ਪੁੱਤ ਨਹੀਂ ਕੰਮ ਤੇ ਜਾ। ਤੁਸੀਂ ਘਰ ਖੋਤਾ ਰੱਖਿਆ, ਤੁਸੀਂ ਆਪ ਮਹਿੰਦੀ ਤੇ ਕਿੱਥੇ ਜਾਂਦੇ, ਉਹਨੂੰ ਕਿਉਂ ਨਹੀਂ ਲੈ ਕੇ ਜਾਂਦੇ ਨਾਲ? ਉਹ ਖੋਤ ਲਾ ਜੀ ਉਹਦੇ ਨਾਲ ਕਿ ਇੱਕੋ ਹੀ ਭੈਣ ਦਾ ਮੁੰਡਾ ਉਹਨੂੰ ਪੈਂਦੀ ਤੇ ਨਾਲ ਲੈ ਕੇ ਖੋਤੇ ਦੇ ਨਾਲ ਦੀ ਕੋਈ ਅੱਛਾ ਕਰਕੇ ਸਵੇਰ ਨੂੰ ਜਦੋਂ ਮਾਲ ਕਮਾਉਣ ਜਾਣਾ ਉਦੋਂ ਉਹਨੂੰ ਭਾਰ ਪਾਉਣਾ, ਰਾਤ ਨੂੰ ਮਹਿੰਦੀ ਤੇ ਇਕੱਲੇ, ਇਹ ਤੁਹਾਨੂੰ ਛਿੱਤਰ ਪੈਣੇ ਆ। ਉਹਦਾ ਵਾ ਉਹਦਾ। ਓ ਯਾਰ ਉਹ ਆਪਣੀ ਪੇਮੈਂਟ ਲੈ ਲਿਆ ਕਰੇ ਜਿਹੜਾ ਮਾਲ ਅਸੀਂ ਕਮਾਉਂਦੇ। ਉਹ ਜੋ ਪੇਮੈਂਟ ਮਰਜ਼ੀ ਕਿਵੇਂ? ਕਰ ਲੈਣ, ਉਹ ਖੋਤਾ ਬੇਵਕੂਫੀ ਰਹਿਣਾ ਵਾ। ਮੈਂ ਆਪ ਦੇਖੀ ਐਡੀ ਬਾਹ ਖਾ ਗਿਆ ਮਾਲਕ ਦੀ, ਉਹੀ ਉਹਨੂੰ ਪੱਠੇ ਪਾਉਣ ਐ ਕਰਕੇ ਉਹੀ ਚਿੱਤ ਗਿਆ। ਅੱਛਾ ਜੀ ਬਹੁਤ ਮਤਲਬ ਅਸੀਂ ਸਾਰੀ ਗੱਲ ਸੁਣ ਲੈਨੇ ਲੇਕਿਨ ਮੂੰਹ ਦਾ ਐਂਗਲ ਉਹਦਾ ਕਰਿਓ ਮੈਨੂੰ ਲੈ- ਖੋਤੇ ਵਾਲਾ ਹੈ ਉਹ ਐ ਕਰਕੇ ਪੱਠੇ ਪਾਉਣ ਉਹ ਖੋਤਾ ਹੀ ਕਿਹੜਾ ਬਾਂਹ ਖਾ- ਖੋਤਾ ਐ ਕਰਕੇ ਮਾਨ ਨਾ ਦਸੰਬਰ ਦੀਆਂ ਧੁੰਦਾਂ ਦੇਖੀਆਂ ਮੈਂ ਤੇ ਖੋਤੇ ਉਹਨਾਂ ਨੂੰ ਮਾਰ ਜਿਓ ਤੇ ਬੋਰੀ ਪਾਈ ਲਾ ਕੇ ਪਰੇ ਐ ਨਹੀਂ ਰੱਖ ਲੋਤਾ ਦਾ। ਹਾਂ ਤੇ ਠੀਕ ਗੱਲ ਬਹੁਤ ਹੀ ਕੋਈ ਨਹੀਂ। ਆਕਾਸ਼ ਕਲਮਤ ਇੰਨਾ ਤਾਂ ਜ਼ਖਮ ਹੁੰਦਾ ਹੀ ਉਹਨੂੰ, ਪੂਛਲ ਮਾਰ ਮਾਰ ਕੇ ਉਹਨੂੰ ਵਧਾ ਲੂਗਾ। ਦੇਖਿਆ ਕਹਿੰਦੇ ਕਰੀਬ ਤਾਂ ਗੱਲ ਕਰੇਗਾ। ਇਹਦਾ ਖੋਤਾ ਕੋਈ ਬਦ ਕਿਰਦਾਰ ਜਾਲ ਖੋਤਾ ਵਾ ਛੁੱਟੀਆਂ ਕਰਨੀਆਂ ਹੁੰਦੀਆਂ ਬਸ, ਹੋਰ ਕੋਈ ਯਾਰ ਨਹੀਂ ਸਾਜੀ ਤੁਸੀਂ ਮੰਨ ਲਓ ਇਹ ਕੈਟਾਗਰੀਆਂ ਹੁੰਦੀਆਂ ਨੇ ਨਹੀਂ ਹਰ ਨਹੀਂ ਜਾਨਵਰ ਦੀ ਬੇਵਕੂਫੀ ਐ ਵੀ ਉਹਨੂੰ ਯਾਰ ਕਹਿੰਦਾ ਬਾਂਦਰ ਨੂੰ ਬਹੁਤ ਸਾਰੀ ਅਕਲ ਜਿਹੜੀ ਨਾ ਉਹ ਰੱਬ ਨੇ ਦਿੱਤੀ ਨਾ ਹੈ। ਨਾ ਖੋਤੇ ਨੂੰ ਵੀ ਅਕਲ ਆ, ਖੋਤਾ ਵੀ ਜਿੰਨੀ ਕੁ ਰੱਬ ਨੇ ਉਹਨੂੰ ਦਿੱਤੀ ਉਨੀ ਕੋ, ਲੇਕਿਨ ਅਸੀਂ ਉਹਦੀ ਮੰਨਣ ਹੀ ਨਹੀਂ ਦੇ। ਉਸਤਾਦ ਜੀ ਦਰਜਾ ਬੰਦੀਆਂ ਹੁੰਦੀਆਂ ਦੇਖੋ ਹੁਣ ਕਿਦੋਂ ਡੈਕ ਸਹੀ ਕਰਦਾ ਹੋਇਆ ਖੋਤਾ ਵੇਖਿਆ ਤੁਸੀਂ ਮੈਨੂੰ ਦੱਸੋ ਵੀ ਜਿਹੜੇ ਏਡੀ ਤੂੰ ਅਕਲ ਕਿਹੜਾ ਘੋੜਾ ਦੇਖਿਆ ਜਿਹੜਾ ਸੂਟ ਇਸਤਰੀ ਕਰ ਕਰ ਲੋਕਾਂ ਦੇ ਘਰ ਛੱਡ ਕੇ ਆਉਂਦਾ ਵੇ? ਕਿਹੜਾ ਖੋਤਾ ਵਾ ਜਿਹੜਾ ਸਵੇਰੇ ਸਵੇਰੇ ਜਾ ਕੇ ਤੇ ਬੱਚਿਆਂ ਨੂੰ ਇੰਜ ਪੜਾਉਣ ਡਿਆ ਹੁੰਦਾ ਵਾ ਵੀ ਅੱਜ ਕਾ ਇਹ ਸਬਕ ਹੈ। ਦੁਨੀਆ ਦੀ ਨਾ ਯਾਰ ਤੂੰ ਕਿਹੜਾ ਹੋਰ, ਤੂੰ ਦੱਸ ਨਾ, ਸਾਰੇ ਇਦਾਂ ਹੀ ਆ। ਹਰ ਜਾਨਵਰ ਦੀ ਲੈਦਾ ਕੈਟਾਗਰੀ ਆ, ਹਰ ਜਾਨਵਰ ਨੂੰ ਉਸ ਹਿਸਾਬ ਨਾਲ ਯੂਜ਼ ਕੀਤਾ ਜਾ ਰਿਹਾ। ਜਿਹਨੇ ਖੋਤਾ ਰੱਖਿਆ ਹੁੰਦਾ ਉਹਨੂੰ ਪੁੱਛ ਉਹਦੀ ਕਦਰ, ਉਹ ਪੁੱਤਾਂ ਨੂੰ ਰੱਖਦੇ ਉਹਨੂੰ। ਕਿਸੇ ਦਾ ਖੋਤਾ ਮਰ ਜੇ ਤੇ ਉਹ ਅਫਸੋਸ ਕਰਨ ਆਉਂਦੇ ਲੋਕੀ ਕਿ ਯਾਰ ਇਹਦਾ ਵਿਚਾਰੇ ਦਾ 2.5 ਕਰੋੜ ਦਾ 2.5 ਲੱਖ ਦਾ 3 ਲੱਖ ਦਾ 5 ਲੱਖ ਦਾ 7 ਲੱਖ ਦਾ ਖੋਤਾ ਮਰ ਗਿਆ। ਉਹ 5 ਲੱਖ 7 ਲੱਖ ਕਿਹੜਾ ਖੋਤਾ ਜਿਹੜਾ 30-35 ਹਜ਼ਾਰ 35,000 ਦੇ ਵਿੱਚ ਉਹ ਨਾਲ ਇੱਕ ਛੋਟੀ ਜਿਹੀ ਖੋਤੀ ਵੀ ਦੇ ਦਿੰਦੇ ਨੇ, ਉਹ ਜਿਹੜੀ ਬੁੱਢੀ ਹੋ ਜਾਂਦੀ 35,000 ਦਾ ਖੋਤਾ ਜੀ। ਉਹ ਚੱਲ ਜਾ। ਹੁਣ ਅਗਲੇ ਹੁਣ ਪਤਾ ਕੀ ਕਹਿੰਦੇ, ਉਹ ਖੋਤਾ ਲੈ ਜਾ, ਪੈਸੇ ਦੇਣੇ ਹੋਏ ਦੇ ਦੇ ਤੇ ਨਾਲ ਸਹੀ ਖੋਤਾ ਲੈ ਜਾ। 17,000 ਚ ਮੈਂ ਆਪ ਖੋਤਾ ਲਿਆ ਸੀ। 50,000 ਰੁਪਏ ਦਾ 17,000 ਚ ਅਸੀਂ ਲੈ ਕੇ ਉਹ 23,000 ਚ ਵੇਚਿਆ ਸੀ। ਉਦੋਂ ਸਾਡਾ ਹਿਸਾਬ ਤਾਂ ਕੰਮ ਸ਼ਮ ਨਹੀਂ ਸੀ, ਤੇ ਸੀ ਇਦਾਂ ਲੈ ਹਾਂ ਕੇ ਉਹ 17 ਦਾ ਲੈ ਕੇ 23 ਦਾ ਵੇਚਤਾ। 6,000 ਜਿਸ ਖੋਤੇ ਚ ਕਮਾਇਆ ਅੱਜ ਉਹਨੂੰ ਹੀ ਜ਼ਲੀਲ ਕਰਨ ਦਿਆ। ਆਹ ਤੇ ਔਕਾਤ ਹੈ ਇਹਨਾਂ ਦੀ। ਗੱਲ ਹੈਗੀ ਹਿੱਸ ਦੀ। ਉਹ ਹੁਣ ਤੈਨੂੰ ਕਦੀ- 6,000 ਖੋਤਾ ਦੇ ਕੇ ਗਿਆ, ਤੈਨੂੰ ਤੇ ਉਹਨੂੰ ਆਪਣੀਆਂ ਪਲਕਾਂ ਤੇ ਬਿਠਾਉਣਾ ਚਾਹੀਦਾ। ਨਾਲੇ ਘੋੜੇ ਫਿਲਮਾਂ ਚ ਆਉਂਦੇ ਆ, ਗਾਣੇ ਚ ਖੋਤੇ ਵੀ ਆਉਂਦੇ ਆ। ਵੀਰ ਮੇਰਾ ਘੋੜੀ ਚੜਿਆ, ਕਦੀ ਕਿਹਾ ਵੀਰ ਮੇਰਾ ਖੋਤਾ ਚੜਿਆ? ਓਏ ਭਾਈ ਘੋੜੇ ਫਿਲਮਾਂ ਚ ਆਉਂਦੇ ਨਾ ਖੋਤੇ, ਵੈਸੇ ਲਾਈਵ ਸੱਚਮੁੱਚ ਹੀ ਆ ਜਾਂਦੇ। ਵੀਰ ਮੇਰਾ ਖੋਤਾ ਚੜਿਆ ਕੀ ਮਤਲਬ ਹੁੰਦਾ? ਉਹ ਘੋੜੇ ਦਾ ਹੋਰ ਹਿਸਾਬ ਆ। ਕਦੀ ਕਿਹਾ ਵੀਰ ਮੇਰਾ ਊਂਠ ਚੜਿਆ, ਇਹ ਕਿਉਂ ਨਹੀਂ ਕਹਿੰਦੇ? ਫਿਰ ਊਂਠ ਵੀ ਬੇਵਕੂਫਾ। ਉਹ ਫੈਮਿਲੀ ਜਾਨਵਰ ਨਹੀਂ ਹੈਗਾ ਊਂਠ ਹਾਂ ਹਾਂ ਉਹ ਕਿਹੜਾ ਜਾਨਵਰ? ਘੋੜਾ ਫੈਮਿਲੀ ਚ ਬਿਠਾਉਣ ਵਾਲਾ ਵਾ। ਅੱਛਾ ਤੂੰ ਘੋੜੇ ਨੂੰ ਬਿਠਾ ਲੈਣਾ ਫੈਮਿਲੀ ਚ? ਮੈਂ ਹੁਣ ਡਾਂਸ ਦੂਲਾ ਉੱਤੇ ਜਾਂਦਾ ਵਾ। ਅੱਛਾ ਵੈਸੇ ਇੱਕ ਗੱਲ ਆ, ਕਦੀ ਕਿਸੇ ਨੇ ਸ਼ਾਇਰ ਨੇ ਜਿਹੜੇ ਜ਼ਹੀਨ ਲੋਕਾਂ ਨੇ ਚਿੱਟੀ ਘੋੜੀ ਵੇ, ਕਿਸੇ ਨੇ ਕਿਹਾ ਚਿੱਟੀ ਖੋਤੀ ਵੇ ਵਕੀਲਾ ਨਹੀਂ ਤੇ ਕਿਹਾ, ਕਹਿ ਸਕਦੇ ਸੀ। हाँ हाँ कोई पाता है कोई खोता है। ਉਹ ਖੋਤਾ ਨਹੀਂ ਹੈ। कुमार सानू साहब ने कहा नहीं? ਤੁਸੀਂ ਆਪਣਾ ਖੋਤਾ ਸੱਚ ਕਰਨ ਲਈ ਨਾ ਹੁਣ ਡਬਲ ਮੀਨਿੰਗ ਯੂਜ਼ ਇਹ ਨਾ ਮੈਂ ਤੈਨੂੰ ਗੱਲ ਦੱਸਾਂ, ਭਾਈ ਸ਼ਫਾਕ ਨਹੀਂ ਚੈਨ ਵਾਲਾ, ਉਹਨੇ ਕਿਤੇ ਗੱਡੀ ਭੇਜਣੀ ਖੋਤੇ ਦੀ, ਉਹਨੇ ਕਿਹਾ ਜਿਹੜਾ ਖੋਤੇ ਦਾ ਕਹਿ ਦੇਣਾ ਥੋੜਾ ਜਿਹਾ ਆਹੋ। ਮੇਰੇ ਖੋਤੇ ਨਿਕਲ ਜਾਣਗੇ कितों जापानो? ਜਾਪਾਨੋਂ। ਖੋਤਾ ਹੋਣਾ ਵਾ ਕਿਤੇ हाँ ਗੱਡੀ ਪੂਰੀ ਭਰ ਕੇ। ਉਸਤਾਦ ਜੀ ਇਹਦੀ ਕੋਈ ਬੁੱਕਤ ਨਹੀਂ ਇੰਨੀ ਹੈ ਦੁਨੀਆ 'ਚ। ਦੇਖੋ 50,000 ਦਾ ਤੁਹਾਨੂੰ ਨੀਲੀਆਂ ਅੱਖਾਂ ਵਾਲਾ ਖੋਤਾ ਮਿਲ ਜਾਏਗਾ। ਹਾਂ ਘੋੜਾ ਕਰੋੜ ਰੁਪਏ ਦਾ ਘੋੜਾ ਵਾ। ਹਾਂ। ਫਰੀਦ ਸਾਹਿਬ ਰਈਸਾਂ ਦੀ ਪਹਿਚਾਣ ਆ। ਇਹ ਗੱਲ ਦੱਸਾਂ ਤੁਹਾਨੂੰ ਉਸਤਾਦ ਜੀ, हाँ जी ਤੁਹਾਨੂੰ ਪਤਾ ਕਿ ਖੋਤਾ ਦੁਨੀਆ ਦਾ ਐਡਾ ਬੇਵਕੂਫ ਜਾਨਵਰ ਆ, ਜਿਹਦੇ ਇੱਕ ਵਾਰੀ ਚੱਕ ਵੱਢ ਲਵੇ ਇਹਨੂੰ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਦੰਦੀ ਖੋਲਣੀ ਵੀ ਹੈ। ਐਡਾ ਬੇਵਕੂਫ ਆ। ਉੱਤੋਂ ਓਏ ਯਾਰ ਜਾਹਲ ਤਰੀਨ ਆ, ਐਵੇਂ ਮਗਰ ਲੱਗੇ ਨੇ ਇਹਨਾਂ ਨੂੰ, ਪਤਾ ਨਹੀਂ ਖੋਤੇ ਨੂੰ ਕਿਹੜੀ ਕੁਰਸੀ ਦਵਾਉਣੀ ਹੈ। ਉੱਤੋਂ ਜ਼ਿੱਦ ਕਰ ਲੈਂਦਾ ਵਾ। ਅਕਸਰ ਜਦੋਂ ਖਲੋ ਜਾਵੇ ਨਾ ਮਾਲਕ ਹੰਭ ਜਾਂਦਾ ਹੀ, ਛੋਟੀਆਂ ਮਾਰ ਮਾਰ ਕੇ
ਉਹ ਭਾਈ ਹਿਲਦਾ ਹੀ ਨਹੀਂ। ਹਿਲਦਾ ਨਹੀਂ। ਤੇ ਹੁਣ ਮਾਲਕ ਮਰ ਜਵੇ ਹੁਣ ਮਾਲਕ ਦੇ ਚੱਕਰ 'ਚ। ਮਾਲਕ ਦੀ ਉਹ ਥੱਕਿਆ ਵਾ ਜਦੋਂ ਦਾ ਦਿਲ ਕਰ ਘੋੜੇ ਅੜੀ ਕਰ ਲੈਂਦੇ ਆ। ਜ਼ਿੱਦ ਲਾ ਉਹ ਲੈਂਦਾ। ਯਾਰ ਇਹ ਜਾਹਲ ਆ। ਕਦੀ ਕਿਹੜਾ ਖੋਤਾ ਵਾ ਜਿਹੜਾ ਕਹਿੰਦਾ ਥੋੜੀ ਦੇਰ ਬਾਅਦ ਆ ਜਾਏ ਮੈਂ ਆਪਕਾ ਸੌਫਟਵੇਅਰ ਕਰ ਦੇਤਾ ਹੂੰ। ਯਾਰ ਕਿਹੜਾ ਘੋੜਾ ਵਾ ਕਦੀ ਦੇਖਿਆ ਹੋਵੇ ਉਹਨੇ ਮਰੀਜ਼ ਦੀ ਨਬਜ਼ ਫੜਿਆ ਐ ਸੋਚ ਰਿਹਾ ਹੋਵੇ? ਦੱਸ। ਕਿਹੜਾ ਖੋਤਾ ਵਾ ਜਿਹਨੇ ਕਿਹਾ ਹੋਵੇ ਆਬਜੈਕਸ਼ਨ ਯੂਰ ਆਨਰ ਮੇਰੇ ਮੁਵੱਕਲ ਕੀ ਬਾਤ ਸੁਣੀ ਜਾਏ? ਯਾਰ ਕਿਹੜਾ ਘੋੜਾ ਵਾ ਜਿਹੜਾ ਲਾਹੌਰ ਰੈਕਸੀਨ ਲੱਭਦਾ ਹੋਵੇ ਜੁੱਤੀਆਂ ਦੇ ਕਾਰਖਾਨੇ ਉਹਦਾ ਕਾਰਖਾਨਾ ਹੋਵੇ ਆਪਣਾ? ਯਾਰ ਕਿਹੜਾ ਦਿਮਾਗ ਕਰ ਬਸ ਬਹੁਤਾ ਤੁਸੀਂ ਕਰ। ਕਿਹੜੇ ਖੋਤੇ ਦੀ ਗੱਲ ਕਰਨ ਦੇ? ਖੋਤੇ ਕਦੀ ਨਹੀਂ ਤੁਸੀਂ ਵੇਖੋਗੇ ਤਮੀਜ਼ ਤਹਿਜ਼ੀਬ ਨਾਲ ਕਿਸੇ ਜਗ੍ਹਾ ਤੇ ਖਲੋਤੇ। ਉਹ ਤੇ ਘੋੜੇ ਤੂੰ ਕਿਹੜੇ ਵੇਖੇ ਵੀ ਰਾਤ ਨੂੰ ਲੂਮਾ ਤੇ ਜਾ ਕੇ ਕਹਿਣਾ ਵੀ ਕਿੰਨਾ ਕੱਪੜਾ ਬਣਾਤਾ ਅੱਜ? ਉਹ ਤੁਸੀਂ ਕਿਹੜੇ ਖੋਤੇ ਰੈਕ ਸਿਟੀ ਚੋਂ ਨਿਕਲਦੇ ਦੇਖ ਲਏ ਆ ਜਿਹੜੇ ਦੁਨੀਆ ਲੈਪਟਾਪ ਦੀ ਚੁੱਕ ਕੇ? ਸਭ ਤੋਂ ਮਹਿੰਗੀ ਰੇਸ ਆ ਘੋੜਿਆਂ ਦੀ। ਹਾਂ ਹੈ ਖੋਤਿਆਂ ਨੇ ਕਦੀ ਕੋਈ ਮਾਰ ਕਾ ਮਾਰਿਆ ਦੱਸ? ਮੈਂ ਆਪ ਦੇਖਿਆ ਜੀ, ਬੰਦੇ ਨੇ ਸੋਹਣਾ ਫਰੰਟ ਬਾਹਰ ਦੀ ਕੰਧ ਪਲਸਤਰ ਕੀਤੀ ਹੈ, ਖੋਤੇ ਵਾਲੇ ਨੇ ਜਾਨੀ ਕਿ ਟੇਕ ਲਾਈ ਗਿਆ, ਹਲਕਾ ਹਲਕਾ ਰਨਿੰਗ ਕਰਦਾ ਗਿਆ, ਸਾਰੀ ਕੰਧ ਦਾ ਬੇੜਾ ਕਰ ਗਿਆ, ਟੋਇਆ ਪਾ ਗਿਆ ਕੰਧ ਦੇ ਵਿੱਚ। ਵੀ ਉਹਨੂੰ ਅਕਲ ਨਹੀਂ ਹੈ ਵੀ ਗਿੱਲੀ ਕੰਧ ਮਾ ਰੇਤ ਨਾਲ ਸੀਮਿੰਟ ਕੀ ਪਲਸਤਰ ਕੀਤਾ ਹੁਣੇ। ਖੋਤਿਆਂ ਦੇ ਹਕੂਕ ਦੀ ਅਦਮ ਪਮਾਲੀ ਲਈ ਜਿਹੜਾ ਜਾਨੀ ਸਾਹਿਬ ਨੇ ਕਦਮ ਉਠਾਇਆ ਉਸਤਾਦ ਜੀ, ਹੋਰ ਵੀ ਲੋਕ ਆ। ਅਮਰੀਕਾ ਦੇ ਵਿੱਚ ਇੱਕ ਵੱਡੀ ਸਦਾਰਤੀ ਪਾਰਟੀ ਦਾ ਇੰਤਖਾਬੀ ਨਿਸ਼ਾਨ ਕੀ? ਖੋਤਾ। ਹਾਂਜੀ ਕੋਈ 80 ਇੱਥੇ ਏਦਾਂ ਕਰਦੇ ਆ। ਉਹ ਜਾਨਵਰ ਸਮਝਦੇ ਆ। ਉਹ ਯਾਰ ਪੂਰਾ ਘੋੜਾ ਵੀ ਜਾਨਵਰ ਆ, ਉਹ ਵੀ ਜਾਨਵਰ ਆ। ਆਪਣੀ ਆਪਣੀ ਖਸਲਤ ਆ ਹਰ ਜਾਨਵਰ ਦੀ ਬਾਵਾ। ਬਰਰੇ ਸਗੀਰ ਪਾਕੋ ਹਿੰਦ ਦੇ ਵਿੱਚ ਉਹ ਸ਼ਾਇਰਾਂ ਪਰਰੇ ਸਗੀਰ ਰਹਿ ਥੋੜਾ ਪਰਰੇ ਸਗੀਰ। ਸ਼ਾਇਰਾਂ ਨੇ ਜੇ ਯੂਜ਼ ਕੀਤਾ ਦੂਸਰੇ ਜਾਨਵਰਾਂ ਦੇ ਬਾਰੇ ਚ, ਕੋਇਲ ਸੀ ਤੇਰੀ ਬੋਲੀ। ਹਾਂਜੀ ਕੋਇਲ ਦੀ ਬੋਲੀ ਅੱਛੀ ਹੈ। ਹੁਣ ਮੈਨੂੰ ਦੱਸ, ਕਿਸੇ ਨੇ ਕਿਹਾ ਖੋਤੀ ਸੀ ਤੇਰੀ ਜ਼ਬਾਨ? ਏਦਾਂ ਕਦੀ ਕਿਸੇ ਨੇ ਕਿਹਾ? ਤੇ ਕਦੀ ਕਿਸੇ ਨੇ ਕਿਹਾ ਵਾ ਵੀ ਯਾਰ ਆ ਫਲਾਣਾ ਜਿਹੜਾ ਜਾਨਵਰ ਆ ਬਾਂਦਰ ਜਿਹੜਾ ਹੈ ਖੋਤੇ ਵਾਂਗੂ ਕੰਮ ਕਰਦਾ? ਹਮੇਸ਼ਾ ਖੋਤੇ ਦੀ ਮਿਸਾਲ ਦਿੱਤੀ ਜਾਂਦੀ ਜਿੱਥੇ ਕੋਈ ਜਾਨ 'ਚ ਬੰਦਾ ਕੰਮ ਕਰਦਾ ਹੋਵੇ, ਸਵੇਰ ਤੋਂ ਕੰਮ ਕਰਦਾ ਹੋਵੇ ਰਾਤ ਤੱਕ। ਮੈਨੂੰ ਯਾਰ ਖੋਤਿਆਂ ਵਾਂਗੂ ਕੰਮ ਕਰਦਾ, ਇਹ ਤਾਰੀਫ ਆ। ਬੜਾ ਬੜਾ ਨਿਜ਼ਾਮ ਬੰਦਿਆਂ ਦਾ ਮਿਸਾਲ ਯਾਰ ਇਹਦਾ ਸਿਸਟਮ ਆ ਖੋਤੇ ਵਰਗਾ ਸਾਰਾ ਵੀ ਇਹਨੂੰ ਜਿੱਧਰ ਮਰਜ਼ੀ ਡਾਹ ਦਿਓ ਸਵੇਰ ਤੋਂ ਰਾਤ ਤੱਕ ਹਟਦਾ ਹੀ ਨਹੀਂ। ਉਹ ਯਾਰ ਉਹ ਖੋਤਿਆਂ ਤਰ੍ਹਾਂ ਇਦਾਂ ਕਹਿੰਦੇ ਵੀ ਬੇਵਕੂਫ ਨੂੰ ਅਕਲ ਨਹੀਂ ਆਇਆ, ਖੋਤੇ ਤਰ੍ਹਾਂ ਲੱਗਾ ਰਹਿੰਦਾ। ਹਾਂਜੀ ਉਹ ਜਿਹਦਾ ਮਿਹਨਤੀ ਬੈਠਾ ਜੀ ਤੇ ਫਿਰ ਜਿਹੜਾ ਜਾਨਵਰ ਵਿਚਾਰਾ ਤੁਹਾਡੀ ਖਾਤਰ ਲੱਗਾ ਰਹਿੰਦਾ ਉਹਨੂੰ ਤੁਸੀਂ ਇਹ ਕ੍ਰੈਡਿਟ ਦੇ ਰਹੇ ਹੋ। ਭਾਈਜਾਨ ਉਹਦੀ ਵਜ੍ਹਾ ਇਹ ਵਾ ਉਹ ਲੱਗਾ ਰਹਿੰਦਾ, ਉਹਦੀ ਕੰਮ ਅਕਲੀ ਕੋ ਯਾਰ ਵੇਖ ਮੈਦਾਨਾਂ ਦੇ ਵਿੱਚ ਜਦੋਂ ਕਬੱਡੀ ਦਾ ਮੈਚ ਹੁੰਦਾ, ਇਹ ਆ ਗਿਆ ਗੱਭਰੂ ਪੁੱਤ ਪੰਜਾਬ ਦਾ, ਕਹਿੰਦਾ ਉੱਡਣਾ ਘੋੜਾ। ਖੋਤਿਆਂ ਦਾ ਵੀ ਹੁੰਦਾ, ਖੋਤਿਆਂ ਦੇ ਵੀ ਖੇਲਾਂ ਹੁੰਦੀਆਂ ਵਾ, ਬਾਹਰ ਜਾ ਕੇ ਦੇਖ। ਨਹੀਂ, ਮਿਸਾਲ- ਖੋਤਿਆਂ ਦੀਆਂ ਰੇਸਾਂ ਹੁੰਦੀਆਂ, ਖੋਤਾ ਰੇੜੀ ਦੀਆਂ ਦੌੜਾਂ ਲੱਗਦੀਆਂ ਨੇ। ਉਹ ਭਾਈ ਮਿਸਾਲ ਦੇ ਰਿਹਾ ਵਾ, ਉਹਨਾਂ ਨੇ ਕਹਿਣਾ ਹੁੰਦਾ ਉੱਡਣਾ ਘੋੜਾ ਆ ਗਿਆ, ਜਾਫੀ ਕਹਿੰਦਾ ਬੱਟਾ ਤੇ ਹੱਥ ਮਾਰਦਾ, ਗੱਭਰੂ ਪੁੱਤ ਪੰਜਾਬ ਦਾ ਵੇਖੀ ਅੱਜ ਫਿਰ ਪਾਉਂਦਾ ਮੈਦਾਨ ਦੇ ਵਿੱਚ, ਪਹਿਲਾਂ ਐਡੇ ਸੋਹਣੇ ਗੋਲ ਗੋਲ ਪੱਟਾ ਵਾਲਾ, ਇਹ ਆ ਗਿਆ ਮੇਰਾ ਇਹ ਭਾਜੀ। ਕਦੀ ਕਿਸੇ ਨੇ ਕਿਹਾ ਇਹ ਆ ਗਿਆ ਉੱਡਣਾ ਖੋਤਾ ਪੱਟਾਂ ਤੇ ਹੱਥ ਮਾਰਦਾ? ਏਦਾਂ ਕਦੀ ਕਿਹਾ ਕਿਸੇ ਨੇ? ਤੇ ਏਦਾਂ ਫਿਰ ਘੋੜਾ ਵੀ ਹੁਣ ਜਿਹੜਾ ਕਹਿੰਦਾ ਯਾਰ ਅੱਲਾਮਾ ਇਕਬਾਲ ਸਾਹਿਬ ਨੇ ਕਿਉਂ ਨਹੀਂ ਕਹਿਤਾ ਵੀ ਤੂੰ ਘੋੜਾ ਹੈ ਪਰਵਾਜ਼ ਕਰ ਉਸਕੇ ਬਤਾ? ਉਹਨਾਂ ਨੇ ਪਰਵਾਜ਼ ਦਾ ਲਾਮਾ ਸਾਹਿਬ ਨੇ ਕਾਹਤੋਂ ਘੋੜੇ ਨੂੰ ਕਹਿਣਾ ਸੀ? ਹਾਂ ਇਹੀ ਗੱਲ ਆਪੇ ਹੀ ਤੂੰ ਆਪਣੀ ਗੱਲ ਦਾ ਜਵਾਬ ਦੇ ਦਿੱਤਾ ਬਗੈਰ ਤਾਂ। ਉਹ ਬੇਵਕੂਫਾ ਆ ਮਾਲਕ ਜਿੱਥੇ ਖਿਲਾਰ ਕੇ ਜਾਊਗਾ ਨਾ ਉੱਥੇ ਹੁੰਦਾ ਜੀ ਥੋੜਾ ਥੋੜਾ ਕੀ ਚ ਗਿਆ ਹੁੰਦਾ, ਅਗਲੇ ਚੌਕ ਪੜ ਕੇ ਲਿਆਉਣਾ ਪੈਂਦਾ। ਇਹ ਨਹੀਂ ਪਤਾ ਮਾਲਕ ਕਿੱਥੇ ਖਿਲਾਰ ਕੇ। ਯਾਰ ਉਹ ਗਾਣਾ ਵਾ ਉਹਨਾਂ ਦਾ ਸ਼ੇਰ ਕਾ ਸ਼ੁਕਰੀਆ ਜਿਸਨੇ ਹਮਲਾ ਕੀ, ਉਥੇ ਉਹਨਾਂ ਨੇ ਕਿਉਂ ਨਹੀਂ ਕਿਹਾ ਵੀ ਘੋੜੇ ਕਾ ਸ਼ੁਕਰੀਆ? ਜਿਹੜੇ ਘੋੜਾ ਹਰ ਜਾਨਵਰ ਦਾ ਆਪਣਾ ਇੱਕ ਨਿਜ਼ਾਮ ਆ। ਜਿੱਥੇ ਖੋਤੇ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਉੱਥੇ ਖੋਤੇ ਨੂੰ ਤੁਸੀਂ ਡੀਗ੍ਰੇਡ ਕਰਦਾ, ਤੁਹਾਡੇ ਦਿਮਾਗਾਂ 'ਚੋਂ ਬਹਿ ਗਿਆ। ਤੁਸੀਂ 2 ਮਿੰਟ ਲਈ ਖੋਤੇ ਨੂੰ ਈਜ਼ੀ ਸਮਝੋ, ਭਰਾਵਾਂ ਟੈਪ ਸਮਝ ਲਓ ਉਹਨੂੰ। ਹਾਂ ਲਓ ਜਿੱਦਾਂ ਤੁਸੀਂ ਘੋੜੇ ਦੀ ਫੀਲਿੰਗ ਲੈਂਦੇ ਆ ਏਦਾਂ ਖੋਤੇ ਦੀ ਲਾ ਲਓ। ਦੂਰ ਮੈਂ ਰਸਮਾਂ ਤੋੜਨੀਆਂ ਨੇ। ਖੋਤੇ ਨੂੰ ਸਮਾਜ ਚ ਬਾਂਦਰ ਨੂੰ ਕਹਿੰਦੇ ਆ ਵੀ ਜੋ ਕਰੋ ਤੇ ਸਾਹਮਣੇ ਉਹ ਕਰਦਾ, ਤੇ ਬੇਵਕੂਫ ਤੇ ਫਿਰ ਉਹ ਆ। ਨਹੀਂ, ਉਹ ਨਕਾਲ ਆ। ਹਾਂਜੀ ਬੇਵਕੂਫ ਉਹਦੇ ਮਾਰ ਕੇ ਬੜੇ ਬੇਵਕੂਫ ਖੋਤਾ ਵਾ ਉਸਤਾਦ ਜੀ। ਦੇਖੋ ਜਿਹਨੂੰ ਜਿੰਨਾ ਮਰਜ਼ੀ ਭਾਰ ਪਾ ਦਿਓ ਨਾ ਹੀ ਨਹੀਂ ਕਰਦਾ ਹਾਏ ਤੇ ਇਹੋ ਜਿਹੇ ਬੰਦੇ ਨੂੰ ਤੁਸੀਂ ਕਿਹਾ ਹਰ ਵਿਆਹਿਆ ਬੰਦਾ ਆਪਣੇ ਘਰ ਦਾ ਖੋਤਾ। ਹਾਏ ਹਾਏ ਹਾਏ। ਨਾਲੇ ਕਹਿੰਦੇ ਨਿਗਰਾਨ ਆ। ਠਹਿਰ ਜਾ, ਤੂੰ ਆਪਣੇ ਘਰ ਦਾ ਖੋਤਾ ਨਹੀਂ। ਨਹੀਂ, ਮੈਂ ਇਸ ਮਿਸਾਲ ਦੇ ਖਿਲਾਫ। ਨਹੀਂ ਸ਼ੁਗਲ ਚ ਵੱਡੀ ਗੱਲ ਹੋ ਗਈ। ਮੈਂ ਜੇ ਬਣ ਜਾ ਮੈਂ ਘੋੜਾ ਬਣ ਜਾ। ਉਹ ਯਾਰ ਘੋੜਾ ਉਹ ਚੀਜ਼ ਦਾ ਖੋਤਾ ਹੈ ਅਸਲ 'ਚ। ਹਾਂ ਇੱਥੇ ਖੋਤਾ ਕਿਹਾ ਜਾਂਦਾ ਕਿ ਹਰ ਘਰ ਦਾ ਖੋਤਾ ਇਸ ਤੋਂ ਆ ਕਿ ਉਹਨੇ ਨਹੀਂ ਵੇਖਣਾ ਕਿ ਵੀ ਮੈਂ ਥੱਕਿਆ ਵਾਂ, ਮੈਂ ਨਹੀਂ ਥੱਕਿਆ, ਮੇਰੇ ਕੋਲ ਹੈਗਾ, ਮੇਰੇ ਕੋਲ ਫੇਰੇ ਜਿੰਨੀ ਤੱਕ ਉਹਨੇ ਬੱਚਿਆਂ ਵਾਸਤੇ ਕਮਾ ਕੇ ਲਿਆਉਣਾ। ਇਹ ਖੋਤੇ ਦੀ ਖੂਬੀ ਆ, ਘੋੜੇ ਦੀ ਨਹੀਂ ਬੇਟੇ। ਨਹੀਂ ਘੋੜੇ ਦੀ। ਅੱਛਾ ਜੇ ਉਹ ਥੱਕਿਆ ਵਾ ਤੇ ਉਹ ਮਰ ਜਾਵੇ। ਅੱਛਾ ਤੂੰ ਘੋੜੇ ਰਗਾਵੇਂ ਘੋੜਾ, ਤੂੰ ਘੋੜੇ ਖੋਤੇ ਰਗਾਵੇਂ ਤੇ ਤੂੰ ਸਵੇਰ ਤੋਂ ਰਾਤ ਤੱਕ ਬੱਚਿਆਂ ਵਾਸਤੇ ਕਮਾਵੇਂ। ਤੂੰ ਘੋੜੇ ਰਗਾਵੇਂ ਜੇ ਘਰ ਦਾ ਬੰਦਾ ਤੇ ਬੱਚੇ ਤੇਰੇ ਭੁੱਖੇ ਬੈਠੇ ਹੁਣ ਤੂੰ ਮੇਲੇ ਤੱਕ ਨਹੀਂ ਲੱਤਾਂ ਚੁੱਕ ਕੇ ਡਾਂਸ ਕਰ ਰਿਹਾ ਹੁੰਦਾ। ਅੱਖ ਨਾਲ ਤੇਰੀ ਜ਼ਿੰਦਗੀ ਨਾਲੇ ਇਹ ਇਸ ਟਾਈਮ ਬਰੀਤ ਯਾਰ ਨਹੀਂ ਇੱਕ ਮਿੰਟ ਖੋਤਾ ਉੱਤੇ ਲੈ ਗਿਆ ਨਾ ਮੈਂ
ਉਹ ਇਹਦੇ ਨਾਲੋਂ ਡਾਂਸ ਕਰਨਾ ਚੰਗਾ ਵਾ ਕਿ ਇਹ ਬੱਚੇ ਭੁੱਖੇ ਬੈਠੇ ਰਹਿਣ। ਉਹਨਾਂ ਦੀ ਜੰਜ ਖਿਲਾਰ ਲਵੇ ਖੋਤਾ ਵਿੱਚ ਘਰਾਂ 'ਚ ਖਲੋਤਾ ਵਾ, ਅਗਲੇ ਸਾਰੇ ਉਹ ਪਰਾ ਹੋ ਜਾ ਗਾਲਾਂ ਕੱਢਣ ਡੇ ਨੇ ਉਹ ਸ਼ਾਮ ਨੂੰ ਗਲੀ 'ਚ ਲਿਟਦਾ ਏਦਾਂ ਵਾ ਜਿਵੇਂ ਸੱਸ ਨੇ ਜ਼ਹਿਰ ਦੇਤਾ ਕਿਤੇ ਲਿਟੀ ਜਾਂਦਾ ਹੈ। ਆਹੋ। ਅੱਛਾ ਵੀ ਤੁਹਾਡੇ ਤੇ ਲੱਖ ਲਾਣਤ ਬੇਟਾ ਘੋੜਾ ਤੁਹਾਨੂੰ ਰੱਬ ਨੇ ਦਿੱਤਾ, ਤੁਸੀਂ ਉਹਨੂੰ ਡਾਂਸਰ ਬਣਾਤਾ। ਉਹ ਭਾਈ ਇੱਕ ਮਿੰਟ ਸੁਣ ਕੇ, ਜਿਹੜਾ ਖੋਤਾ ਹੁੰਦਾ ਸਾਰੀ ਦਿਹਾੜੀ ਜੱਬ ਕੇ ਉਹਨੇ ਮਰ ਕੇ ਨਾ ਤੇ ਉਹਨੇ ਰੁਪਈਆ 2000 3 ਦਾ, ਖੋਤੇ ਨੇ ਸਿਰਫ ਇਹ ਵਾਲਾ ਡਾਂਸ ਕਰਨਾ। ਘੋੜੇ ਨੇ ਵੀ ਤੁਸੀਂ ਦੇਖੋ ਉਹਨੂੰ ਕਿਸ ਪਾਸੇ ਰੱਬ ਨੇ ਤੁਹਾਨੂੰ ਕਾਹਦੇ ਵਾਸਤੇ ਦਿੱਤਾ, ਤੁਸੀਂ ਉਹਨੂੰ ਕਿਸ ਕੰਮ ਲਾਇਆ। ਦੋਨੋਂ ਬੇਟੇ ਮੂੰਹ ਤੁਹਾਡਾ 50,000 ਰੁਪਈਆ ਨਾਲੇ ਚੱਲ ਗਿਆ ਭਾਈ, ਘੋੜੇ ਵਿਕਦੇ ਆ ਕਰੋੜਾਂ ਦੇ ਤੇ ਖੋਤੇ ਤੇ 2500 ਆ ਜਾਂਦੇ ਆ। ਹਾਂ। ਲੱਗ ਦੇਖੋ ਜ਼ਿੱਦ ਦਾ ਬੜਾ ਪੱਕਾ ਹੁੰਦਾ ਜੀ। ਇੱਕ ਮਾਂ ਰਕਸ਼ੇ ਵਾਲੇ ਨੂੰ ਵੇਖਿਆ, ਉਹ ਅੱਧਾ ਹੁਣ ਖੜਾ, ਉਧਰੋਂ ਰਕਸ਼ਾ ਲੰਘੇ ਹੀ ਨਾ, ਉਹਨੇ ਕੀ ਠੁੱਡੇ ਮਾਰੇ, ਕੀ ਇੱਟਾਂ ਮਾਰੀਆਂ, ਨਹੀਂ ਉਹ ਫੈਰ ਮਾਰ ਕੇ ਫੇਰ ਨਾ। ਨਹੀਂ ਭਾਈਜਾਨ, ਉਹ ਇੱਕ ਆਪਣੇ ਕੈਮ ਹੁੰਦਾ ਆਪਣੀ ਗੱਲ ਤੇ ਕਿ ਵੀ ਮੇਰੀ ਜਗ੍ਹਾ ਮੈਂ ਖਲੋਤਾ, ਮੈਂ ਕੋ ਜਾਵਾਂ, ਤੂੰ ਜਾ ਉਧਰੋਂ। ਉਹ ਯਾਰ ਤੁਸੀਂ ਖੋਤੇ ਨੂੰ ਸਮਝੋ, ਉਹਨੂੰ ਖੋਤੇ ਨੂੰ ਪਰੇ ਕਰ ਓਏ, ਆ ਖੋਤਾ ਜਿਹੜੀ ਸਾਈਡ ਤੇ ਕਰ ਓਏ, ਓਏ ਆ ਖੋਤਾ ਜਿਹੜੀ ਕਿੰਨੇ ਵਿੱਚ ਫਸਾਤੀ ਯਾਰ। ਕੁਛ ਸ਼ਰਮ ਕਰੋ ਯਾਰ। ਚਲੋ ਠੀਕ, ਉਸਤਾਦ ਜੀ ਅੱਖਾਂ ਓਏ ਯਾਰ ਇਹ ਅਕਲ ਦੇ ਨਾਲ ਤਲਕ ਆ। ਕਦੀ ਖੋਤਾ ਵੇਖਿਆ ਖੁਰ ਨਾਲੋਂ ਇੰਜ ਕਹਿ ਰਿਹਾ ਹੋਵੇ ਵੀ ਇੱਥੇ ਖਲੋਈਓ ਆਵਾਮ ਨੂੰ ਕਹਿ ਰਿਹਾ ਬੈਠੋ ਮੈਂ ਸਦਾ ਯਾ ਤੂੰ ਖੋਤਾ। ਦੇਖਿਆ ਵੀ ਕਦੀ ਕਲਾਸ 'ਚ ਰਿਆਜ਼ੀ ਦੀ ਕਲਾਸ 'ਚ ਇੰਜ ਕਰਕੇ ਘੋੜਾ ਅੰਦਰ ਵੜੇ ਤੇ ਕਹੇ ਚਲੋ ਵੀ ਕਿਤਾਬੇ ਨਿਕਾਲੋ ਆਪਣੀ। ਉਸਤਾਦ ਜੀ ਨੇ ਕਿਤੇ ਯਾਰ ਕਦੀ ਬਸ ਤੁਸੀਂ ਕਰ ਦੇ। ਖੋਤਾ ਵੇਖਿਆ ਵੀ ਫੈਲਾਂ ਚੁੱਕ ਕੇ ਤੇ ਬਿਲਡਿੰਗ ਦੇ ਉੱਤੇ ਜਾ ਕੇ ਕਹਿ ਰਿਹਾ ਵਾ ਕਿ ਅੱਜ ਮੈਂ ਆਪਣਾ ਸਾਰਾ ਬਿਜ਼ਨਸ ਜੋ ਇਸਕੋ ਤੇ ਹਵਾਲੇ ਕਰ ਰਹਾ ਹੂੰ। ਇਦਾਂ ਕਦੀ ਕੀਤਾ ਨਹੀਂ ਤੇ ਤੂੰ ਘੋੜਾ ਕਿਹੜਾ ਵੇਖਿਆ ਵੀ AI ਦੀ ਵੈਬਸਾਈਟ ਖੋਲੋ ਤੇ ਅੱਗੇ ਆਉਂਦਾ ਵੀ ਆਪਣਾ ਇਹਦਾ ਮੁਅੱਜਦ ਘੋੜਾ ਵਾ AI ਦਾ। 20 ਐਪਾਂ ਤੇ ਆਂਦਾ ਘੋੜਾ। ਹਾਂ। ਐਡੋਬ ਦੀ ਤੁਸੀਂ ਖੋਲੋ ਉਹਦੇ ਤੇ ਘੋੜਾ ਬਣਿਆ, ਪੋਲੋ ਸ਼ਰਟ ਪਾਓ ਉਹਦੇ ਇੱਥੇ ਘੋੜਾ ਬਣਿਆ। ਯੈਸ। ਕਿੱਥੇ ਖੋਤਾ ਬਣਿਆ ਵੇਖਿਆ? ਉਹ ਘੋੜੇ ਵਾਲੀ ਟੂਪ ਵੀ ਅੱਖਾਂ ਤੇ ਹਾਂ ਲੋ ਮੇਨ ਗੱਲ ਨੂਰ ਵੇਖ, ਨੂਰ ਆ ਉਹ ਘੋੜੇ ਦੇ ਨਾਲ ਸਹੀ ਹੁੰਦਾ। ਹਾਂ ਖੋਤੇ ਨੂੰ ਤੂੰ ਕਿਉਂ ਨਹੀਂ ਬਣਾਈ? ਕਤਲ ਤੇ ਚਲ ਗਿਆ ਉਹ ਘੋੜਾ ਚਲਾ ਗਿਆ ਜਮ। ਮੈਂ ਤੈਨੂੰ ਦੱਸਦਾ ਖੋਤਾ ਸਾਰੀ ਦਿਹਾੜੀ ਕੰਮ ਕਰਦਾ ਵਾ ਤੇ ਤੂੰ ਜਾ ਕੇ ਘੋੜੇ ਵਾਲੀ ਟੂਪ ਉਹਨਾਂ ਪੈਸੇ ਦੇ ਲਿਆਉਣਾ। ਆ ਲੋ ਤੁਸੀਂ ਇਹ ਕਿਉਂ ਖੋਤਾ ਵਾ। ਖੋਤਾ ਰੇੜੀ ਵਾਲੀ ਇਹ ਖੋਤਾ ਵਾ। ਉਹ ਯਾਰ ਘੋੜੇ ਵਾਲੀ ਟੂਬ ਲੈਣ ਜਾਂਦਾ ਤੂੰ। ਹਾਂਜੀ। ਇੱਕ ਖੋਤਾ ਰੇੜੀ ਜਿਹੜਾ ਸਾਰੀ ਦਿਹਾੜੀ ਚਲਾਉਂਦਾ, ਜਦੋਂ ਘੋੜੇ ਵਾਲੀ ਟੂਬ ਲੈਣ ਜਾਂਦਾ ਬਗੈਰ ਤੋਂ ਖੋਤੇ ਨੇ ਕਮਾ ਕੇ ਪੈਸੇ ਦਿੱਤੇ ਤੇ ਤੂੰ ਘੋੜੇ ਵਾਲੀ ਟੂਬ ਲਿਆਇਆ। ਤੇ ਇੱਕ ਤਾਂ ਵੱਡੀ ਖੋਤੇ ਦੀ ਬੇਵਕੂਫੀ ਕੀ ਹੈ ਕਿ ਕਮਾ ਹੋ ਰਿਹਾ ਤੇ ਘੋੜੇ ਵਾਲੀ ਟੂਬ ਮਾਲਕ। ਹਾਏ ਜੇ ਕਚਰਾ ਗੁੱਜਰ ਸਾਡਾ ਜਾਂ ਉਹਨੂੰ ਸਮਝ ਆਈ ਨਹੀਂ ਆ, ਉਹਨੇ ਦੇਖਿਆ ਮੈਨੂੰ ਕੋਈ ਗੱਲ ਕੀਤੀ ਤੈਨੂੰ ਬਤਾ ਦਿਓ ਬਸ। ਉਹ ਇਹ ਆ ਕਿ ਸਾਡਾ ਘੋੜਾ ਉੱਪਰ ਹੋਣਾ ਚਾਹੀਦਾ। ਤਾਂ ਜੀ ਤੁਸੀਂ ਮੈਨੂੰ ਕੋਈ ਜਾਨਵਰ ਦੱਸ ਦਿਓ ਜਿਹੜਾ ਖਾਣ ਪੀਣ ਤੋਂ ਜ਼ਿੱਦ ਲਾਦਾ ਹੋਵੇ। ਇਹਨੂੰ ਜਦੋਂ ਮਸਾਲਾ ਦੇਣਾ ਹੋਵੇ ਨਾ, ਮੂੰਹ ਹੀ ਨਹੀਂ ਖੋਲਦਾ। ਹਾਂ ਉਹ ਪੈ ਕੋਈ ਜਾਨਵਰ ਵੀ ਨਹੀਂ ਖੋਲਦਾ ਹੁੰਦਾ ਮੂੰਹ। ਕਦੀ ਦੇਖਿਆ ਵੀ ਘੋੜਾ ਲੱਭਦਾ ਫਿਰਦਾ ਵੇ ਮੈਨੂੰ ਮਸਾਲਾ ਖਵਾ। ਮੈਂ ਕੋਈ ਘੋੜਿਆਂ ਨੂੰ ਦੇਖਿਆ ਮਸਾਲਾ ਖਾ ਕੇ ਸਿਗਰਟ ਲਾ ਕੇ ਜਾਂਦੇ ਆ। ਹਾਂਜੀ ਇਸ ਕੋ ਏਦਾਂ ਉਸਤਾਦ ਜੀ ਦਾ ਦਿਮਾਗ ਅੱਧਾ ਵਾ, ਕੁਦਰਤ ਵੱਲੋਂ ਹੀ ਖੋਤੇ ਦਾ ਦਿਮਾਗ ਅੱਧਾ ਵਾ, ਤਾਂ ਉਹਨੂੰ ਬੇਵਕੂਫ ਕਿਹਾ ਗਿਆ। ਹੈ ਹੀ ਨਹੀਂ, ਜ਼ੀਰੋ ਦਿਮਾਗ ਆ। ਹਾਂ ਫਿਰ ਤਦੇ ਨਹੀਂ ਹਾਂ ਕਿਹਾ। ਲੇਕਿਨ ਉਹ ਅੱਲਾ ਨੇ ਉਦਾਂ ਦਾ ਬਣਾਇਆ ਵਾ, ਤੁਸੀਂ ਉਹਨੂੰ ਡੀਗ੍ਰੇਡ ਕਰਨ ਵਾਲੇ ਕੌਣ ਹੁੰਦੇ? ਅਸੀਂ ਕਿਹੜਾ ਘੋੜਾ ਰੰਗ ਕਰ ਲਿਆ, ਘੋੜਾ ਵੀ ਉਦਾਂ ਦੇ ਅੱਲਾ ਨੇ ਬਣਾਇਆ। ਦਿਮਾਗ ਹੀ ਨਹੀਂ, ਘੋੜੇ 'ਚ ਇੱਕ ਹੁਸਨ ਪਾਇਆ ਜਾਂਦਾ ਹੈ। ਹਾਂ ਘੋੜਾ ਕਰੋੜਾਂ ਰੁਪਈਆਂ ਦੇ ਘੋੜੇ ਵੇਖਦੇ ਨੇ। ਅਰਬੀ ਘੋੜੇ ਜਿਹੜੇ ਨੇ ਉਹ ਮਸ਼ਹੂਰ ਨੇ ਦੁਨੀਆ ਤੇ। ਹੁਸਨ ਦੇ ਮਾਮਲੇ 'ਚ ਤੁਸੀਂ ਘੋੜਾ ਖੋਤਾ ਜਿਹੜਾ ਵਾ ਇਹਦੇ ਸ਼ੇਰ ਉਧਰੋਂ ਵੀ ਮਹਿੰਗੇ ਨੇ, ਹਿਰਨ ਵੀ ਬਹੁਤ ਮਹਿੰਗੇ ਨੇ, ਬੜੇ ਬੜੇ ਜਾਨਵਰ ਮਹਿੰਗੇ ਨੇ। ਨਹੀਂ ਘੋੜਾ ਮਹਿੰਗਾ ਜੇ। ਅੱਛਾ ਯਾਰ ਉਹਨੂੰ ਬਣਾਇਆ ਆਪਣੇ ਉਦਾਂ ਦਾ ਨਾ, ਉਹਦੀ ਕੈਟਾਗਰੀ ਉਹ। ਤੇ ਫਿਰ ਇਹ ਮੰਨ ਲਓ ਕਿ ਉਹਨੂੰ ਬੇਵਕੂਫ ਬਣਾਇਆ, ਉਹਨੂੰ ਅਕਲਮੰਦ ਬਣਾਇਆ। ਉਹ ਜਿਹੜਾ ਘੋੜਾ ਕਰੋੜਾਂ ਰੁਪਈਆ ਲਾ, ਉਹਨੂੰ ਡਾਹ ਹਾਂ ਸਵੇਰੇ ਰੇੜੀ ਦੇ ਅੱਗੇ ਤੇ ਉਹਨੂੰ ਕਹ ਸਵੇਰ ਤੋਂ ਰਾਤ ਤੱਕ ਮਾਲਕ ਉਹ ਲੈ। ਬੇਵਕੂਫ ਨਹੀਂ ਹੈਗਾ, ਉਹ ਬੱਗੀ ਦੇ ਵਿੱਚ ਜਾਏਗਾ। ਉਹ ਸਿਰਫ ਇੱਕ ਲਾੜਾ ਲੈ ਕੇ ਜਾਏਗਾ, ਰੁਪਈਆ 50,000 ਰੁਪਏ ਲੈ ਕੇ ਆਏਗਾ। ਉਹ ਤਾਂ ਹੈਗਾ ਘੋੜੇ ਨੂੰ ਆਪਣੇ ਮਕਸਦ ਵਾਸਤੇ ਯੂਜ਼ ਕਰ ਰਹੇ ਯਾਰ। ਦਾਰੇ ਲੈ ਗਿਆ, ਬੱਗੀ ਚ ਲਾੜੇ ਲੈ ਗਿਆ, ਇਹ ਘੋੜੇ ਦੀ ਔਕਾਤ ਕਰ ਦਿੱਤੀ। ਯਾਰ ਨਾਲੇ ਫਰੀਦ ਮੇਰੀ ਸੁਣ ਗੱਲ, ਘੋੜਾ ਬੰਨਿਆ ਹੁੰਦਾ ਮਕਤਲ ਦੇ ਵਿੱਚ, ਉਹ ਸੋਹਣਾ ਲੱਗਦਾ, ਉੱਥੇ ਹੀ ਉਹਨਾਂ ਸਾਰਾ ਛਪੜਤਮ ਕਰਨਾ। ਹੋਤਾ ਤੇ ਇਸ ਕਿਸਮ ਦੀ ਲਿੱਦ ਕਰਦਾ ਲੱਗਦਾ ਉਹਦਾ ਮਠੇਲ ਦੀ ਟ੍ਰੇਨ ਉੜ ਗਈ ਕਿਤੇ। ਤੇ ਘੋੜਾ ਉਹ ਮਕਤਲ ਦੇ ਵਿੱਚ ਬੰਨਿਆ ਹੋਇਆ। ਮੈਂ ਇੱਥੇ ਦਫ਼ਤਰ ਚ ਖੋਤਾ ਪਾਲਣਾ, ਮੈਂ ਖੋਤਾ ਗਜਾਉਣਾ ਵਾ। ਹਲੋ ਬਾਜੀ, ਤੁਸੀਂ ਜੋ ਕਹੋਗੇ ਮੈਂ ਤੁਹਾਨੂੰ ਖੋਤੇ ਨੂੰ ਗਜਾ ਕੇ ਦਿਖਾਵਾਂ। ਤਾਜੀ ਮੇਰੀ- ਉਹਦੇ ਜਿਹਨੇ ਤੁਹਾਨੂੰ ਸਲਾਮ ਕਰਿਆ ਕਰਕੇ ਦੇਖ। ਅੱਜ ਜਦੋਂ ਬੰਦਾ ਚੋਰੀ ਕਰਦਾ ਹੈ, ਉਹਨੂੰ ਕਹਿੰਦੇ ਹਾਰ ਪਾ ਕੇ ਇਹਨੂੰ ਖੋਤੇ ਦੇ ਇਹਨੂੰ ਝੂਟੇ ਲਵਾਓ। ਯਾਨੀ ਬਦਨਾਮੀ। ਹਾਂਜੀ, ਤੇ ਘੋੜੇ ਦੇ ਇਹ ਤੁਸੀਂ ਕੀਤਾ, ਉਹੀ ਤੇ ਕਹਿ ਰਹੇ ਆ ਕਿ ਤੁਸੀਂ ਇਹ ਰਸਮ ਬਣਾਈ ਆ। ਕਿਉਂਕਿ ਇਹ ਸਦੀਆਂ ਤੋਂ ਰਿਅਲਾਈਜ਼ ਕਰ ਲਿਆ ਲੋਕਾਂ ਨਹੀਂ ਨੇ। ਸਦੀਆਂ ਤੋਂ ਨਹੀਂ, ਇਹ ਹੁਣ ਮੈਂ ਪੰਜਾਬੀਆਂ ਨੇ ਕੰਮ ਕੀਤਾ ਹੈ। ਤੁਸੀਂ ਗੱਲਾਂ ਮੰਡੀ ਜਾਓ, ਤੁਸੀਂ ਕਿਸੇ ਦੁਕਾਨਦਾਰ ਨੂੰ ਕਹੋ ਭਾਜੀ ਇਹਦਾ 10 ਮਿੰਟ ਘੋੜਾ ਬੰਨੋ, ਕਿਉਂਕਿ ਬੰਨੋ ਤੁਹਾਡੀ ਆਪਣੀ ਦੁਕਾਨ ਆ। ਤੁਸੀਂ ਕਹੋਗੇ ਨਾ ਭਾਈ 10 ਮਿੰਟ ਖੋਤਾ ਬਣਾਉਣਾ, ਲੈ ਜਾਓ ਇਹਨੇ ਲਿੱਦ ਕਰਤਾ ਨਹੀਂ, ਕਹਿ ਜਾ ਤੁਹਾਨੂੰ। ਤੇ ਘੋੜਾ ਕੀ ਕਰਦਾ ਵਾ? ਉਹ ਲੇਕਿਨ ਘੋੜਾ ਤਹਿਜ਼ੀਬ ਨਾ ਮਕਤਲ ਦੇ ਤਹਿਜ਼ੀਬ ਜਾਨਵਰ ਤਹਿਜ਼ੀਬ ਅਸਤਬਲ ਦੇ ਵਿੱਚ ਕਰਦਾ। ਇੰਜ ਹੁੰਦਾ ਵਾ। ਹੁਣ ਛਤਰੇ ਤੇ ਬੱਕਰੇ ਆ, ਇੱਕ ਛਤਰਾ ਹੁੰਦਾ ਜਿਹਦੇ ਵਾਲ ਜ਼ਿਆਦਾ ਹੁੰਦੇ ਚਿੱਟਾ, ਇੱਕ ਬੱਕਰਾ ਹੁੰਦਾ। ਹੁਣ ਛਤਰਾ ਜਿਹੜਾ ਉਹ ਥੋੜਾ ਮੋਟੇ ਦਿਮਾਗ ਦਾ ਹੁੰਦਾ, ਉਹ ਗਿੱਜਦਾ ਵੀ ਜਲਦੀ ਆ, ਉਹ ਪੱਠੇ ਪੁੱਠੇ ਵੀ ਥੋੜੇ ਗੰਦੇ ਮੰਦੇ ਵੀ ਖਾ ਜਾਂਦਾ, ਉਹਦੇ ਤੇ ਪੈ ਪਾਓ ਖੁਸ਼ ਹੁੰਦਾ ਨਹਾਉਂਦਾ।
ਬੱਕਰਾ ਥੋੜਾ ਨਜ਼ਾਕਤ ਨਾਜ਼ੁਕ ਵਾਲਾ ਆ। ਨਾਜ਼ੁਕ ਆ, ਬੱਕਰੇ ਤੇ ਪਾਣੀ ਪਾਉਣ ਨੂੰ ਬੁਖਾਰ ਚੜ ਜਾਂਦਾ। ਇਹ ਕੁਦਰਤ ਨੇ ਉਹਨਾਂ ਦੀ ਬਣਾਈ ਸੈਟਅਪ। ਅਤੇ ਨਜ਼ਾਕਤ ਦਾ ਡਿਫਰੈਂਸ ਤੇ ਹੈ ਤੇ ਹੁਣ ਤੂੰ ਛਤਰੇ ਨੂੰ ਕੀ ਕਹਿੰਦੇ, ਛਤਰਾ ਲਾਡ ਕਰਦਾ ਪਾਲਦਾ, ਛਤਰਾ ਤੇ ਗਿੱਝ ਦਾ ਐਡਾ ਜ਼ਾਲਮ ਆ ਜਿਹਦਾ ਬੱਕਰਾ ਬੇਵਫਾ ਟਾਈਪ ਨਿਜ਼ਾਮ ਆ। ਯਾਰ ਇਹਨੂੰ ਤੁਸੀਂ ਮੰਨੋ ਫਿਰ ਡਿਫਰੈਂਸ ਤੇ ਹੈ ਨਾ। ਇਹੋ ਹੀ ਕੁਦਰਤ ਨੇ ਬਣਾਇਆ ਨਾ ਯਾਰ, ਕੁਦਰਤ ਨੇ ਤਾਂ ਬੇਕਾਰ ਓਏ ਜਾਨਵਰ ਭਾਈ ਹੈ, ਇੱਕ- ਸਿਰਫ ਉਹ ਬਹੁਤ ਚੁੱਕਣ ਲਈ ਠੀਕ ਹੈ। ਯਾਰ ਮੇਰੀ ਗੱਲ ਸੁਣ ਲਓ ਯਾਰ, ਘੋੜਾ ਟਾਂਗੇ 'ਚ ਉਹ ਚੋਇਆ ਜੁਗਨੂ ਬਾਦਸ਼ਾਹ ਮੇਰੀ ਗੱਲ ਸੁਣੋ। ਗੱਲ ਇਹ ਹੈ, ਇੱਕ ਕੁਦਰਤ ਨੇ ਉਹਦੀ ਨੇਚਰ ਬਣਾਈ ਹੈ, ਤੁਸੀਂ ਉਹਨੂੰ ਡੀਗ੍ਰੇਡ ਕਰਨ ਵਾਲੇ ਕੌਣ ਹੁੰਦੇ? ਮੇਰਾ ਇਹ ਸਵਾਲ। ਨਹੀਂ ਅਸੀਂ ਡੀਗ੍ਰੇਡ ਨਹੀਂ, ਅਸੀਂ ਜਿੰਨੀਆਂ ਤੁਸੀਂ ਖੋਤੇ ਡੀਗ੍ਰੇਡ ਨਹੀਂ ਕਰਦੇ। ਤੁਸੀਂ ਜਿੰਨੀਆਂ ਤੁਸੀਂ ਹੁਣ ਤੱਕ ਖੋਤੇ 'ਚ ਗੱਲਾਂ ਪਾਈਆਂ ਨੇ, ਇਹਦੇ 'ਚ ਖੋਤੇ ਦਾ ਆਪਣਾ ਕਸੂਰ ਆ ਜਾਂ ਉਹਨੂੰ ਬਣਾਉਣ ਵਾਲਿਆਂ ਨੇ ਉਹਨੂੰ ਇਦਾਂ ਦਾ ਬਣਾਇਆ? ਇਹਦਾ ਜਵਾਬ ਦੇ ਦਿਓ। ਨਹੀਂ ਅਸੀਂ ਉਹਨੂੰ ਡੀਗ੍ਰੇਡ ਨਹੀਂ, ਅਸੀਂ ਨਹੀਂ, ਉਹਨੂੰ- ਕੰਪੈਰੀਜ਼ਨ ਕਰ ਰਹੇ ਹਾਂ। ਉਹਨੂੰ ਬਣਾਉਣ ਵਾਲਿਆਂ ਨੇ ਇਦਾਂ ਦਾ ਬਣਾਇਆ ਨਾ, ਯਾਰ, ਅਸੀਂ- ਇਹਨੂੰ ਮੰਨਦੇ ਤੁਸੀਂ? ਹਾਂਜੀ ਮੰਨਦੇ ਆ? ਹਾਂਜੀ। ਉਹ ਤੁਸੀਂ ਫਿਰ ਉਹਦੇ ਦੇਣਾ ਉਹਨਾਂ ਦਾ ਰੰਗ ਕਾਲਾ। ਆ ਇੱਕ ਬੰਦੇ ਨੇ ਕਹਿਤਾ ਸੀ ਪਿਛਲੇ ਤੋਂ ਪਿਛਲੇ ਸ਼ੋਅ 'ਚ, ਉਹਨੇ ਕਿਹਾ ਜੀ ਤੁਸੀਂ ਦਾਨਸ ਦਾ ਰੰਗ ਕਾਲਾ ਇਦਾਂ। ਜਾਂ ਇੱਕ ਬੰਦਾ ਕੁਦਰਤੀ ਅੰਨਾ ਪੈਦਾ ਹੋ ਗਿਆ, ਇੱਕ ਕੁਦਰਤੀ ਲੰਗੜਾ ਪੈਦਾ ਹੋ ਗਿਆ, ਠੀਕ ਆ? ਉਹਨੂੰ ਤੁਸੀਂ ਜੋ ਕਹੋਗੇ ਇਹ ਜਿਹੜੇ ਦੂਜੇ ਲੱਤਾਂ ਵਾਲੇ ਦੇਖੋ ਜੀ ਕਿਦਾਂ ਜੀ ਲੰਗੜਾ, ਇਹਦਾ ਮਤਲਬ ਤੁਸੀਂ ਉਹਨੂੰ ਡੀਗ੍ਰੇਡ। ਖੋਤੇ ਨੂੰ ਬਣਾਤਾ ਰੱਬ ਨੇ ਉਦਾਂ ਦਾ, ਖੋਤੇ ਦੀ ਨੇਚਰ ਉਦਾਂ ਦੀ ਬਣਾਤੀ। Sympathy ਤੁਸੀਂ speech ਨਾ ਖੋਤੇ ਕਰੋ। ਨੂੰ ਡੀਗ੍ਰੇਡ ਕਰਨ ਵਾਲੇ ਕੌਣ ਹੁੰਦੇ ਆ? ਆ ਸਿੰਪਥੀ ਨਾ ਦਿਓ ਖੋਤੇ ਨੂੰ। ਖੋਤਾ ਅਸਲ ਦੇ ਵਿੱਚ ਅਸੀਂ ਉਹਨੂੰ ਕੋਈ ਡੀਗ੍ਰੇਡ ਖੋਤਾ ਜ਼ਿੰਦਾਬਾਦ, ਖੋਤਾ ਜ਼ਿੰਦਾਬਾਦ। ਬੱਬਰ ਖੋਤਾ ਬੱਬਰ ਅਸੀਂ खोते की जलालत बंद करो, खोते को तजलील करना बंद करो। यार ਅਸੀਂ कभी खोते हैं कभी पाते हैं। ਅਸੀਂ ਡੀਗ੍ਰੇਡ ਨਹੀਂ ਕਰ ਰਹੇ, ਅਸੀਂ ਕਹਿ ਰਹੇ ਆ ਇੱਕ ਖੋਤਾ ਇੱਕ ਉਹ ਚੀਜ਼ ਆ, ਇੱਕ ਜਾਨਵਰ ਵਾ ਜਿਹੜਾ ਸ਼ੇਰ ਵਾ, ਉਹਦਾ ਇਸਤੇਮਾਲ ਹੋਰ ਵਾ, ਘੋੜੇ ਦਾ ਇਸਤੇਮਾਲ। ਹੁਣ ਕਦੀ ਵੇਖਿਆ ਕਹਿੰਦੇ ਗਿੱਦੜਾਂ ਦਾ ਸੁਣਿਆ ਟਰੱਕ ਫਿਰਦਾ ਕਹਿੰਦੇ ਸ਼ੇਰ ਮਾਰਨਾ, ਕਦੀ ਕਿਸੇ ਨੇ ਕਿਹਾ ਗਿੱਦੜਾਂ ਦਾ ਸੁਣਿਆ ਟਰੱਕ ਫਿਰਦਾ ਕਹਿੰਦੇ ਖੋਤਾ ਮਾਰਨਾ, ਕਦੀ ਨਹੀਂ ਕਿਸੇ ਨੇ ਨਾਲੇ ਕਿਹਾ। ਟਾਂਗੇ 'ਚ ਜੋਇਆ ਹੋਵੇ ਨਾ ਸੜਕ ਤੇ ਤਾਂ ਸੋਹਣਾ ਲੱਗਦਾ। ਆਏ ਚਾਲ ਕਿੱਦਾਂ ਸੋਹਣੀ- ਕਿੱਦਾਂ ਜ਼ਰਾ ਯਾਰ ਪਲੀਜ਼, ਨਹੀਂ ਥੋੜਾ ਨਾਲ ਸੋਹਣਾ ਲੱਗਦਾ। ਖੋਤਾ ਤੇ ਤੁਰਦੇ ਹੀ ਇਸ ਕਿਸਮ ਦਾ ਜਿਵੇਂ ਸੜੇ ਨੂੰ ਗੈਸ ਹੋਈ ਆ। ਇਹ ਸੋਹਣਾ ਵੀ ਨੀ ਲੱਗਦਾ ਸੜਕ ਤੇ। ਤੁਹਾਨੂੰ ਪਤਾ ਖੋਤੇ ਬੰਦ ਕਰਤੇ ਹਕੂਮਤ ਨੇ, ਕਿ ਕਿਤੇ ਦੂਰ ਲੈ ਜਾਓ, ਘੋੜੇ ਹਲੇ ਚੱਲਣ ਡਏ। ਇੰਨੇ ਕੁ ਪੱਠੇ ਵਿਖਾ ਕੇ ਨਾ ਭਲਾ ਇਹਨੂੰ ਇੰਡੀਆ ਲੈ ਜਾਓ। ਕੋਈ ਮੈਨੂੰ ਦਿਖਾਓ ਜਾਨਵਰ ਐਡਾ ਬੇਵਫਾ। ਬੱਕਰੇ ਨੂੰ ਵੀ ਜਿੱਥੇ ਮਰਜ਼ੀ ਲੈ ਜਾ। ਨਹੀਂ, ਥੋੜੀ ਕੁ ਹਦੂਦ ਤੱਕ ਜਾਂਦਾ, ਉਹਦੀ ਰੇਂਜ ਜਦੋਂ ਬਾਹਰ ਜਾਂਦੀ ਆ ਅੱਛਾ ਭਾਈ ਚਲੋ। ਉਹ ਥੋੜੀ ਦੂਰ ਤੱਕ ਜਾਂਦਾ, ਬਾਅਦ ਚ ਆਪੇ ਉਹ ਖਾ ਭਾਈ ਖੁਲੇ ਦੇ। ਤੁਸੀਂ ਝੂਠੇ, ਮੈਂ ਸੱਚਾ ਭਾਈ, ਮਾਫੀ। ਉਹ ਭਾਈ ਤੁਸੀਂ ਹਾਰ ਗਏ, ਤੁਸੀਂ ਹਾਰ ਗਏ, ਮੈਂ ਜਿੱਤ ਗਿਆ ਭਾਈ। ਲਓ ਇੰਜ ਕਰ ਲਓ ਜੀ ਉਸਤਾਦ ਜੀ, ਤੁਸੀਂ ਮੈਨੂੰ ਲੱਗਦਾ ਕਿਤੇ ਖੋਤਿਆਂ ਦਾ ਗਰੁੱਪ ਬਣਾਇਆ, ਸਿਰ ਤੋਂ ਟੋਪੀਆਂ ਲਾ ਕੇ ਤਾਂ ਸੁੱਟਦੇ ਦੇਖੀ। ਗ੍ਰੈਜੂਏਸ਼ਨ ਕਰ ਲਈ ਉਹਨੇ। ਆਹ ਤੁਸੀਂ ਕਿਹੜਾ ਖੋਤਾ ਵੇਖ ਲਿਆ ਵਾ ਵੀ ਉਹਨੇ ਬੂਹਾ ਖੋਲ ਕੇ ਕਿਹਾ ਹੋਵੇ ਥੋੜੀ ਦੇਰ ਬਾਅਦ ਆਣਾ ਸਰ ਅੰਦਰ ਕਲੀਨਿਕ में काम कर रहे हैं? ਇਦਾਂ ਕਦੀ ਕਿਹਾ ਹੋ ਕਿਸੇ ਇਹ ਖੋਤੇ? ਕਿਹੜਾ Update ਹੋ ਰਿਹਾ ਖੋਤਾ ਕਹਿ ਰਿਹਾ ਜਦੋਂ ਫਿਲਮਾਂ 'ਚ ਆਵਾਜ਼ ਪਈ ਨਾ ਮੌਲਿਆ ਸੁਲਤਾਨ ਹੀ ਸਾਹਿਬ ਘੋੜੇ ਤੇ ਆਏ, ਇੱਕ ਵਾਰੀ ਖੋਤੇ ਆਏ ਤੇ ਰਿਜੈਕਟ ਹੋਏ, ਫਿਲਮ ਦੀ ਹਿੱਟ ਨਹੀਂ ਸੁਣੀ। ਉਹ ਯਾਰ ਉਹਦਾ ਕੱਦ ਛੋਟਾ ਹੁੰਦਾ, ਉਹਦੇ ਪੈਰ ਲੱਗਦੇ ਥੱਲੇ। ਓਏ ਬੱਕਰੇ ਦੇ ਆਏ ਕਦੀ? ਯਾਰ ਫਿਰ ਇਹ ਬੱਕਰੇ ਦੇ ਵੀ ਨਹੀਂ ਕਦੀ ਆਏ, ਹਾਥੀ ਦੇ ਵੀ ਨਹੀਂ ਕਦੀ ਆਏ, ਭਾਜੀ ਕੁੱਤੇ ਦੇ ਵੀ ਨਹੀਂ ਕਦੀ ਆਏ। ਉਹ ਸਾਰੇ ਕਿੱਧਰ ਗਏ? ਭਾਈ ਆ ਜਾਣਗੇ ਮੇਰੇ ਸਿਰ ਕਾ ਤਾਂ ਹੋਣ ਡਏ ਆ ਜਾਣਗੇ। ਅਸੀਂ ਸਿਰਫ ਇਹੀ ਤਾਂ ਡਿਫਰੈਂਸ ਦੱਸਨੇ ਆ। ਓਏ ਸਮਝੋ ਨਾ। ਹਾਂ ਪ੍ਰਿੰਸ ਸਾਹਿਬ ਕਦੀ ਕਿਸੇ ਖੋਤੇ ਨੇ ਹਲਕੀ ਜੀ ਐਨਕ ਥੱਲੇ ਕਰਕੇ ਕਿਹਾ ਹੋਵੇ ਹਾਂ ਜੀ ਕੀ ਮਸਲਾ ਹੈ ਆਪਕਾ? ਨਹੀਂ ਉਸਤਾਦ ਜੀ, ਇਹ ਉਹਦੀ ਇਹ ਨੇਚਰ। ਘੋੜੇ ਕਹਿੰਦੇ ਨੇ ਨਹੀਂ ਘੋੜੇ ਵੀ ਨਹੀਂ ਕਹਿੰਦੇ, ਲੇਕਿਨ ਯਾਰ ਫਿਰ ਤੂੰ ਤੇ ਫਿਰ ਸਾਲਿਆ ਫਿਰ ਪਿੱਛੇ ਰਹਿ ਕੇ ਗਿਆ। ਵੀ ਇਹ ਤੁਸੀਂ ਕਿਹਾ ਸੀ ਨਾ ਕਹਿ ਦਿਓ ਵਿੱਚ। ਸੋਹਣੀ ਆਈਡੀਅਲ ਸਵੀਟ ਆ, ਲੋਕੀ ਲੰਗਰ ਲੈ ਕੇ ਜਾ ਰਹੇ ਆ, ਕੋਈ ਮਠਿਆਈ ਲਿਆ ਰਿਹਾ, ਕੋਈ ਕੇਕ ਲਿਆ ਰਿਹਾ। ਯਾਰ 5 ਮਿੰਟ ਬੰਦੇ ਨੇ ਰੇੜੀ ਬਾਹਰ ਖੜੋਤੀ ਕੀਤੀ ਆ, ਆ ਲਿੱਦ ਕਰਕੇ ਹੋ ਗਿਆ। ਅੱਛਾ ਇਹਨੂੰ ਅਕਲ ਹੀ ਨਹੀਂ ਹੈ। ਇਹਨੂੰ ਉੱਥੇ ਹੀ ਹਿਸਾਬ, ਇਹਨੂੰ ਉੱਥੇ ਹੀ ਹਿਸਾਬ। ਘੋੜਾ ਅਸਤਮਾ ਘੋੜਾ ਤਾਂ ਕਦੀ ਇਹ ਤੇਰਾ ਦਰਵਾਜ਼ਾ ਖੜਕਾਇਆ ਹੋਇਆ ਘੋੜੇ ਨੇ, ਠਕ ਠਕ ਠਕ। ਇੱਕ ਬੰਦਾ ਆ ਕੇ ਬਾਜੀ ਮੇਰੇ ਘੋੜੇ ਨੇ ਤੇਰਾ ਵਾਸ਼ਰੂਮ ਜਾਣਾ, ਉਹ ਵੀ ਉੱਥੇ ਹੀ ਕਰਦਾ ਵਾ। ਉਹ ਯਾਰ ਉਹ ਅਕਲ ਉਹਨੂੰ ਅਕਲ ਸ਼ੌਕ ਹੈ। ਹੈਗਾ। ਅਕਲ ਮਤਲਬ ਕੀ ਉਹਨੂੰ ਅਕਲ ਆ? ਉਹ ਆਪਣੇ ਅਸਤਬਲ ਚੋਂ ਉਹ ਨਿਕਲਦਾ ਚੱਲ ਹੈ ਅਸਤਬਲ ਯਾਰ ਚੋਂ। ਇਹ ਕਿਸੇ ਨੇ ਫਿਲਮ ਹਰ ਘੋੜਾ ਅਸਤਬਲ ਵਾਲਾ ਨਹੀਂ ਹੁੰਦਾ। ਅੱਛਾ ਬਾਹਰ ਵੀ ਬੱਚੇ ਹੁੰਦੇ ਹੈ ਹੀ ਨਹੀਂ ਰਹੇ। ਅੱਜ ਵੀ ਖੋਤੇ ਹੈਗੇ ਸ਼ਹਿਰਾਂ 'ਚ, ਘੋੜੇ ਕੱਢਦੇ ਅਗਲਿਆਂ ਨੇ। ਨਹੀਂ 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 ਘੋੜੇ ਬਹੁਤ ਕਿੱਥੇ ਨੇ? ਆ ਪਹਿਲੇ ਜਿਵੇਂ ਆ ਹਰ ਮੈਂ ਬਾਹਰ ਚੱਲ ਜਾਓ, ਤੁਸੀਂ ਮੇਰੇ ਨਾਲ ਹੁਣ ਚੱਲ ਜਾਓ, ਤੁਹਾਨੂੰ ਮੈਂ 20 ਖੋਤਾ ਰੇੜੀ ਆਵਾਜ਼ ਨਾਲ ਤੁਸੀਂ ਮੈਨੂੰ ਇੱਕ ਘੋੜਾ ਵਿਖਾਉਣਾ। ਕਿੱਥੇ ਤੁਰੇ ਫਿਰ? ਘੋੜਾ ਨਾਇਆਬ ਏ, ਇਸ ਲਈ ਤਾਂ ਨਾਇਆਬ ਏ ਕਿ ਉਹਦੀ ਕਦਰੋਂ ਕੀਮਤ ਹੈ। ਖੋਤੇ ਦੀ ਖੋਤਾ ਜਿੱਥੇ ਮਰਜ਼ੀ ਖਿਲਾਰ ਦਿਓ। ਮੈਨੂੰ ਦੱਸੋ ਇੱਕ ਮਿੰਟ ਕਦੀ ਹਾਂ ਉਹ ਬੰਦਾ ਹੁੰਦਾ ਅਸਲ ਉਹ ਜਨਾ ਜਿਹਨੂੰ ਜਿੱਥੇ ਮਰਜ਼ੀ ਖਿਲਾਰ ਦਿਓ। ਓਏ ਉਹਨੂੰ ਇਸ ਲਈ ਕਿ ਉਹਨੂੰ ਅੱਛਾ ਕਿਸੇ ਨੇ ਫਿਲਮਾਂ 'ਚ ਸ਼ਾਇਰਾਂ ਨੇ ਇਸਤੇਮਾਲ ਕੀਤਾ। ਹਾਂ ਤੂੰ ਨਾਗਨ ਮੈਂ ਸਪੇ ਮੈਂ ਨਾਗਨ ਤੂੰ, ਕਦੀ ਕਿਸੇ ਨੇ ਕਿਹਾ ਵੀ ਮੈਂ ਖੋਤੀ ਤੂੰ ਖੋਤਾ? ਉੱਥੇ ਤਾਂ ਘੋੜਾ ਵੀ ਨਹੀਂ ਕਿਹਾ। ਨਹੀਂ ਘੋੜੇ ਦਾ ਨਹੀਂ, ਮੈਂ ਕਹਿ ਰਿਹਾ ਮੁਖਤਲਿਫ ਜਾਨਵਰਾਂ ਦੇ ਨਾਲ ਕੰਪੈਰੀਜ਼ਨ ਕਰਕੇ ਵੇਖ ਲਓ। ਯਾਰ ਉਹ ਮਾਂ-ਬਾਪ ਫਕਰ ਤਾਂ ਕਹਿੰਦੇ ਆ, ਤੁਸੀਂ ਫਕਰ ਯਾਰ ਤਾਂ ਮੇਰੇ ਇਸ ਬੱਚੇ ਨੂੰ ਘੋੜਿਆਂ ਦਾ ਸ਼ੌਕ ਅਸਤਬਲ ਪਾ ਕੇ ਦਿਆਂਗਾ। ਕਦੀ ਮਾਂ-ਬਾਪ ਨੇ ਕਿਹਾ ਇਹਨੂੰ ਖੋਤਿਆਂ ਦਾ ਸ਼ੌਕ ਆ? ਨਹੀਂ। ਕਿਸੇ ਇੱਕ ਜਗ੍ਹਾ ਤੇ ਕ੍ਰੈਡਰ ਵਾਲਾ ਇਹਨੂੰ ਨਹੀਂ ਮਿਲਦਾ। ਹਾਂ ਜੇ ਕਿਸੇ ਨੇ ਕਿਹਾ ਬਹੁਤ ਖੋਤਾ ਲੱਗਾ ਆ, ਕਦੀ ਵੀ ਅਸੀਂ ਪਿਸਟਲ ਦੇ ਵਿੱਚ ਵੀ ਅਗਲੇ ਘੋੜਾ ਹੀ ਰੱਖਿਆ ਵਾ ਵੀ ਇਹਦਾ ਘੋੜਾ ਨੱਪਦਾ। ਕਦੀ ਕਿਸੇ ਨੇ ਕਹਿੰਦਾ ਖੋਤਾ ਨੱਪਦਾ। ਸਾਡੀ ਵੱਡੀ ਗੱਲ ਨਾ ਘੋੜਾ
ਆ ਤੁਸੀਂ 2 ਘੋੜਾ ਬੋਸਕੀ 7 ਘੋੜਾ ਕਦੀ ਵੇਖਿਆ 7 ਖੋਤਾ ਬੋਸਕੀ ਸੁਣਿਆ ਕਦੀ? ਉਹ ਬੇਵਕੂਫਾ ਦਿਮਾਗ ਤਾਂ ਹੈ ਹੀ ਨਹੀਂ, ਅੰਦਰ ਦਿਮਾਗ ਵਾਲੀ ਜਗ੍ਹਾ ਤੇ ਬਲਾ ਫਿੱਟ ਹੋਇਆ ਵਾ, ਬੇਵਕੂਫ ਖਲੋਤਾ ਰਹਿੰਦਾ ਵਾ। ਜਦੋਂ ਕੋਈ ਚੈਲੰਜ ਕਰਦੇ ਕਿਸੇ ਨੂੰ, ਉਹ ਕਹਿੰਦੇ ਤੂੰ ਆਪਣੇ ਘੋੜੇ ਨੂੰ ਥਾ, ਹੁਣ ਮੈਂ ਵੀ ਵੇਖਦਾ। ਘੋੜਾ ਨਾਲ ਸੱਪ ਵਾਲੀ ਗੇਮ ਖੇਡ ਰਿਹਾ ਹੁੰਦਾ ਖਲੋਤਾ, ਉਹ ਵੀ ਤਾਂ ਖਲੋਤਾ ਹੀ ਰਹਿੰਦਾ। ਨਹੀਂ ਯਾਰ ਇਸ਼ਾਰਾ ਖੁੱਲ ਵੀ ਜਾਵੇ ਫੇਰ ਵੀ ਇਹਨੂੰ ਸੋਟੀ ਮਾਰ। ਉਹਨੂੰ ਕੀ ਪਤਾ ਇਸ਼ਾਰੇ ਦਾ? ਘੋੜੇ ਨੂੰ, ਖੋਤੇ ਨੂੰ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਇਸ਼ਾਰੇ ਦਾ। ਉਹਨੂੰ ਨਹੀਂ ਪਤਾ ਬਾਕੀ ਜਾਣ ਅੱਛਾ, ਇਨਸਾਨਾਂ ਦੇ ਨਾਲ ਲਾ ਲਿਆ ਉਹਨਾਂ ਨੂੰ। ਦੱਸ, ਸੋਟੀ ਖਾਂਦਾ ਟਰਲ ਫੇਰ ਤੁਰਦਾ ਹਲਕਾ ਜਿਹਾ। ਨਹੀਂ ਇੰਜਣ ਦੀ ਨਹੀਂ ਜਿਹੜੇ ਹੁੰਦੇ ਉਹਦੇ 'ਚ ਲਿਖਿਆ ਹੁੰਦਾ ਵਾ ਮੋਟਰਾਂ ਵੀ ਪੰਪ ਵੀ Horsepower। ਆ ਜਿਹੜੀ ਇੰਨੇ ਹਾਰਸ ਪਾਵਰ ਕਦੀ ਕਿਹਾ ਵਾ ਇੰਨੇ ਡੋਂਕੀ ਪਾਵਰ ਕਦੀ ਕਿਸੇ ਨੇ ਲਿਖਿਆ? ਕਹੋ ਯਾਰ ਅਸੀਂ ਕਦ ਬੇਵਕੂਫ ਆ? ਆ ਡੋਂਕੀ ਪੰਪ ਕਿੱਥੋਂ ਪਾਣੀ ਚੁੱਕ ਕੇ ਤੁਹਾਡੇ ਕਿਤੇ ਜਿਹੜਾ ਉੱਥੇ ਹਾਰਸ ਪਾਵਰ ਵਾਲੇ ਫਾਰ ਹੋਏ, ਉਹਦਾ ਨਾਂ ਹੀ ਡੋਂਕੀ ਪੰਪ। ਹੁਣ ਮੈਂ ਫਰਕ- ਓਏ ਇੰਨਾ ਕੁ ਡੋਂਕੀ ਪੰਪ ਥੱਲੇ 20,000 ਫੁੱਟ ਤੋਂ ਚੁੱਕ ਕੇ ਉਹ ਤੁਹਾਡੀਆਂ 7ਵੀਂ ਮੰਜ਼ਿਲ ਤੇ, ਉਹ ਸਿਰਫ ਡੋਂਕੀ ਪੰਪ ਦਾ ਕੰਮ ਆ। ਮੈਂ ਹੁਣ ਤੁਹਾਨੂੰ ਦੱਸਣਾ ਡੋਂਕੀ ਪੰਪ ਤੇ ਉਹਦੇ 'ਚ ਕੀ ਫਰਕ ਆ। 2800 ਚੱਕਰ ਹੁੰਦਾ ਵਾ 1 ਸੈਕਿੰਡ ਦੇ ਵਿੱਚ ਦਾ ਹਾਰਸ ਪਾਵਰ ਵਾਲੀ ਮੋਟਰ ਦਾ। ਜਿਹੜਾ ਡੋਂਕੀ ਪੰਪ ਆ ਉਹ ਦੇ ਤੇਰੇ ਦੀ ਆ ਪੂਰਾ ਬੈਲਟ ਫਿਰਦਾ, ਔਰ ਉਹ ਹੈਗਾ ਬੇਵਕੂਫ ਡੋਂਕੀ ਪੰਪ। ਹਾਰਸ ਪਾਵਰ ਨੇ 2800 ਚ ਉਹਨੂੰ ਮੁਖਤਸਰ ਓਏ ਕਰਕੇ ਯਾਰ ਜਿਹੜਾ ਵਿਚਾਰਾ ਕੰਮ ਦੇ ਵਿੱਚ ਮਗਨ ਰਹਿ ਕੇ ਲੱਗਾ ਰਹਿੰਦਾ ਨਾ, ਇਹ ਨਹੀਂ ਦੇਖਦਾ, ਉਹਨੂੰ ਬੇਵਕੂਫੀ ਕਿਆ ਲੁਕੜਿਆ। ਭਾਈਜਾਨ ਫਿਰ ਜੇ ਇਸ ਹਿਸਾਬ ਨਾਲ ਤੁਸੀਂ ਸੋਚੋ ਨਾ ਤੇ ਬਿਲਡਿੰਗ ਜਿਹੜੀ ਬਣਾਉਂਦੇ ਨੇ ਨਾ ਮਿਸਤਰੀ, ਉਹ ਆਹ ਜਿਹੜੀਆਂ ਲਿਫਟਾਂ ਜਾਂ ਅੱਗੇ ਫੈਸਿਲਿਟੀਆਂ ਆਈਆਂ ਨੇ ਇਹ ਅਕਲ ਨੇ ਲਿਆਂਦੀਆਂ ਨੇ, ਤੇ ਅਕਲਮੰਦ ਔਰ ਬੇਵਕੂਫ ਚ ਤੇ ਫਿਰ ਫਰਕ ਹੀ ਕੋਈ ਨਾ ਰਿਹਾ। ਉਹ ਫਰੀਦ ਸਾਹਿਬ ਤੂੰ ਯਕੀਨ ਮੰਨ 260 ਦੀ ਸਪੀਡ ਤੇ ਕੁਰਾ ਕਰਾ ਮਾਉਣ ਨਹੀਂ ਹੁੰਦੀ ਆ, ਇਹ ਚਵਲ ਜਿਹਾ ਉੱਥੇ ਖਲੋਤਾ ਮੈਂ ਲੈਣਾ ਦੇ ਉੱਪਰ ਆ ਤੁਹਾਡਾ ਜਾਲ ਜਿਹੜਾ ਆਏ ਉੱਥੇ ਖੋਤਾ ਖਲੋਤਾ ਚੁੱਪ ਉਹ ਮਾਰਦੀ ਚੱਕ ਕੇ ਉਹ ਫਿਰ ਦੇਖਦਾ। ਇਹਦੇ ਕੰਨ ਨਾ ਹੁੰਦੇ, ਇਹਨੇ ਹਰ ਹਾਦਸੇ 'ਚ ਹੀ ਆਉਣਾ ਸੀ। ਹਾਂ। ਉਹ ਰੋਕਦੇ ਰਹਿੰਦੇ, ਆਵਾਜ਼ ਨਿਕਲ ਜੇ, ਅੱਗੋਂ ਆਣ ਕੇ ਉਹਨੂੰ ਕਹਿੰਦੇ ਹੈਲੋ ਰੁਕ ਜਾ, ਫੇਰ ਰੁਕ ਕੇ ਦੱਸੋ। ਔਰ ਗੰਦਾ ਬੰਦਾ ਵਾ। ਅੱਗੋਂ ਆ ਕੇ ਉਹਨੂੰ ਕਰਨਾ ਪੜ ਗਿਆ, ਹਲੋ ਰੁਕ ਜਾ। ਫਰੀਦ ਸਾਹਿਬ ਗੰਦਾ ਬੰਦਾ ਜਾਨਵਰ ਉਹ ਹੈ, ਗੰਦਾ ਬੰਦਾ ਦਾ ਕਿਆ ਹੈ, ਗੰਦਾ ਖੋਤਾ ਆ। ਪੂਰੀ ਜ਼ੋਰ ਭਰਦਾ ਝਾਕੀ ਛੁੱਟੀਆਂ ਕਰਕੇ ਆਇਆ, ਪਤਾ ਨਹੀਂ ਕਿਤੇ ਕਿਹੜੀ ਬੇਨ ਅੱਛਾ ਯਾਰ ਚਲੋ ਬਸ ਲਓ ਜੀ, ਤੁਸੀਂ ਦੱਸਣਾ ਜੀ ਕਿ ਮੈਂ ਜਿਹੜਾ ਇਹਨੂੰ ਨਜਾਇਜ਼ ਇਹਨੂੰ ਕਿਹਾ ਜਾਂਦਾ ਬੇਵਕੂਫ, ਜਾਂ ਦੁਨੀਆ 'ਚ ਖੋਤਿਆਂ ਦਾ ਵੀ ਤੁਸੀਂ ਦੱਸਣਾ ਕਿ ਖੋਤੇ ਦੀ ਵੀ ਕੀ ਅਹਿਮੀਅਤ ਆ ਦੁਨੀਆ 'ਚ। ਮੇਰੇ ਹਿਸਾਬ ਨਾਲ 30% ਘੋੜੇ, 70% ਜ਼ਿਆਦਾ ਖੋਤੇ ਜਿਹੜੇ ਵਿਚਾਰੇ ਘਰ ਪਾਲਦੇ ਨੇ, ਉਹ ਦੋਵੇਂ ਹੀ ਖੋਤੇ ਹੁੰਦੇ। ਜਿਹੜਾ ਉੱਤੇ ਬੈਠਾ ਹੁੰਦਾ ਉਹ ਵੀ, ਜਿਹੜਾ ਅੱਗੇ ਜੁੜਿਆ ਹੁੰਦਾ ਉਹ ਵੀ, ਦੋਵੇਂ ਹੀ ਕਮਾ ਕੇ ਲੈ ਕੇ ਜਾਂਦੇ ਆ। ਸਾਰੇ ਹੀ ਖੋਤੇ ਆਪਣੇ ਆਪਣੇ ਘਰਦਿਆਂ ਦੇ। ਚਲੋ ਇੱਧਰ। ਅੱਛਾ ਖੋਤੇ ਦੇ ਹੱਕ 'ਚ ਸਭ ਤੋਂ ਜ਼ਿਆਦਾ ਕਮੈਂਟ ਲਾਹੌਰੋਂ ਹੋਣੇ। ਓਕੇ ਜੀ, ਆਪਣਾ ਖਿਆਲ ਰੱਖੋ। ਤਾਂ ਗੋਸ਼ਤ ਬਹੁਤ ਲਜ਼ੀਜ਼ ਹੁੰਦਾ, ਤੈਨੂੰ ਮੈਂ ਕਦੀ ਘੋੜਾ ਨੇ ਤੁਸੀਂ ਖਾਦਾ ਹੋਵੇ। ਓਕੇ, ਅੱਲਾ ਹਾਫਿਜ਼।